वाहिगुरू जी का खालसा वाहिगुरू जी की फतेह अस्सलाम वालेकुम आदाब अर्ज मैं ਤੁਹਾਡੀ ਹੋਸਟ ਅਨੀ ਦੁਖੌਰ ਤੇ ਮੈਂ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 15 मई 2023 पहली जेठ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ ਫਾਈਬਰ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਅੱਜ ਦੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਪਹਿਲਾਂ ਆਪਾਂ ਪਹਿਲੇ ਇਸ਼ੂ ਦੇ ਉੱਪਰ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਸੋ ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਜਿਹੜਾ ਮੀਰੀ ਪੀਰੀ ਦੇ ਸਥਾਨ ਦੀ ਪ੍ਰਤੀਨਿਧਤਾ ਕਰਦਾ ਹੈ ਸੋ ਇਸ ਦਾ ਰੁਤਬਾ ਅਕਾਲ ਤਖਤ ਅਕਾਲ ਪੁਰਖ ਦੇ ਤਖਤ ਵਾਂਗ ਕਿਸੇ ਦੁਨਿਆਵੀ ਰਾਜੇ ਮਹਾਰਾਜੇ ਦਾ ਮੁਹਤਾਜ ਨਹੀਂ ਹੈ ਪਰ ਵਰਤਮਾਨ ਸਮੇਂ ਵਿੱਚ ਬਾਦਲ ਟੱਬਰ ਦੇ ਥਾਪੇ ਜਥੇਦਾਰਾਂ ਨੇ ਅਕਾਲ ਤਖਤ ਸਾਹਿਬ ਦੀ ਮਾਣ ਉੱਚਤਾ ਅਤੇ ਮਾਨ ਸਨਮਾਨ ਨੂੰ ਸੱਟ ਮਾਰਨ ਵਿੱਚ ਜਿਹੜੀ ਕੋਈ ਕਸਰ ਨਹੀਂ ਛੱਡੀ ਸੋ ਇਸ ਦੀ ਤਾਜ਼ਾ ਉਦਾਹਰਨ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਡਾ ਦੀ ਰਿੰਗ ਸੈਰੇਮਨੀ ਵਿੱਚ ਸ਼ਮੂਲੀਅਤ ਹੈ ਸੋ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਅਤੇ ਸਭ ਪਾਸੇ ਇਹਨਾਂ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਨੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਤੋਂ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਉਹਨਾਂ ਸਾਰੀਆਂ ਹੀ ਸੰਗਤਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਦੁਨੀਆ ਭਰ ਦੇ ਵਿੱਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਬੀਤੇ ਐਤਵਾਰ ਦੁਨੀਆ ਭਰ 'ਚ ਹੋਏ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਨੇ ਉਹਨਾਂ ਦੇ ਜੱਦੀ ਪਿੰਡ ਪੰਜਵੜ ਵਿਖੇ ਜਿੱਥੇ ਉਹਨਾਂ ਦੀ ਅੰਤਮ ਅਰਦਾਸ ਕੀਤੀ ਗਈ ਉਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਲਗਭਗ ਸਾਰੀਆਂ ਹੀ ਪੰਥਕ ਧਿਰਾਂ ਦੇ ਆਗੂ ਨੁਮਾਇੰਦੇ ਤਾਂ ਮੌਜੂਦ ਸਨ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਸੀਂ ਆਪਣੀ ਟੀਵੀ 84 ਦੀ ਪੰਜਾਬ ਟੀਮ ਦਾ ਵੀ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਨੇ ਪੰਜਵੜ ਦੇ ਸਮਾਗਮ ਨੂੰ ਲਾਈਵ ਕਵਰ ਕੀਤਾ ਹਾਲਾਂਕਿ ਪਿਛਲੇ ਦਿਨਾਂ ਤੋਂ ਜੋ ਕੁਝ ਪੰਜਾਬ 'ਚ ਚੱਲ ਰਿਹਾ ਹੈ ਕਾਫੀ ਉਸ ਦਾ ਅਸਰ ਸਾਡੇ ਕੰਮ ਤੇ ਵੀ ਪਿਆ ਕਿਉਂਕਿ ਬਹੁਤ ਜ਼ਿਆਦਾ ਹਰਾਸ ਕੀਤਾ ਗਿਆ ਜਿਹੜੇ ਇਸ ਦੇ ਲਈ ਕੰਮ ਕਰਨ ਵਾਲਿਆਂ ਨੇ ਫਿਰ ਵੀ ਅਸੀਂ ਇਸ ਨੂੰ ਯਕੀਨੀ ਬਣਾਇਆ ਕਿ ਇਸ ਪ੍ਰੋਗਰਾਮ ਨੂੰ ਲਾਈਵ ਕਵਰ ਕੀਤਾ ਜਾਏ ਬਾਹਰਲੇ ਮੁਲਕਾਂ 'ਚ ਵੀ ਕਿਉਂਕਿ ਜਿਵੇਂ ਅਸੀਂ ਆਪਣੇ ਲਾਸਟ ਪ੍ਰੋਗਰਾਮ 'ਚ ਦੱਸਿਆ ਸੀ ਕਿ ਪਹਿਲੀ ਕਾਲ ਜਿਹੜੀ ਪੰਥਕ ਜਥੇਬੰਦੀਆਂ ਵੱਲੋਂ ਦਿੱਤੀ ਗਈ ਕਿ ਹਰ ਗੁਰਦੁਆਰੇ 'ਚ ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਹੋਣ ਉਸ ਤੋਂ ਬਾਅਦ ਵੱਡੇ ਪੈਮਾਨੇ ਦੇ ਉੱਤੇ ਕੋਈ ਕੇਂਦਰੀ ਸਮਾਗਮ ਵੀ ਇਸ ਕੋਸਟ ਤੇ ਹੋਏਗਾ ਸੋ ਅਸੀਂ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਜਿੱਥੇ ਫਰਾਈਡੇ ਜਿਹੜਾ ਸਾਂਝੇ ਤੌਰ ਤੇ ਅਖੰਡ ਪਾਠ ਸਾਹਿਬ ਰੱਖਿਆ ਗਿਆ ਸੀ ਉਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਵੱਡੀ ਗਿਣਤੀ ਸਿੱਖ ਸੰਗਤਾਂ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਬੇਸ਼ੱਕ ਪਿਛਲੇ 20 ਤੋਂ ਜ਼ਿਆਦਾ ਸਾਲਾਂ ਦੇ ਸਮੇਂ ਤੋਂ ਭਾਈ ਪੰਜਵੜ ਜੁਝਾਰੂ ਲਹਿਰ ਦੇ ਵਿੱਚ ਐਕਟਿਵ ਨਹੀਂ ਸਨ ਲੇਕਿਨ ਕਿਵੇਂ ਕੌਮ ਦੇ ਅੰਦਰ ਜਿਹੜੀ ਉਹਨਾਂ ਦੀ ਕੁਰਬਾਨੀ 4 ਦਹਾਕਿਆਂ ਦੀ ਔਰ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਜਿਵੇਂ ਕਿ ਅਸੀਂ ਅੱਗੇ ਵੀ ਦੱਸਿਆ ਸੀ ਕਿ ਉਹਨਾਂ ਦੇ ਮਾਤਾ ਜੀ ਨੂੰ ਵੀ 10-11 ਮਹੀਨੇ ਰੱਖ ਕੇ ਟੌਰਚਰ ਕਰਕੇ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ ਉਹਨਾਂ ਦਾ ਭਰਾ ਰਾਜਵਿੰਦਰ ਸਿੰਘ ਰਾਜੂ ਛੋਟਾ ਭਰਾ ਉਹਨੂੰ ਟੌਰਚਰ ਕਰਕੇ ਸ਼ਹੀਦ ਕੀਤਾ ਗਿਆ ਗਾਇਬ ਕਰ ਦਿੱਤਾ ਗਿਆ ਔਰ ਉਹਨਾਂ ਦੇ 3 ਭਰਾ ਜਿਹੜੇ ਉਹਨਾਂ ਨੂੰ ਇੰਨਾ ਟੌਰਚਰ ਕੀਤਾ ਗਿਆ ਕਿ ਉਹ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਸਮਾਗਮ ਬਾਬਾ ਗੁਰਬਖਸ਼ ਸਿੰਘ ਬੁੰਗਾ 'ਚ ਰੱਖਿਆ ਸੀ ਉਹਨਾਂ ਦੀ ਯਾਦ ਉਹਦੇ 'ਚ
ਸ਼ਮੂਲੀਅਤ ਤੇ ਸਾਰੇ ਹੀ ਜਿਹੜੇ ਨੇ ਫੌੜੀਆਂ ਦੇ ਸਹਾਰੇ ਨੇ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ। ਲੇਕਿਨ ਜਿਹੜੀ ਚੜ੍ਹਦੀ ਕਲਾ ਦੀ ਆਵਾਜ਼ ਸੀ, ਉਹਨਾਂ ਦੇ ਭਰਾ ਜਦੋਂ ਮੀਡੀਆ ਨੇ ਉਹਨਾਂ ਦੇ ਸਾਹਮਣੇ ਮਾਈਕ ਕੀਤਾ ਤਾਂ ਉਹਨਾਂ ਨੇ ਕਿਹਾ ਭਾਈ ਸਾਨੂੰ ਆਪਣੇ ਭਰਾ ਤੇ ਫਖਰ ਹੈ, ਉਹਨੇ ਜਿਹੜਾ ਰਸਤਾ ਚੁਣਿਆ ਸੀ ਉਹਨੇ ਪਿੱਠ ਨਹੀਂ ਦਿਖਾਈ ਤੇ ਅਸੀਂ ਕੌਮ ਨੂੰ ਇਹੀ ਅਪੀਲ ਕਰਦੇ ਹਾਂ ਕਿ ਭਾਈ ਖਾਲਿਸਤਾਨ ਕਾਇਮ ਕਰੋ, ਇਸ ਤੋਂ ਬਿਨਾਂ ਸਿੱਖਾਂ ਦੇ ਮਸਲੇ ਹੱਲ ਨਹੀਂ ਹੋਣੇ। ਸੋ ਇਹ ਹੈ ਜਿਹੜੀ ਰੈਜ਼ਿਲੀਅੰਸ ਹੈ, ਜਿਸ ਤੋਂ ਦੁਸ਼ਮਣ ਘਬਰਾਉਂਦਾ ਹੈ ਕਿ ਇੰਨਾ ਕੁਝ ਸਹਾਰ ਕੇ ਵੀ ਅੱਜ ਜਿਹੜਾ ਹੈ ਉਹਨਾਂ ਦੀ ਉਹੀ ਚੜ੍ਹਦੀ ਕਲਾ ਕਾਇਮ ਹੈ। ਇਸੇ ਤਰ੍ਹਾਂ ਨਿਊ ਜਰਸੀ ਦੇ ਸਾਰੇ ਗੁਰਦੁਆਰਿਆਂ 'ਚ ਸਾਨੂੰ ਗਲੈਨ ਰੌਕ ਤੋਂ ਵੀ ਸੱਦਾ ਸੀ, ਲੇਕਿਨ ਅਸੀਂ ਕਿਉਂਕਿ ਰਿਚਮੰਡ ਹਿੱਲ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ, ਵਰਜੀਨੀਆ ਤੋਂ ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਉਹਨਾਂ ਨੇ ਪਿਕਚਰਸ ਵੀ ਭੇਜੀਆਂ, ਪਰ ਅੱਜ ਸਾਡੀ ਟੈਕਨੀਕਲ ਟੀਮ ਦੇ ਮੈਂਬਰ ਕੁਝ ਛੁੱਟੀ ਤੇ ਨੇ, ਸੋ ਅਸੀਂ ਸਾਰਾ ਉਸ ਤਰ੍ਹਾਂ ਕਵਰ ਨਹੀਂ ਕਰ ਪਾ ਰਹੇ। ਸੋ ਗੁਰਦੁਆਰਾ ਸਿੰਘ ਸਭਾ ਵਿਖੇ ਬਹੁਤ ਜਿਹੜਾ ਯਾਦਗਾਰੀ ਸਮਾਗਮ ਹੋਇਆ, ਉਸ ਦੇ ਵਿੱਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ ਔਰ ਸਾਰੇ ਹੀ ਮੁਲਕਾਂ 'ਚ, ਕੈਨੇਡਾ 'ਚ, ਜਰਮਨ, ਯੂਰਪ, ਸਾਊਥ ਅਮਰੀਕਾ ਤੱਕ ਜਿੱਥੇ ਜਿੱਥੇ ਵੀ ਇਹ ਸਮਾਗਮ ਹੋਏ, ਉੱਥੇ ਇਸ ਮੌਕੇ ਤੇ ਖਾਸ ਤੌਰ ਤੇ ਭਾਈ ਜਗਤਾਰ ਸਿੰਘ ਹਵਾਰਾ ਦਾ ਮੈਸੇਜ ਪੜ੍ਹਿਆ ਗਿਆ ਔਰ ਗੁਰਦੁਆਰਾ ਰਿਚਮੰਡ ਹਿੱਲ ਦੇ ਸਮਾਗਮ 'ਚ ਭਾਈ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ, ਵਰਲਡ ਸਿੱਖ ਪਾਰਲੀਮੈਂਟ ਦੇ ਵੀ ਕੋਆਰਡੀਨੇਟਰ ਨੇ, ਉਹਨਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਦਾ ਮੈਸੇਜ ਪੜ੍ਹਿਆ। ਵਰਜੀਨੀਆ ਸਿੰਘ ਸਭਾ ਦੇ ਦੀਵਾਨ 'ਚ ਭਾਈ ਨਰਿੰਦਰ ਸਿੰਘ ਹੋਰਾਂ ਨੇ ਇਹ ਮੈਸੇਜ ਸੰਗਤਾਂ ਨਾਲ ਸਾਂਝਾ ਕੀਤਾ। ਇਸੇ ਤਰ੍ਹਾਂ ਭਾਈ ਵਧਾਵਾ ਸਿੰਘ ਜਿਨ੍ਹਾਂ ਨੇ ਉਹਨਾਂ ਦੀ ਚਖਾ ਨੂੰ ਅੱਗ ਦਿੱਤੀ ਹੈ, ਉਹਨਾਂ ਦਾ ਮੈਸੇਜ ਵੀ ਸੰਗਤਾਂ ਦੇ ਨਾਲ ਦੁਨੀਆ ਭਰ ਦੇ ਵਿੱਚ ਸਾਂਝਾ ਕੀਤਾ ਗਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਜਦੋਂ ਅਸੀਂ ਸੰਘਰਸ਼ ਦੀ ਗੱਲ ਕਰਦੇ ਹਾਂ ਤੇ 40 ਸਾਲ ਬਾਅਦ ਅਸੀਂ ਲਗਭਗ ਗੱਲ ਕਰ ਰਹੇ ਹਾਂ ਕਿ ਇਹਨਾਂ ਵਰਿਆਂ ਦੇ ਵਿੱਚ ਭਾਰਤੀ ਹਕੂਮਤ, ਉਹਨਾਂ ਦੇ ਪ੍ਰੋਪੇਗੈਂਡਾ ਤੰਤਰ ਨੇ ਜਿਸ ਕਿਸਮ ਦੀ ਬਦਨਾਮੀ ਮੂਵਮੈਂਟ ਦੀ ਕਰਨ ਦੀ ਕੋਸ਼ਿਸ਼ ਕੀਤੀ, ਜੋ ਉਹਨਾਂ ਦੇ ਕੋਲ ਪ੍ਰਚਾਰ ਸਾਧਨ ਨੇ, ਆਤੰਕਵਾਦ, ਅਲਗਾਵਵਾਦ, ਉਗਰਵਾਦ ਔਰ ਜੁਝਾਰੂ ਲੀਡਰਾਂ ਦੀ ਜਿਹੜੇ ਖਾਸ ਤੌਰ ਤੇ ਆਗੂ ਰੋਲ ਦੇ ਵਿੱਚ ਸਨ, ਜਿਨ੍ਹਾਂ 'ਚ ਪੰਜਵੜ ਵੀ ਸ਼ਾਮਲ ਸਨ, ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ। ਕਦੇ ਉਹਨਾਂ ਨੂੰ ਇਖਲਾਕੀ ਤੌਰ ਦੇ ਉੱਤੇ ਜਿਹੜਾ ਉਹ ਨਾ ਪੱਖੀ ਉਹਨਾਂ ਦਾ ਇਮੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਔਰ ਹੁਣ ਵੀ ਇੱਕ ਦੋ ਇਸ ਕਿਸਮ ਦੇ ਸਿੱਖ ਸਫਾਂ ਦੇ ਵਿੱਚੋਂ ਵੀ ਲੀਡਰ ਨਿਕਲੇ ਨੇ ਜਿਨ੍ਹਾਂ ਨੇ ਭਾਈ ਪਰਮਜੀਤ ਸਿੰਘ ਪੰਜਵੜ, ਜਿਨ੍ਹਾਂ ਨੂੰ ਸਪੌਂਟੇਨੀਅਸ ਦੁਨੀਆ ਭਰ 'ਚ ਸਿੱਖ ਸੰਗਤਾਂ ਦਾ ਪਿਆਰ ਮਿਲਿਆ, ਪਰ ਉਹਨਾਂ ਨੇ ਇਹ ਕਹਿਣ ਦੀ ਹਿਕਾਮਤ ਕੀਤੀ ਕਿ ਜੀ ਅਸੀਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੇ ਕਿਉਂਕਿ ਉਹਨਾਂ ਨੇ ਅਮਕੇ ਮੌਕੇ ਆਹ ਐਕਟੀਵਿਟੀ ਕੀਤੀ ਔਰ ਇਸ ਕਰਕੇ ਮੂਵਮੈਂਟ ਜਿਹੜੀ ਆ ਉਹਦਾ ਨੁਕਸਾਨ ਹੋਇਆ। ਸ਼ਰਮ ਆਉਣੀ ਚਾਹੀਦੀ ਹੈ ਇਸ ਕਿਸਮ ਦੇ ਲੋਕਾਂ ਨੂੰ। ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਕਿ ਜਿਹੜੇ ਲੋਕ ਇਹ ਦਾਅਵਾ ਕਰਦੇ ਨੇ ਜੀ ਅਸੀਂ ਇੰਨੇ ਸਾਲਾਂ ਤੋਂ ਪੰਥਕ ਪਿੜ 'ਚ ਫਲਾਂ ਧਿਰ ਨਾਲ, ਫਲਾਂ ਪਾਰਟੀ ਨਾਲ ਲੱਗੇ, ਕਿਉਂਕਿ ਇਹ ਵਰਤਾਰਾ ਇਹ ਨਹੀਂ ਹੈ ਵੀ ਸਾਨੂੰ ਹੁਣ ਮਹਿਸੂਸ ਹੁੰਦਾ। ਜਦੋਂ ਦੀਪ ਸਿੱਧੂ ਜਾਂ ਈਵਨ ਸਿੱਧੂ ਮੂਸੇਵਾਲਾ ਦੇ ਹਵਾਲੇ ਨਾਲ ਵੀ ਜਿਨ੍ਹਾਂ ਨੇ ਇਸ ਪੱਖੀ ਨੈਗੇਟਿਵ ਕੀਤੀਆਂ ਸੀ, ਉਦੋਂ ਵੀ ਇਹੀ ਲਾਈਨ ਲਈ ਸੀ ਔਰ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਵੀ ਜਿਨ੍ਹਾਂ ਨੂੰ ਉਹਦੇ 'ਚ ਹਰ ਚੀਜ਼ ਸਾਜ਼ਿਸ਼ ਹੀ ਨਜ਼ਰ ਆਉਂਦੀ ਹੈ। ਹਾਲਾਂਕਿ ਇਸ ਵਾਰ ਭਾਈ ਪੰਜਵੜ ਦੇ ਮਾਮਲੇ 'ਚ ਆਲਮੋਸਟ ਸਾਰੀਆਂ ਹੀ ਧਿਰਾਂ ਔਰ ਇੰਡੀਵਿਜੂਅਲ ਜਿਹੜੇ ਨੇ ਉਹ ਨਿਤਰੇ ਨੇ ਪੂਰੀ ਮੂਵਮੈਂਟ ਦੇ ਹੱਕ ਦੇ ਵਿੱਚ ਵੀ। ਸਰ ਸਿਮਰਨਜੀਤ ਸਿੰਘ ਮਾਨ ਵੀ ਇਸ ਪੱਖੋਂ ਪਿੰਡ ਪੰਜਵੜ ਵੀ ਗਏ ਔਰ ਉਹਨਾਂ ਨੇ ਪਰਿਵਾਰ ਨਾਲ ਵੀ ਹਮਦਰਦੀ ਕੀਤੀ ਔਰ ਇਸੇ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਸਮਾਗਮ 'ਚ ਵੀ ਆਲਮੋਸਟ ਸਾਰੀਆਂ ਧਿਰਾਂ ਦੀ ਸ਼ਮੂਲੀਅਤ ਹੀ ਰਹੀ ਹੈ। ਪਰ ਕਿਸੇ ਇਕੱਲੇ ਕਾਰੇ ਦਾ ਵਰਤਾਰਾ ਕਿਸੇ ਨੂੰ ਖੁਸ਼ ਕਰਨ ਦੇ ਲਈ ਇਹ ਇੱਕ ਸ਼ਰਮਨਾਕ ਗੱਲ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਲੈਗੇਸੀ, ਜਿਹੜਾ ਵਿਰਸਾ ਸਾਡੇ ਇਹਨਾਂ ਜਰਨੈਲਾਂ ਨੇ ਡਿਫਾਈਂਸ ਦੇ ਨਾਲ ਆਪਣੇ ਕੌਮੀ ਕਾਰ ਖਾਲਿਸਤਾਨ ਦੇ ਲਈ ਅਖੀਰਲੇ ਸਾਹ ਤੱਕ, ਔਰ ਕਈ ਉਹਨਾਂ ਦੇ ਜਿਹੜੇ ਨਜ਼ਦੀਕੀ ਸਾਥੀ ਉਹ ਦੱਸਦੇ ਸੀ, ਕਹਿੰਦੇ ਕਿ ਭਾਈ ਜਦੋਂ ਭਾਵੇਂ ਉਹ ਪਿਛਲੇ 30 ਸਾਲਾਂ ਤੋਂ ਹੀ ਹੁਣ ਜਲਾਵਤਨੀ 'ਚ ਸਨ, ਪਰ ਉਹ ਹਮੇਸ਼ਾ ਅਰਦਾਸ ਇਹੀ ਕਰਦੇ ਸੀ ਗੁਰੂ ਅੱਗੇ ਕਿ ਮਹਾਰਾਜ ਮੈਨੂੰ ਸ਼ਹੀਦੀ ਬਖਸ਼ਣਾ, ਮੈਂ ਅੱਡੀਆਂ ਰਗੜ ਕੇ ਜਿਹੜਾ ਉਹ ਬਿਸਤਰੇ ਤੇ ਨਾ ਮਰਾਂ। ਔਰ ਇਹ ਵੀ ਬੇਸ਼ੱਕ ਇਹ ਜੋ ਭਾਰਤੀ ਏਜੰਸੀਆਂ ਨੇ ਕਰਤੂਤ ਕੀਤੀ ਹੈ ਇਹਦੇ ਲਈ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏਗਾ। ਇਹ ਹਮੇਸ਼ਾ ਹੀ ਸਿੱਖ ਕੌਮ ਦਾ ਵੀ ਇਹ ਬਿਰਧ ਹੈ ਗੁਰੂ ਦੇ ਆਸਰੇ ਕਿ ਭਾਜੀ ਅਸੀਂ ਮੋੜਦੇ ਹਾਂ, ਇਹ ਸਾਰਾ ਹਿਸਾਬ ਰੱਖਿਆ ਜਾ ਰਿਹਾ ਹੈ ਇਸ ਸਾਰੇ ਦੇ ਲਈ। ਲੇਕਿਨ ਅਸੀਂ ਜਦੋਂ ਸਿੱਖ ਦੀ ਭਾਵੇਂ ਉਹ ਇੱਕ ਸੇਫ ਨਿਕਲ ਕੇ ਭਾਰਤੀ ਕਬਜ਼ੇ ਵਾਲੇ ਪੰਜਾਬ ਤੋਂ ਇੱਕ ਸੁਰੱਖਿਅਤ ਧਰਤੀ ਤੇ ਚਲੇ ਗਏ, ਪਰ ਉਹਨਾਂ ਨੂੰ ਇਹੀ ਸੀ ਕਿ ਭਾਈ ਮੇਰਾ ਜਿਹੜਾ ਅੰਤ ਹੈ
ਉਹ ਸ਼ਹਾਦਤ ਦੇ ਨਾਲ ਹੋਏ, ਨਾ ਕਿ ਕਿਸੇ ਬਿਮਾਰੀ ਜਾਂ ਕਿਸੇ ਨਾਲ। ਔਰ ਉਹਨਾਂ ਨੇ ਕਿਹਾ ਜੀ ਕਿ ਭਾਵੇਂ ਕੰਮ ਇਹ ਏਜੰਸੀਆਂ ਦਾ, ਪਰ ਜੇ ਹੁਣ ਸਿੱਖ ਨੇ ਗੁਰੂ ਤੋਂ ਸ਼ਹਾਦਤ ਮੰਗੀ ਹੈ ਤੇ ਗੁਰੂ ਨੇ ਕੋਈ ਤਾਂ ਭਾਣਾ ਵਰਤਾਣਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸ਼ਹੀਦ ਦਾ ਰੁਤਬਾ, ਫਿਰ ਜਦੋਂ ਅਸੀਂ ਆਪਣੀ ਅਰਦਾਸ ਵੀ ਕਰਦੇ ਹਾਂ ਤੇ 10 ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਨ ਤੋਂ ਬਾਅਦ ਫਿਰ ਸ਼ਹੀਦਾਂ ਦੀ ਗਾਥਾ ਜਿਹੜੀ ਹੈ ਉਹ ਸਾਡੀ ਅਰਦਾਸ ਦਾ ਹਿੱਸਾ ਹੁੰਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹਦੇ ਬਾਵਜੂਦ ਕਿ ਇਹਨਾਂ 4 ਦਹਾਕਿਆਂ 'ਚ ਭਾਰਤੀ ਹਕੂਮਤ ਨੇ ਢਿੱਲ ਲਾ ਲਿਆ ਮੂਵਮੈਂਟ ਨੂੰ ਨੈਗੇਟ ਕਰਨ ਦੇ ਲਈ, ਪਰ ਦੁਨੀਆ ਭਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਯਾਦ 'ਚ ਸਮਾਗਮ ਹੋਣੇ, ਉਹਨਾਂ ਨੂੰ ਸ਼ਹੀਦ ਦਾ ਰੁਤਬਾ ਔਰ ਜਿਸ ਕਦਰ ਉਹਨਾਂ ਦੇ ਲਈ, ਉਹਨਾਂ ਦੇ ਪਰਿਵਾਰ ਲਈ ਪਿਆਰ ਔਰ ਸਤਿਕਾਰ ਉਮੜਿਆ, ਉਹ ਦੱਸਦਾ ਹੈ ਕਿ ਸਾਡੀ ਖਾਲਿਸਤਾਨ ਦੀ ਮੂਵਮੈਂਟ ਚੜ੍ਹਦੀ ਕਲਾ ਵੱਲ ਜਾ ਰਹੀ ਹੈ। ਵੀਕਐਂਡ ਦੇ ਉੱਤੇ ਜਿੱਥੇ ਇੱਕ ਪਾਸੇ 4 ਚਫੇਰੇ ਭਾਵੁਕਤਾ ਸੀ ਕਿਉਂਕਿ ਇੱਕ ਕੌਮੀ ਨਾਇਕ ਨੂੰ ਅਸੀਂ ਯਾਦ ਕਰ ਰਹੇ ਸੀ, ਉੱਥੇ ਵੀਕਐਂਡ ਸੈਚਰਡੇ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਗੱਦੀ ਦਿਵਸ ਵੀ ਸੀ। ਔਰ ਜਦੋਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦੇ ਹਾਂ, ਫਿਰ ਅਕਾਲ ਤਖਤ ਸਾਹਿਬ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ, ਉਸ ਦੀ ਬਾਤ ਪੈਂਦੀ ਹੈ। ਫਿਰ 14 ਮਈ 12 ਮਈ ਦਾ ਦਿਨ ਜਿਹੜਾ ਹੈ ਉਹ ਸਰਹੰਦ ਫਤਿਹ ਦਿਵਸ ਸੀ, ਜਿਸ ਦਿਨ 800 ਸਾਲ ਦੇ ਇਤਿਹਾਸ ਨੂੰ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਥੱਲੇ ਸਧਾਰਨ ਕਿਰਤੀ ਗੁਰਸਿੱਖਾਂ ਨੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਹੈ। ਚਾਪੜਚਿੜੀ ਦੇ ਮੈਦਾਨ 'ਚ ਫਤਿਹ ਤੋਂ ਬਾਅਦ 13 ਮਈ ਨੂੰ ਸਰਹੰਦ ਦੀਆਂ ਬਰੂਹਾਂ ਦੇ ਅੰਦਰ ਵੜ ਕੇ ਫਤਿਹ ਕਰਕੇ ਸਰਹੰਦ ਨੂੰ 14 ਮਈ ਨੂੰ ਫਿਰ ਫਤਿਹਗੜ੍ਹ ਸਾਹਿਬ ਦੇ ਮੁਕਾਮ ਦੇ ਉੱਤੇ ਖਾਲਸਾਈ ਪਰਚਮ ਝੁਲਾ ਕੇ ਪਹਿਲਾ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ, ਪਰ ਜਿਸ ਨੂੰ ਸਮਰਪਿਤ ਗੁਰੂ ਸਾਹਿਬ ਨੂੰ ਕੀਤਾ ਗਿਆ ਸੀ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਗ ਤੇਗ ਫਤਿਹ ਤੇ ਅਟੁੱਟ ਬਖਸ਼ਿਸ਼ਾਂ ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀਆਂ। ਇਹ ਸ਼ਾਹੀ ਸਟੈਂਪ ਦੇ ਉੱਤੇ ਇਹ ਅਲਫਾਜ਼ ਸਨ। ਔਰ ਜਿਹੜਾ ਸਿੱਕਾ ਚਲਾਇਆ ਗਿਆ ਨਵੇਂ, ਉਸ ਸਿੱਖ ਰਾਜ ਦਾ ਜਿਹੜਾ ਪਹਿਲਾ ਸਿੱਕਾ ਸੀ, ਉਸ ਤੇ ਇਬਾਰਤ ਸੀ, ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਫਜ਼ਲ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਕਿ ਇਹ ਗੁਰੂ ਨਾਨਕ ਸਾਹਿਬ ਦੀ ਤੇਗ ਔਰ ਗੁਰੂ ਕਲਗੀਧਰ ਪਾਤਸ਼ਾਹ ਸ਼ਾਹਾਂ ਦੇ ਸ਼ਹਿਨਸ਼ਾਹ, ਉਹਨਾਂ ਦੀ ਬਖਸ਼ਿਸ਼ ਨਾਲ ਇਹ ਫਤਿਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀ ਹੈ। ਹੁਣ ਇਹ ਦਿਨ ਬਹੁਤ ਅਹਿਮੀਅਤ ਵਾਲੇ ਸਨ। ਜ਼ਾਹਰ ਹੈ ਕਿ ਇੱਕ ਪਾਸੇ ਜਿੱਥੇ ਪੰਜਵੜ ਉਹਨਾਂ ਦੀ ਯਾਦ 'ਚ ਬਾਬਾ ਗੁਰਬਖਸ਼ ਸਿੰਘ ਦੇ ਬੁੰਗੇ ਅਕਾਲ ਤਖਤ ਦੇ ਨੇੜੇ ਭੋਗ ਪੈ ਰਿਹਾ ਸੀ, ਉਸ ਤੋਂ ਅਗਲੇ ਦਿਨ ਉਹਨਾਂ ਦੇ ਪਿੰਡ ਦੇ ਵਿੱਚ ਸਮਾਗਮ ਸੀ। ਬੰਦੀ ਛੋੜ ਜਿੱਥੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦੇ ਤੇ ਇਧਰ ਮੋਹਾਲੀ ਔਰ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਵੀ ਚੱਲ ਰਿਹਾ। ਫਿਰ ਗੁਰੂ ਗ੍ਰੰਥ ਸਾਹਿਬ ਉਸ ਦੇ ਅਪਮਾਨ ਦਾ ਬਦਲਾ ਲੈਂਦਿਆਂ ਜਿਨ੍ਹਾਂ ਨੇ ਪੀਸਫੁਲੀ ਜਿਹੜਾ ਕੁਛ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਨਾਲ ਵੀ ਕੀ ਵਾਪਰਿਆ। ਔਰ ਜਿਹੜਾ ਮੋਰਚਾ ਬਰਗਾੜੀ ਚੱਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹਿਸਾਬ ਮੰਗਦੇ, ਉਹ ਵੀ ਚੱਲ ਰਿਹਾ ਬਰਾਬਰ। ਲੇਕਿਨ ਜਿਹੜੀ ਗੱਲ ਇਹ ਸਾਰੇ ਇਹਨਾਂ ਦੇ ਬਾਵਜੂਦ ਕਿ ਇਹ ਖਬਰਾਂ ਮੁੱਖ ਤੌਰ ਦੇ ਉੱਤੇ ਸਾਰੇ ਪਾਸੇ ਸਨ, ਜਿਹੜਾ ਫਤਿਹ ਦਿਵਸ ਵੀ ਸੈਲੀਬ੍ਰੇਟ ਹੋਇਆ, ਨਗਰ ਕੀਰਤਨ ਵੀ ਇਸ ਦੀ ਯਾਦ 'ਚ ਨਿਕਲਿਆ, ਪਰ ਜਿਹੜੀ ਹਿਰਦੇ ਵਲੂੰਦਰਨ ਵਾਲੀ ਖਬਰ ਇਸ ਸਾਰੇ ਦੇ ਵਿੱਚ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਔਰ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਇਸ ਦੀ ਚਰਚਾ ਹੈ, ਉਹ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਰਾਘਵ ਚੱਢਾ ਤੇ ਪ੍ਰਨੀਤੀ ਚੋਪੜਾ, ਉਹਨਾਂ ਦੀ ਰਿੰਗ ਸੈਰੇਮਨੀ ਦੇ ਨਾਂ ਥੱਲੇ ਜੋ ਦਿੱਲੀ ਦੇ ਵਿੱਚ ਉਹਨਾਂ ਦਾ ਸਮਾਗਮ ਸੀ, ਉਸ ਦੇ ਵਿੱਚ ਸ਼ਮੂਲੀਅਤ। ਹੁਣ ਕਿਉਂਕਿ ਇਹ ਇਕੱਲਾ ਇਹੀ ਨਹੀਂ ਜਿਹੜੀਆਂ ਮੈਂ ਘਟਨਾਕ੍ਰਮ ਦਾ ਜਿਹੜਾ ਬਿਆਨ ਕੀਤਾ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ
ਔਰ ਉਹਨਾਂ ਦੇ 9 ਹੋਰ ਸਾਥੀ NSA ਦੇ ਥੱਲੇ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਜਿਹੜੇ ਨੇ ਉਹ ਡੱਕੇ ਹੋਏ ਨੇ ਜੀ। ਔਰ ਜਿਹੜਾ ਵੱਡਾ ਕਾਰਜ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਸ਼ੁਰੂ ਕੀਤਾ, ਜਿਹਦੀ ਬਦੌਲਤ ਭਾਰਤੀ ਏਜੰਸੀਆਂ ਦੇ ਕੰਨ ਖੜੇ ਹੋਏ ਔਰ ਉਹਨਾਂ ਨੇ 6-7 ਮਹੀਨੇ ਦੇ ਵਿੱਚ ਹੀ ਵਾਰਿਸ ਪੰਜਾਬ ਦੇ ਦੀ ਇਹ ਸਾਰੀ ਮੂਵਮੈਂਟ ਨੂੰ ਜਿਹੜਾ ਉਹ ਲਪੇਟ ਦਿੱਤਾ ਹੈ, ਉਹ ਸੀ ਉਹਨਾਂ ਵੱਲੋਂ ਖਾਲਸਾ ਵਹੀਰ ਸ਼ੁਰੂ ਕਰਨਾ, ਅੰਮ੍ਰਿਤ ਛਕਾਣਾ। ਔਰ ਇਹ ਮੈਂ ਸਮਝਦਾ ਹਾਂ ਵੀ ਸਲਾਹਣਯੋਗ ਹੈ ਕਿ ਭਾਈ ਰਾਮ ਸਿੰਘ ਜਿਹੜੇ ਸੰਗਰਾਵਾਂ ਦਮਦਮੀ ਟਕਸਾਲ ਦੀ ਉਸ ਨੂੰ ਹੈਡ ਕਰਦੇ ਨੇ, ਉਹਨਾਂ ਨੇ ਇਹ ਖਾਲਸਾ ਵਹੀਰ ਦੀ ਸ਼ੁਰੂਆਤ ਇਸ ਵੀਕਐਂਡ ਵਾਲੇ ਟਾਈਮ ਤੇ ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਟੁੱਟੀ ਗੰਢੀ ਮੁਕਤਸਰ ਸਾਹਿਬ ਤੋਂ ਸ਼ੁਰੂ ਕਰਕੇ ਦਮਦਮਾ ਸਾਹਿਬ ਤੱਕ ਖਾਲਸਾ ਵਹੀਰ ਆਈ। ਸੰਗਤਾਂ ਵੱਡੀ ਗਿਣਤੀ 'ਚ ਸ਼ਮੂਲੀਅਤ ਹੋਈਆਂ, ਉਹਦੀ ਸ਼ਮੂਲੀਅਤ ਹੋਈ ਸੰਗਤ ਦੀ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਅਕਾਲ ਤਖਤ ਦਾ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾ ਤਾਂ ਉਹ ਅਕਾਲ ਤਖਤ ਤੇ ਹਾਜ਼ਰ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਗੱਦੀ, ਹੁਣ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਅਸੀਂ ਮੀਰੀ ਪੀਰੀ ਦਾ ਤਖਤ ਅਕਾਲ ਤਖਤ ਨੂੰ ਮੰਨਦੇ ਤੇ ਇਸ ਦੀ ਸ਼ੁਰੂਆਤ ਤਾਂ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੀ 11 ਸਾਲ ਦੀ ਉਮਰ ਹੈ ਜਦੋਂ ਉਹਨਾਂ ਦੇ ਪਿਤਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਲਾਹੌਰ 'ਚ, ਔਰ ਉਸ ਤੋਂ ਬਾਅਦ ਉਹਨਾਂ ਦੀ ਗੁਰਗੱਦੀ ਦੀ ਜਿਹੜੀ ਹੈ ਰਸਮ ਅਦਾ ਕੀਤੀ ਜਾਂਦੀ ਹੈ। ਬਾਬਾ ਬੁੱਢਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਲਗਾਤਾਰ ਹਰ ਗੁਰੂ ਸਾਹਿਬਾਨ ਨੂੰ ਜਿਹੜਾ ਹੈ ਉਹਨਾਂ ਦੀ ਤਖਤ ਨਸ਼ੀਨੀ ਰੂਹਾਨੀ ਤਖਤ ਤੇ ਉਹਨਾਂ ਰਸਮਾਂ ਨੂੰ ਨਿਭਾਇਆ। ਹੁਣ ਉਹ ਉਸੇ ਹੀ ਪਰੰਪਰਾ ਦੇ ਮੁਤਾਬਕ ਆ ਜਾਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਜਿਹੜੀਆਂ ਸ਼ੈਆਂ ਪਹਿਲਾਂ ਗੁਰਗੱਦੀ ਵੇਲੇ ਸੀ ਇਹਨਾਂ ਨੂੰ ਤੋਸ਼ਾਖਾਨੇ ਦੇ ਵਿੱਚ ਰੱਖੋ। ਔਰ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹੀ ਰਾਇਲ ਦਸਤਾਰ ਸਜਾਉਂਦੇ ਨੇ ਔਰ ਮੀਰੀ ਪੀਰੀ ਦੀਆਂ 2 ਤਲਵਾਰਾਂ ਉਹਨਾਂ ਨੂੰ ਬਾਬਾ ਬੁੱਢਾ ਜੀ ਪਹਿਨਾਉਂਦੇ ਨੇ। ਹਾਲਾਂਕਿ ਅਕਾਲ ਤਖਤ ਸਾਹਿਬ ਦੀ ਸਿਰਜਣਾ ਉਸ ਤੋਂ ਲਗਭਗ 3 ਸਾਲ ਬਾਅਦ ਹੁੰਦੀ ਹੈ। 1606 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਗੁਰਗੱਦੀ ਨਸ਼ੀਨੀ ਹੁੰਦੀ ਹੈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ। 1609 ਦੇ ਵਿੱਚ ਅਕਾਲ ਤਖਤ ਸਾਹਿਬ ਦੀ ਸਿਰਜਣਾ ਜਾਂ ਅਕਾਲ ਤਖਤ ਪ੍ਰਗਟ ਹੁੰਦਾ ਹੈ। ਔਰ ਇਹੀ ਜਿਹੜਾ ਪਹਿਲਾ 11 ਸਾਲ ਦੀ ਉਮਰ ਦੇ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਤੇਜ ਝੱਲਿਆ ਨਹੀਂ ਜਾਂਦਾ, ਬਾਬਾ ਬੁੱਢਾ ਜੀ ਜਦੋਂ ਉਹਨਾਂ ਨੂੰ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਾਉਂਦੇ ਨੇ ਤਾਂ ਫਿਰ ਇਹ ਵੀ ਪਹਿਲਾ ਵਰਤਾਰਾ ਇਤਿਹਾਸ ਦੇ ਵਿੱਚ ਹੁੰਦਾ ਹੈ। ਹੁਣ ਤੱਕ ਸਿੱਖ ਸੰਗਤਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਰਬਾਬੀਆਂ ਤੋਂ, ਕਿਉਂਕਿ ਉਦੋਂ ਕੀਰਤਨ ਰਬਾਬੀ ਕਰਦੇ ਸਨ, ਕੀਰਤਨ ਸੁਣਿਆ ਸੀ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਦਾ। ਲੇਕਿਨ ਇਹ ਪਹਿਲੀ ਪਰੰਪਰਾ ਗੁਰੂ ਹਰਗੋਬਿੰਦ ਸਾਹਿਬ, ਭਾਈ ਨੱਥਾ ਤੇ ਭਾਈ ਅਬਦੁੱਲਾ ਜਿਹੜੇ 2 ਰਬਾਬੀ ਢਾਡੀ ਜਿਨ੍ਹਾਂ ਨੂੰ ਅਸੀਂ ਪਹਿਲੇ ਆਪਣੇ ਕਹਿੰਦੇ, ਉਹਨਾਂ ਨੂੰ ਉਹਨਾਂ ਨੇ ਸੱਦਿਆ ਹੋਇਆ ਸੀ ਔਰ ਉਹਨਾਂ ਨੇ ਜਦੋਂ ਗੁਰਗੱਦੀ ਉਹਨਾਂ ਦੀ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਦੇ ਨੇ ਔਰ ਉਹ ਵਾਰ ਲਾਉਂਦੇ ਨੇ ਪਹਿਲੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਇੱਕ ਪਾਸੇ ਮੀਰੀ ਪੀਰੀ ਦੇ ਜਿੱਥੇ ਇਹ ਦਿਨ ਚੱਲ ਰਹੇ ਨੇ ਔਰ ਇਹ 13 ਮਈ ਦਾ ਦਿਨ ਸੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦੇ ਜਿਹੜਾ 6ਵੇਂ ਪਾਤਸ਼ਾਹ ਦੇ ਗੁਰਗੱਦੀ ਤੇ ਬੈਠਣ ਦਾ, ਔਰ ਉਹੀ ਦਿਨ ਅਕਾਲ ਤਖਤ ਪ੍ਰਗਟ ਹੋਣ ਦਾ ਵੀ ਜਾਂ ਮੀਰੀ ਪੀਰੀ ਦੇ ਕਨਸੈਪਟ ਨੂੰ ਜਿਹੜਾ ਉਸ ਦੀ ਪੂਰੀ ਅਹਿਮੀਅਤ ਵਾਲਾ ਦਿਨ ਵੀ ਬਣ ਜਾਂਦਾ। ਹੁਣ ਸਿੱਖ ਸੰਗਤਾਂ ਇਹ ਜਾਣਨਾ ਚਾਹੁੰਦੀਆਂ ਨੇ ਵੀ ਜਦੋਂ ਹਾਲਾਂਕਿ ਜਥੇਦਾਰ ਵੀ ਇਹਨਾਂ ਨੇ 20ਵੀਂ ਸਦੀ 'ਚ ਲਿਆ ਕੇ ਸਿਰ ਤੇ ਬਿਠਾ ਦਿੱਤੇ ਨੇ, ਇਸ ਕਿਸਮ ਦਾ ਕੋਈ ਕਨਸੈਪਟ ਨਹੀਂ ਸੀ ਔਰ ਉਹਦੀ ਅੱਜ ਅਸੀਂ ਸਜ਼ਾ ਭੋਗ ਰਹੇ ਹਾਂ ਕਿ ਪਹਿਲਾਂ ਅਸੀਂ ਇਸ ਕਿਸਮ ਦੇ ਜਿਹੜੇ ਨੇ ਉਹ ਅਹੁਦੇ ਕਾਇਮ ਕਰਦੇ ਹਾਂ ਜਿਨ੍ਹਾਂ ਦੀ ਕੋਈ, ਜਿਹੜਾ ਗੁਰੂ ਪੰਥ ਦਾ ਕਨਸੈਪਟ ਹੈ, ਗੁਰੂ ਪੰਥ ਦਾ ਕਨਸੈਪਟ ਸੰਗਤੀ ਰੂਪ ਦੇ ਵਿੱਚ ਪੰਥ ਜਿਹੜਾ ਉਹ ਕਿਸੇ ਵੀ ਗਿਵਨ ਸਿਚੁਏਸ਼ਨ 'ਚ ਜੂਰੀ ਜਾਂ 5 ਪਿਆਰਿਆਂ ਦੇ ਰੂਪ ਦੇ ਵਿੱਚ ਆਪਣੇ ਨੁਮਾਇੰਦੇ ਚੁਣਦਾ ਸੀ, ਉਹ ਫੈਸਲਾ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੁਰਮਤਿ ਹੈ ਔਰ ਉਸ ਤੋਂ ਬਾਅਦ ਉਹ ਆਮ ਸਿੱਖਾਂ ਵਾਂਗ ਵਿਚਰਦੇ ਸੀ। ਲੇਕਿਨ ਅੰਗਰੇਜ਼ਾਂ ਨੇ ਪਹਿਲਾਂ ਸਰਬਰਾਹ ਬਣਾਇਆ, ਫਿਰ ਅਕਾਲੀਆਂ ਨੂੰ ਵੀ ਲੱਗਾ ਕਿ ਭਾਈ ਕੁਛ ਨਾ ਕੁਛ ਜਿਹੜਾ ਉਹਨਾਂ ਨੇ ਇਹ ਐਸਾ ਜਥੇਦਾਰ ਲਫ਼ਜ਼ ਵਾੜਿਆ। ਫਿਰ ਜੋ ਬਾਦਲਾਂ ਨੇ ਪਿਛਲੀ ਅੱਧੀ ਸਦੀ 'ਚ ਜਿਸ ਕਿਸਮ ਦਾ ਇਹਨਾਂ ਨੇ ਮਜ਼ਾਕ ਅਕਾਲ ਤਖਤ ਦੀ ਇੰਸਟੀਟਿਊਸ਼ਨ ਨਾਲ ਕੀਤਾ, ਉਸ ਚੋਂ ਹੀ ਫਿਰ ਇਸ ਕਿਸਮ ਦੇ ਜਿਵੇਂ ਲਿਫਾਫੇ ਚੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਿਕਲਦੇ ਆਏ ਨੇ, ਇਸੇ ਤਰ੍ਹਾਂ ਫਿਰ ਬਾਦਲਾਂ ਦੇ ਲਿਫਾਫੇ ਚੋਂ ਹੀ ਇਹ ਜਥੇਦਾਰ ਨਿਕਲੇ
ਜਿਨ੍ਹਾਂ ਚੋਂ ਸਭ ਤੋਂ ਘਟੀਆ ਕਰਤੂਤ ਅਸੀਂ ਜੂਨ 84 ਦੇ ਘੱਲੂਘਾਰੇ ਵੇਲੇ ਦੇਖਦੇ ਹਾਂ। ਇਹਨਾਂ ਵੱਲੋਂ ਥਾਪਿਆ ਗਿਆਨੀ ਕਿਰਪਾਲ ਸਿੰਘ, ਜਿਹੜਾ ਖੰਡਰਾਤ ਬਣਾਇਆ ਗਿਆ ਅਕਾਲ ਤਖਤ ਦੇ ਸਾਹਮਣੇ ਖਲੋ ਕੇ ਪੜ੍ਹ ਰਿਹਾ ਕਿ ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ ਹੈ। ਫਿਰ ਕਿਸ ਲੈਵਲ ਦੇ ਗਿਆਨੀ ਗੁਰਬਚਨ ਸਿੰਘ ਤੱਕ ਪਹੁੰਚਦੇ ਆ, ਮਾਫੀਨਾਮਾ ਸੌਦਾ ਸਾਧ ਦੇ ਨਾਂ ਥੱਲੇ ਜਿਸ ਕਿਸਮ ਦੀ ਡਰਾਮੇਬਾਜ਼ੀ ਝੂਠ ਦੇ ਨਾਲ ਬਾਦਲਾਂ ਨੂੰ ਖੁਸ਼ ਕਰਨ ਦੇ ਲਈ ਸੌਦਾ ਸਾਧ ਦੇ ਨਾਲ ਡੀਲ ਬਣਾਈ ਜਾਂਦੀ ਹੈ। ਔਰ 90 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਐਡਾਂ ਦੇ ਉੱਤੇ ਖਰਚ ਕਰਦੀ ਹੈ ਇਸ ਗੱਲ ਨੂੰ ਜਸਟੀਫਾਈ ਕਰਨ ਦੇ ਲਈ ਕਿ ਜੀ ਇਹ ਜਿਹੜਾ ਮਾਫੀਨਾਮਾ ਹੈ ਇਹ ਬਹੁਤ ਵਧੀਆ ਹੋ ਗਿਆ, ਇਹ ਨਾਲੋਂ ਅਮਨ ਹੋ ਜਾਏਗਾ, ਇਹ ਸਿੱਖੀ ਪਰੰਪਰਾਵਾਂ ਦੇ ਮੁਤਾਬਕ ਹੈ। ਪਰ ਇਹ ਜਿਹੜਾ ਐਕਟਿੰਗ ਹੁਣ ਬਣਾਇਆ ਹੋਇਆ ਹੈ, ਹਾਲਾਂ ਬਹੁਤ ਸਾਰਿਆਂ ਨੇ ਜੋ ਲਫ਼ਜ਼ ਦੇ ਲਈ ਕਹੇ ਨੇ, ਅੱਜ ਵੀ ਮੇਰੀ ਫੋਨ ਤੇ ਕਈ ਪਾਸੇ ਗੱਲ ਹੋਈ, ਕਈਆਂ ਦੀਆਂ ਲਿਖਤਾਂ ਨੇ, ਮੈਂ ਘੱਟੋ ਘੱਟ ਉਹ ਨਹੀਂ ਦੁਹਰਾ ਸਕਦਾ। ਪਰ ਅੱਜ ਜਿਸ ਕਿਸਮ ਦਾ ਇਸ ਐਕਟਿੰਗ ਨੇ ਐਕਟਿੰਗ ਕਰ ਕਰਕੇ ਜਿਸ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ ਹੈ, ਹੁਣ ਪੁੱਛਿਆ ਇਹ ਜਾ ਰਿਹਾ ਕਿ ਗੁਰਗੱਦੀ ਦਿਵਸ ਵੀ ਹੈ, ਭਾਈ ਪਰਮਜੀਤ ਸਿੰਘ ਪੰਜਵੜ ਦਾ ਸ਼ਹੀਦੀ ਸਮਾਗਮ ਵੀ ਹੈ, ਖਾਲਸਾ ਵਹੀਰ ਭਾਈ ਰਾਮ ਸਿੰਘ ਲੈ ਕੇ ਜਾ ਰਹੇ ਨੇ, ਫਿਰ ਚੰਡੀਗੜ੍ਹ ਦੇ ਵਿੱਚ ਕੌਮੀ ਇਨਸਾਫ ਮੋਰਚਾ ਵੀ ਹੈ, ਬਰਗਾੜੀ 'ਚ ਲੱਗਿਆ ਮੋਰਚਾ ਵੀ ਹੈ, ਵੀ ਗਿਆਨੀ ਹਰਪ੍ਰੀਤ ਸਿੰਘ ਕਿਤੇ ਨਜ਼ਰ ਨਹੀਂ ਆਉਂਦਾ, ਕਿੱਥੇ ਗਿਆ? ਔਰ ਫਿਰ ਜਦੋਂ ਫੋਟੋ ਜਿਹੜੀ ਅੱਜ ਦੀ ਸਾਡੀ ਮੇਨ ਪਿਕਚਰ ਵੀ ਹੈ ਜਿਸ ਨੂੰ ਥੰਬਨੇਲ ਕਹਿੰਦੇ ਨੇ, ਉਹਦੇ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਗਿਆਨੀ ਹਰਪ੍ਰੀਤ ਸਿੰਘ ਵੀ ਔਰ ਉਹ ਬੰਗਲਾ ਸਾਹਿਬ ਦਾ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੀ 3 ਫੁੱਟੀਆਂ ਕਿਰਪਾਨਾਂ ਫੜ ਕੇ ਰਾਘਵ ਚੱਡਾ, ਪ੍ਰੀਨੀਤੀ ਚੋਪੜਾ ਔਰ ਉਸ ਸਮਾਗਮ ਜਿਹਦੇ 'ਚ ਕਿ ਕੇਜਰੀਵਾਲ, ਭਗਵੰਤ ਮਾਨ ਇਹ ਸਾਰਿਆਂ ਦੀ ਸ਼ਮੂਲੀਅਤ ਹੈ ਉਸ 'ਚ ਖੜੇ ਨੇ। ਔਰ ਕੀ ਹੈ ਜੀ, ਰਿੰਗ ਸੈਰੇਮਨੀ। ਹੁਣ ਤੁਸੀਂ ਅੰਦਾਜ਼ਾ ਲਾਓ। ਔਰ ਬਹੁਤ ਸਾਰੇ ਸਵਾਲ ਵਿਦਨ ਅਕਾਲੀ ਦਲ ਵੀ ਇਹ ਚੱਲੇ ਨੇ, ਵਿਰਸਾ ਸਿੰਘ ਵਲਟੋਆ ਨੇ ਸਵਾਲ ਕੀਤਾ ਹੈ, ਹੋਰ ਵੀ ਚੱਲ ਰਿਹਾ। ਹੋ ਸਕਦਾ ਹੈ ਇਹਨੂੰ ਐਕਟਿੰਗ ਇਹਦੀ ਹੋ ਗਈ ਬਥੇਰੀ, ਕੋਈ ਹੋਰ ਨਵਾਂ ਐਕਟਿੰਗ ਕਰਨ ਵਾਲਾ ਲੈ ਆਣ, ਲੇਕਿਨ ਇਹ ਸਭ ਸਾਨੂੰ ਕਿੱਥੇ ਲਿਜਾ ਕੇ ਖੜਾ ਕਰਦਾ। ਔਰ ਇਸ ਸਭ ਤੋਂ ਇੱਕ ਗੱਲ ਬਿਲਕੁਲ ਜ਼ਾਹਰ ਹੁੰਦੀ ਹੈ ਕਿ ਵੀ ਇਹ ਸਾਰੇ, ਸਾਨੂੰ ਤਾਂ ਪਹਿਲਾਂ ਤੋਂ ਹੀ ਕੋਈ ਭੁਲੇਖਾ ਨਹੀਂ ਹੈ ਕਿ ਭਾਈ ਇਹ ਸਾਰੇ ਰਲ ਮਿਲ ਕੇ ਹੀ ਚੱਲ ਰਹੇ ਨੇ, ਇੱਕੋ ਥੈਲੀ ਦੇ ਛੱਟੇ ਬੱਟੇ ਨੇ। ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਇਕੱਠ ਸੱਦਿਆ ਗਿਆ ਅਕਾਲ ਤਖਤ, ਉਦੋਂ ਵੀ ਸਾਡਿਆਂ ਨੂੰ ਬਹੁਤਿਆਂ ਨੂੰ ਹੋਪਸ ਹੋਣ ਲੱਗ ਜਾਂਦੀਆਂ ਨੇ। ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਅਪੀਲ ਹੋਣੀ ਸ਼ੁਰੂ ਹੋ ਗਈ ਕਿ ਜੀ ਉਹ ਸਰਬੱਤ ਖਾਲਸਾ ਸੱਦੇ। ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਅਪੀਲ ਕੀਤੀ। ਉਹ ਭਾਈ ਉਹ ਉਹਨਾਂ ਦੀ ਜਿਹੜੀ ਹੈ ਉਹ ਖੇਡ ਦੇ ਬੰਟੇ ਨੇ, ਉਹ ਉਹਨਾਂ ਦੇ ਹੀ ਬੰਟੇ ਨੇ। ਉਹ ਤੁਹਾਡੀ ਖੁੱਤੀ 'ਚ ਕਦੇ ਆ ਕੇ ਡਿੱਗ ਪੈਣ, ਤੁਹਾਨੂੰ ਲੱਗੇ ਸਾਡੇ ਹੋ ਗਏ, ਇਵੇਂ ਨਹੀਂ ਹੈ। ਔਰ ਜਿਸ ਕਿਸਮ ਦਾ ਜਦੋਂ ਇੰਨਾ ਕੁ ਦਬਾਅ ਸੀ ਔਰ ਕਿਉਂਕਿ ਸੰਗਤ ਦੇ ਰੋਹ ਨੂੰ ਨਿਊਟਰਲਾਈਜ਼ ਕਰਨਾ ਸੀ, ਤੇ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਇਕੱਠ ਦੇ ਵਿੱਚ 24 ਘੰਟੇ ਦਾ ਨੋਟਿਸ ਦਿੱਤਾ ਹੈ ਪੰਜਾਬ ਸਰਕਾਰ ਨੂੰ ਕਿ ਜੀ ਸਾਰੇ ਮੁੰਡੇ ਛੱਡੋ ਜੋ ਫੜੇ ਹੋਏ ਨੇ ਤੁਸੀਂ ਸਾਰੇ। ਔਰ ਉਸ ਤੋਂ ਬਾਅਦ ਭਗਵੰਤ ਮਾਨ ਨੇ ਕਿਵੇਂ ਰਿਡੀਕਿਊਲ ਕੀਤਾ ਅਕਾਲ ਤਖਤ ਦੀ ਅਥਾਰਟੀ ਨੂੰ, ਜਥੇਦਾਰ ਨੂੰ, ਕਿ ਜੇ ਕੋਈ ਵੀ ਮਾੜਾ ਮੋਟਾ ਵੀ ਗੈਰਤ ਔਰ ਅਣਖ ਵਾਲਾ ਹੋਏ ਤੇ ਉਹ ਇੰਨੀ ਜਲਦੀ ਭੁੱਲਦਾ ਨਹੀਂ ਹੈ। ਅਸੀਂ ਤਾਂ ਉਸ ਖਿੱਤੇ ਨਾਲ ਸੰਬੰਧਿਤ ਹੈ ਪੰਜਾਬ ਦੇ, ਜਿੱਥੇ ਕਿਸੇ ਪਰਦਾਦੇ ਦੀ ਬੋਲੀ ਮਾਰੀ ਵੀ ਕਿਸੇ ਨੂੰ ਜਿਹੜੀ ਹੈ ਉਹ ਕਈ ਜਨਰੇਸ਼ਨਾਂ ਬਦਲਾ ਭਾਵਨਾ ਵੱਲ ਲੈ ਜਾਂਦੀਆਂ ਸੀ। ਇੰਨੇ ਬੇਗੈਰਤ ਨੇ। ਔਰ ਉਦੋਂ ਸਿੱਖ ਸੰਗਤ ਇਹਦੇ ਬਾਵਜੂਦ ਕਿ ਬਹੁਤਿਆਂ ਨੂੰ ਪਤਾ ਸੀ ਕਿ ਵੀ ਇਹ ਐਕਟਿੰਗ ਦਾ ਹਾਲ ਕੀ ਹੈ, ਲੇਕਿਨ ਉਹਨਾਂ ਨੇ ਭਗਵੰਤ ਮਾਨ ਨੂੰ ਜਿਸ ਕਿਸਮ ਦੇ ਛੱਤਰ ਫੇਰੇ ਹਰ ਪੋਸੀਬਲ ਤਰੀਕੇ ਦੇ ਨਾਲ, ਕਿਉਂਕਿ ਉਹਨਾਂ ਨੂੰ ਲੱਗਾ ਵੀ ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਨਹੀਂ ਰਿਡੀਕਿਊਲ ਕੀਤਾ ਗਿਆ, ਅਕਾਲ ਤਖਤ ਨੂੰ ਕੀਤਾ ਗਿਆ। ਹੁਣ ਇਸ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਕਿ NSA ਦੇ ਥੱਲੇ ਜੇ ਭੇਜੇ ਜਾ ਗਏ ਨੇ, ਲਾ ਐਂਡ ਆਰਡਰ ਦਾ ਸਟੇਟ ਦੀ ਪ੍ਰੋਬਲਮ ਹੈ ਕਿ ਵੀ 10 ਸਾਡੇ ਬੰਦੇ 2900 ਕਿਲੋਮੀਟਰ ਦੂਰ ਬਿਨਾਂ ਕਿਸੇ ਕੇਸ ਤੋਂ, ਜਿਹਦੇ 'ਚ ਕਿ ਕਿਸੇ ਦਾ ਕੋਈ ਮਰਡਰ ਨਹੀਂ ਹੋਇਆ, ਕੋਈ ਉਹਨਾਂ ਨੂੰ ਭੇਜਿਆ ਗਿਆ। ਇੱਕ ਪਾਸੇ ਇਹ ਮੰਗ ਹੈ ਕਿ ਭਾਈ ਉਹਨਾਂ ਨੂੰ ਫਿਰ ਉਸ ਦਿੱਲੀ ਦੇ ਵਿੱਚ ਜਿਸ ਪਾਰਟੀ ਦਾ ਰਾਘਵ ਚੱਡਾ ਰਾਜ ਸਭਾ ਮੈਂਬਰ ਹੈ, ਕਰਤਾ ਧਰਤਾ ਹੈ, ਕੇਜਰੀਵਾਲ ਦੀ ਜਿਹੜੀ ਢਿੱਲੀ ਜਿਹੀ ਮੁੱਛ ਹੈ ਉਹਦਾ ਵਾਲ ਵੀ ਹੈ, ਔਰ ਉਸੇ ਹੀ ਦਿੱਲੀ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ, ਉਸੇ ਹੀ ਕੇਜਰੀਵਾਲ ਸਰਕਾਰ ਦੇ ਥੱਲੇ, ਜਿਨ੍ਹਾਂ ਨੇ ਆਪਣੀ ਸਜ਼ਾ ਨਹੀਂ ਕਿੰਨੇ ਸਾਲ ਭੋਗ ਲਏ ਨੇ। ਔਰ ਸਿਰਫ ਉਹਨਾਂ ਦੇ ਫੈਸਲੇ ਦੇ ਉੱਤੇ ਜਿਹੜੀ ਉਹਨਾਂ ਦੀ ਕਮੇਟੀ ਹੈ, ਜਿਹੜੀ ਰਿਵਿਊ ਕਮੇਟੀ ਹੈ, ਉਹ ਉਹਨਾਂ ਦੀ ਅਰੈਸਟ ਦੀ ਫਾਈਲ ਦੇ ਉੱਤੇ ਵੀ ਬੈਠਾ ਹੋਇਆ, ਉਹੀ ਸਫਰ ਕਰ ਰਹੇ ਨੇ। ਫਿਰ ਇਸ ਦੇ ਨਾਲ ਅਸੀਂ ਦੇਖਦੇ ਕਿ ਇਹ ਸਾਰਾ ਹੋਣ ਦੇ ਬਾਵਜੂਦ ਇਸ ਕਿਸਮ ਦੀ,
ਔਰ ਅਕਾਲ ਤਖਤ ਦਾ ਜਥੇਦਾਰ ਕੋਈ ਮੰਦਰ ਦਾ ਪੰਡਤ ਨਹੀਂ ਹੈ। ਅਕਾਲ ਤਖਤ ਦੇ ਜਥੇਦਾਰਾਂ ਦਾ ਰੁਤਬਾ, ਔਰ ਇਹ ਇਕੱਲੀ ਗੱਲ ਇਹ ਨਹੀਂ ਹੈ, ਜਥੇਦਾਰ ਗੁਰਦਾਲ ਸਿੰਘ ਅਜਨੋਆ ਜਿਹੜੇ ਵਕਤੀ ਤੌਰ ਤੇ ਹੀ ਭਾਵੇਂ ਉਹਨਾਂ ਨੇ ਇੱਕ ਲੀਡ ਦੇ ਕੇ ਦੱਸਿਆ ਸੀ ਕਿ ਭਾਈ ਜਥੇਦਾਰ ਕੀ ਹੁੰਦਾ ਕਿ ਭਾਈ ਉਹਨਾਂ ਨੂੰ ਈਵਨ ਇੱਕ ਕੇਸ ਜਿਹੜਾ ਕਿਸੇ ਨੇ ਫਾਈਲ ਕੀਤਾ, ਮੈਨੂੰ ਯਾਦ ਨਹੀਂ ਹੈ ਕੀ ਕੇਸ ਸੀ, ਤੇ ਅਦਾਲਤ ਵੱਲੋਂ ਸੰਮਣ ਭੇਜੇ ਗਏ ਕਿ ਜੀ ਉਹ ਆਪਣਾ ਕੇਸ ਦੇਣ, ਔਰ ਉਹਨਾਂ ਨੇ ਕਿਹਾ ਸੀ ਕਿ ਅਕਾਲ ਤਖਤ ਦੁਨੀਆ ਦੇ ਸਾਰੇ ਤਖਤਾਂ ਤੋਂ ਉੱਪਰ ਹੈ ਔਰ ਉਹ ਦੁਨੀਆ ਦੇ ਕਿਸੇ ਤਖਤ ਵਾਲੇ ਨੂੰ ਜਾਂ ਕਿਸੇ ਤਖਤ ਜਾਂ ਕਾਨੂੰਨ ਜਿਸ ਤਖਤ ਦੇ ਥੱਲੇ ਕੋਈ ਕਾਨੂੰਨ ਹੈ ਉਹਨੂੰ ਜਵਾਬਦੇਹ ਨਹੀਂ ਹੈ, ਇਸ ਲਈ ਪੇਸ਼ ਹੋਣ ਦਾ ਸਵਾਲ ਹੀ ਪੈਦਾ ਨਹੀਂ। ਉਹ ਸਰਕਾਰ ਨੂੰ ਵਿਦਡਰਾ ਕਰਨਾ ਪਿਆ ਸੀ ਕਿ ਭਾਈ ਇਹ ਸਿੱਧੀ ਟੱਕਰ ਨਹੀਂ ਲੈਣੀ ਹੈ। ਤੇ ਦੂਸਰੇ ਪਾਸੇ ਉਸ ਪਾਰਟੀ ਦਾ, ਜਿਸ ਪਾਰਟੀ ਨੇ ਸਿੱਖੀ ਰਹੁ ਰੀਤਾਂ ਨੂੰ, ਜੋ ਕੁਝ ਅਸੀਂ ਪੰਜਾਬ 'ਚ ਦੇਖ ਰਹੇ ਹਾਂ ਇਸ ਇੱਕ ਵਰੇ ਦੇ ਵਿੱਚ ਭਗਵੰਤ ਮਾਨ ਦੇ ਆਉਣ ਤੋਂ ਬਾਅਦ, ਜਿਨ੍ਹਾਂ ਨੇ ਤੁਹਾਡੇ ਅੰਮ੍ਰਿਤ ਛਕਾਉਣ ਵਾਲਿਆਂ ਨੂੰ ਜਿਹੜਾ ਉਹ NSA ਲਾ ਕੇ ਭੇਜਿਆ ਹੋਇਆ, ਜਿਹੜੀ ਹਕੂਮਤ ਜ਼ਿੰਮੇਵਾਰ ਹੈ ਜੋ ਵੀ ਪੰਜਾਬ ਦੇ ਵਿੱਚ ਅੱਜ ਲਾ ਐਂਡ ਆਰਡਰ ਕੰਟਰੋਲ ਕਰਨ ਦੇ ਨਾਂ ਥੱਲੇ ਚੱਲ ਰਿਹਾ, ਤੇ ਇਹਨਾਂ ਸਾਰੀਆਂ ਪੰਥਕ ਸਮਾਗਮਾਂ ਨੂੰ ਛੱਡ ਕੇ ਜਾ ਕੇ ਉੱਥੇ ਇੱਕ ਗੈਰ ਸਿੱਖ, ਇਹ ਈਵਨ ਇੱਕ ਜ਼ਮਾਨਾ ਸੀ ਕਿ ਜਦੋਂ ਗਿਆਨੀ ਕਿਰਪਾਲ ਸਿੰਘ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੋਣ ਦੇ ਨਾਤੇ ਕਿਸੇ ਪਤਤ ਸਿੱਖ ਦੇ ਵਿਆਹ ਦੀ ਰਸਮ ਦੇ ਵਿੱਚ ਸ਼ਾਮਲ ਹੋਏ ਔਰ ਸੰਤ ਜਰਨੈਲ ਸਿੰਘ ਪਿੰਡਰਾਣਿਆਂ ਨੇ ਉਸ ਦੇ ਉੱਤੇ ਉਹਨੂੰ ਪੂਰਾ ਜਿਹੜਾ ਉਹ ਸਖਤ ਹੱਥਾਂ ਦੇ ਨਾਲ ਜਿਹੜਾ ਉਸ ਨੂੰ ਲਿਆ ਸੀ, ਆੜੇ ਹੱਥੀ ਜਿਹਨੂੰ ਕਹਿੰਦੇ ਨੇ, ਕਿ ਭਾਈ ਇਹ ਅਕਾਲ ਤਖਤ ਦਾ ਜਥੇਦਾਰ ਹੋਏ ਤਾਂ ਕਿਸੇ ਦਾੜੀ ਕੱਟੇ ਜਾਂ ਕਿਸੇ ਪਤਤ ਦੇ ਵਿਆਹ ਦੇ ਵਿੱਚ ਉਹ ਸ਼ਮੂਲੀਅਤ ਕਰੇ। ਤੇ ਇੱਥੇ ਤਾਂ ਇਹਨੇ ਸਾਰੀਆਂ ਹੀ ਹੱਦਾਂ ਟੱਪ ਦਿੱਤੀਆਂ। ਮਤਲਬ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਵੀ ਕੀ ਤੇਰਾ ਹੋਣਾ ਇਹ ਹੈ ਵੀ ਲੱਖ 2 ਲੱਖ ਲਿਫਾਫੇ ਚੋਂ ਦੇ ਦਿੱਤਾ ਹੋਣਾ। ਔਰ ਗਿਆਨੀ ਰਾਮ ਸਿੰਘ ਖਾਲਸਾ ਵਹੀਰ ਉਹਨਾਂ ਨੇ ਕਿਹਾ ਜੀ ਮੈਂ ਨਿੱਜੀ ਤੌਰ ਤੇ ਜਦੋਂ ਡੇਟ ਰੱਖੀ ਮੈਂ ਇਹਨਾਂ ਦੇ ਕੋਲ ਗਿਆ ਸੀ ਕਿ ਇਹ ਸਾਨੂੰ ਬਲ ਮਿਲੇਗਾ ਪੰਜਾਬ ਦੇ ਵਿੱਚ ਅੰਮ੍ਰਿਤ ਸੰਚਾਰ ਲਹਿਰ ਨੂੰ ਕਿ ਤੁਸੀਂ ਸ਼ਮੂਲੀਅਤ ਕਰੋ। ਤੇ ਉਹਨਾਂ ਨੇ ਕਹਿੰਦੇ ਜੀ ਮੈਨੂੰ ਇਹ ਕਿਹਾ ਸੀ ਕਿ ਵੀ ਮੈਨੂੰ ਕੋਈ ਰੁਝੇਵਾਂ ਹੈਗਾ ਬਹੁਤ ਜ਼ਰੂਰੀ, ਮੈਂ ਆ ਨਹੀਂ ਸਕਾਂਗਾ। ਤੇ ਕਹਿੰਦਾ ਵੀ ਮੈਨੂੰ ਇਹ ਨਹੀਂ ਸੀ ਪਤਾ ਵੀ ਇਹਦਾ ਰੁਝੇਵਾਂ ਉਹ ਰਾਘਵ ਚੱਡੇ ਦੀ ਜਿਹੜੀ ਹੈ ਉਹ ਰਿੰਗ ਸੈਰੇਮਨੀ ਹੈ ਕਿ ਜਿਹਦੇ ਚ ਉਹਨਾਂ ਨੇ ਜਾਣਾ। ਸੋ ਇਹ ਇੱਕ ਬਹੁਤ ਸ਼ਰਮਨਾਕ ਹਰਕਤ ਹੈ ਔਰ ਬੇਸ਼ੱਕ ਇੱਕ ਤਬਕੇ ਦੀ ਮੰਗ ਹੋਏਗੀ ਇਹਨੂੰ ਹਟਾ ਦਿਓ, ਕੋਈ ਹੋਰ ਐਕਟਿੰਗ ਵਾਲਾ ਆ ਜਾਏਗਾ, ਪਰ ਮੈਂ ਸਮਝਦਾ ਵੀ ਇਹ ਸਾਡੇ ਵੀਰ ਭਾਈ ਸੰਤੋਖ ਸਿੰਘ ਭਾਊ ਜੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਪਿਆਰ ਨਾਲ, ਟੋਰਾਂਟੋ ਤੋਂ, ਉਹਨਾਂ ਨੇ ਇੱਕ ਛੋਟੀ ਜਿਹੀ ਨਜ਼ਮ ਇਸ ਦੇ ਉੱਤੇ ਲਿਖੀ ਹੈ। ਇਹ ਸਾਰੇ ਵਰਤਾਰੇ ਨੂੰ ਦੇਖਦੇ ਆ, ਉਹਨਾਂ ਨੇ ਕਲਮਬੱਧ ਕੀਤਾ ਤੇ ਉਹਦਾ ਉਹਨਾਂ ਨੇ ਸਿਰਲੇਖ ਦਿੱਤਾ ਹੈ, ਸ਼ੇਰ ਦੀ ਖੱਲ ਵਿੱਚ ਭੇਡੂ ਬਣੇ ਫਿਰਦੇ ਜੋ ਕੌਮ ਦੇ ਮਾਲਕ, ਭੇਡੂ ਪਾਈ ਫਿਰਦੇ ਸ਼ੇਰ ਦੀ ਖੱਲ ਮੀਆਂ। ਹੁਣ ਕਿਉਂਕਿ ਜਦੋਂ ਅਸੀਂ ਜੰਗ ਹਿੰਦ ਪੰਜਾਬ ਪੜ੍ਹਦੇ ਹਾਂ ਫਿਰ ਸ਼ਾਹ ਮੁਹੰਮਦ ਉਹ ਅਕਸਰ ਆਪਣੀ ਪੋਇਟਰੀ ਦੇ ਵਿੱਚ ਅਖੀਰ ਸ਼ਬਦ ਮੀਆਂ ਇਸਤੇਮਾਲ ਕਰਦੇ ਨੇ। ਸੋ ਉਸ ਤਰਜ਼ ਦੇ ਉੱਤੇ ਬਣੇ ਫਿਰਦੇ ਜੋ ਕੌਮ ਦੇ ਮਾਲਕ, ਭੇਡੂ ਪਾਈ ਫਿਰਦੇ ਸ਼ੇਰ ਦੀ ਖੱਲ ਮੀਆਂ, ਖਾਕ ਛਾਣਦੇ ਫਿਰਨ ਸਰਕਾਰੀਆਂ ਦੀ, ਸ਼ਰਮ ਹਿਆ ਦੀ ਰਹੀ ਨਾ ਗੱਲ ਮੀਆਂ। ਇਹਨਾਂ ਦੁਸ਼ਟਾਂ ਨੇ ਸਾਡੇ ਫੜਾਏ ਬੱਚੇ, ਰਿਹਾ ਕੋਈ ਨਾ ਸ਼ੱਕ ਸ਼ੁਬਾ ਮੀਆਂ। ਲਾ ਕੇ ਸ਼ੇਰ ਦੀ ਖਲ ਨੂੰ ਪਰਾਂ ਰੱਖੋ, ਵਾਂਗ ਭੇਡੂਆਂ ਨਿਗਾਹੂ ਝੱਟ ਮੀਆਂ। ਕਲਗੀ ਵਾਲੇ ਨੂੰ ਦਿਖਾਓਗੇ ਮੂੰਹ ਕਿਹੜਾ, ਸ਼ਰਮ ਆਉਂਦੀ ਨਹੀਂ ਤੁਹਾਨੂੰ ਵੱਧ ਘੱਟ ਮੀਆਂ। ਮੈਂ ਸਮਝਦਾ ਕਿ ਭਾਈ ਇਹੀ ਇਸ ਤੋਂ ਵਧੀਆ ਢੰਗ ਨਾਲ ਇਹਨਾਂ ਦੀ ਕਰਤੂਤ ਨੂੰ ਬਿਆਨਿਆ ਨਹੀਂ ਜਾ ਸਕਦਾ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਫਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਰਾਹੀਂ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰਾ ਸਾਹਿਬਾਨ ਦੀ ਬਹਿਰੂਮਤੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋ ਹੁਣ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੇ ਸਰੋਵਰ ਦੇ ਕੰਢੇ ਬੈਠ ਕੇ ਸ਼ਰਾਬ ਪੀਣ ਦੀ ਨਿੰਦਨਯੋਗ ਜਿਹੜੀ ਹੈ ਘਟਨਾ, ਫਿਰ ਇਸ ਨਿੰਦਨਯੋਗ ਹਰਕਤ ਕਰਨ ਵਾਲੀ ਔਰਤ ਨੂੰ ਇੱਕ ਸ਼ਰਧਾਲੂ ਵੱਲੋਂ ਦਿੱਤੀ ਮੌਤ ਦੀ ਸਜ਼ਾ ਖਬਰਾਂ ਦੀ ਮੁੱਖ ਸੁਰਖੀਆਂ ਜਿਹੜਾ ਬਣਿਆ ਹੋਇਆ ਹੈ। ਸੋ ਪਰ ਕੀ ਇਹ ਸਿਲਸਿਲਾ ਕਦੀ ਖਤਮ ਹੋਵੇਗਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਮਨੋਵਿਗਿਆਨਕ ਵਰਤਾਰਾ ਹੁੰਦਾ ਹੈ ਜਿਹਨੂੰ ਅਸੀਂ ਸਾਈਕੋਲੋਜੀ ਕਹਿੰਦੇ ਹਾਂ ਜੀ, ਕਿ ਜਦੋਂ ਕੋਈ ਘਟਨਾ ਸ਼ੌਕਿੰਗ ਪਹਿਲੀ ਵਾਰ ਵਾਪਰਦੀ ਹੈ, ਤੁਸੀਂ ਉਸ ਨੂੰ ਬਹੁਤ ਸਦਮੇ ਵਜੋਂ ਲੈਂਦੇ ਹੋ। ਕਈ ਦਿਨ ਲੱਗ ਜਾਂਦੇ ਨੇ ਉਹਨੂੰ ਓਵਰਕਮ ਕਰਦੇ ਆ। ਬਿਲਕੁਲ। ਫਿਰ ਕੁਝ ਉਸ ਕਿਸਮ ਦਾ ਦੂਸਰੀ ਵਾਰ ਵਾਪਰਦਾ ਹੈ, ਫਿਰ ਤੁਹਾਨੂੰ ਉਹ ਅੱਗੇ ਜਿੰਨਾ ਸਦਮਾ ਨਹੀਂ ਹੁੰਦਾ, ਤੁਹਾਡਾ ਡਿਫੈਂਸ ਬਿਲਟ ਹੋਇਆ ਹੁੰਦਾ ਹੈ। ਫਿਰ ਤੀਸਰੀ ਵਾਰੀ, ਚੌਥੀ ਵਾਰੀ, ਫਿਰ ਜੇ ਇਸ ਕਿਸਮ ਦਾ ਹੀ ਵਰਤਾਰਾ ਰਹੇ ਤੇ ਤੁਹਾਡੀ ਸਾਰੀ ਸ਼ਖਸੀਅਤ ਦੇ ਵਿੱਚ ਇੱਕ ਨੈਗੇਟਿਵਿਟੀ ਜ਼ਰੂਰ ਹੁੰਦੀ ਹੈ, ਇੱਕ ਉਦਾਸੀਨਤਾ ਜ਼ਰੂਰ ਹੁੰਦੀ ਹੈ, ਪਰ ਤੁਸੀਂ ਮਜਬੂਰ ਜੇ ਵੀ ਹੋ ਜਾਂਦੇ ਹੋ। ਤੁਹਾਨੂੰ ਲੱਗਦਾ ਹੈ ਕਿ ਭਾਈ ਅਸੀਂ ਬੇਬਸ ਹਾਂ, ਕੁਝ ਨਹੀਂ ਕਰ ਸਕਦੇ। ਸੋ ਇਹ ਸਾਈਕੋਲੋਜੀਕਲ ਵਾਰਫੇਅਰ ਦੁਸ਼ਮਣ ਵੀ ਇਸਤੇਮਾਲ ਕਰਦਾ ਹੈ ਜਦੋਂ ਉਹਨਾਂ ਨੇ ਤੁਹਾਡਾ ਮਨੋਬਲ ਤੋੜਨਾ ਹੋਵੇ। ਇੱਕ ਤਾਂ ਕੁਦਰਤ ਵੱਲੋਂ ਹੁੰਦਾ ਹੈ, ਕਈ ਵਾਰ ਕਈ ਇਸ ਕਿਸਮ ਦੇ ਬਦਕਿਸਮਤ ਹੁੰਦੇ ਨੇ ਇੰਡੀਵਿਜੂਅਲ ਕਿ ਇੱਕ ਤੋਂ ਬਾਅਦ ਇੱਕ ਹਾਦਸਾ ਜ਼ਿੰਦਗੀ 'ਚ ਵਾਪਰਦਾ ਹੈ ਤੇ ਉਹਨਾਂ ਦੇ ਕੋਲ ਉਹਨੂੰ ਉਹ ਫਿਰ ਕਹਿ ਦਿੰਦੇ ਨੇ ਕਿ ਭਾਈ ਸਾਡੇ ਕਰਮਾਂ 'ਚ ਇਵੇਂ ਲਿਖਿਆ ਹੈ, ਰੱਬ ਨੇ ਇਵੇਂ ਚਾਹਿਆ, ਸਾਡੀ ਡੈਸਟਨੀ ਹੈ। ਪਰ ਜਦੋਂ ਤੁਸੀਂ ਇਨ ਸਟੇਟ ਆਫ ਵਾਰ ਹੋਵੋ, ਟੋਟਲ ਵਾਰ ਤੁਹਾਡੇ ਤੇ ਵਿੱਢੀ ਹੋਏ, ਤੇ ਜਿਸ ਚੀਜ਼ ਤੇ ਤੁਹਾਡੀ ਸਭ ਤੋਂ ਜ਼ਿਆਦਾ ਆਸਥਾ ਹੋਏ, ਵਿਸ਼ਵਾਸ ਹੋਏ, ਜਿੱਥੋਂ ਤੁਸੀਂ ਤਾਕਤ ਲੈਂਦੇ ਹੋ, ਜਿੱਥੋਂ ਤੁਸੀਂ ਸਭ ਕੁਝ ਮੰਗਦੇ ਹੋ। ਔਰ ਮੈਂ ਪਿਛਲੇ ਸੈਚਰਡੇ ਜਦੋਂ ਭਾਈ ਧਰਮ ਸਿੰਘ ਫਿਲਾਡੈਲਫੀਆ ਤੋਂ ਨੇ, ਉਹਨਾਂ ਦੇ ਬੇਟੇ ਦੇ ਆਨੰਦ ਕਾਰਜ 'ਚ ਸ਼ਮੂਲੀਅਤ ਦੇ ਲਈ ਗੁਰੂ ਨਾਨਕ ਫਾਊਂਡੇਸ਼ਨ ਮੈਰੀਲੈਂਡ, ਜਿੱਥੇ ਆਨੰਦ ਕਾਰਜ ਸੀ ਬੱਚੀ ਵਾਲੇ, ਉੱਥੇ ਰਹਿੰਦੇ ਨੇ, ਔਰ ਉਹਦੇ 'ਚ ਵੀ ਮੈਂ ਐਡਰੈਸ ਕਰਦਿਆਂ ਕਿਹਾ ਕਿ ਦੇਖੋ, ਜਦੋਂ ਅਸੀਂ ਗੁਰੂ ਦੇ ਅੱਗੇ ਮੰਗਦੇ ਹਾਂ, ਨਿੱਜੀ ਲਈ ਤਾਂ ਬਾਰਕ ਆਂਗੀ ਹੋ ਸਭ ਕੁਝ ਮੰਗਾ, ਅਸੀਂ ਆਪਣੀਆਂ ਦੁਨਿਆਵੀ ਲੋੜਾਂ ਮੰਗਦੇ ਹਾਂ ਜਿਵੇਂ ਬੱਚਾ ਆਪਣੇ ਮਾਪਿਓ ਤੋਂ ਮੰਗਦਾ। ਪਰ ਜਦੋਂ ਪੰਥ ਦੇ ਉੱਤੇ ਵੱਡਾ ਕ੍ਰਾਈਸਿਸ ਆਇਆ 18ਵੀਂ ਸਦੀ ਦਾ, ਜਦੋਂ ਅਸੀਂ ਵੱਡੇ ਘੱਲੂਘਾਰੇ ਦੀ ਗੱਲ ਕਰਦੇ ਹਾਂ ਕਿ ਇੱਕ ਦਿਨ ਵਿੱਚ 40 ਤੋਂ 50 ਹਜ਼ਾਰ ਜਿਹੜੇ ਸਿੱਖ ਨੇ ਉਹ ਮਾਰੇ ਜਾਂਦੇ ਨੇ, ਭਾਵੇਂ ਉਹਨਾਂ 'ਚ ਬਹੁਤ ਸਾਰੀਆਂ ਬੀਬੀਆਂ, ਬੱਚੇ, ਬਜ਼ੁਰਗ ਸਨ, ਲੜਦੇ ਵੀ, ਲੜਨ ਵਾਲੇ ਵੀ ਸਨ, ਔਰ ਜਿਹੜੇ ਸਰਵਾਈਵ ਕਰਦੇ ਨੇ ਉਹਨਾਂ 'ਚੋਂ ਵੀ ਕੋਈ ਵੀ ਐਸਾ ਨਹੀਂ ਹੈ ਜਿਹਦੇ ਸਰੀਰ ਤੇ ਜ਼ਖਮ ਨਾ ਹੋਏ। ਜਿਹੜੇ ਉਸ ਵੇਲੇ ਪੰਥ ਖਾਲਸਾ ਦੇ ਜਥੇਦਾਰ ਸੀ, ਦਲ ਖਾਲਸਾ ਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਸਰੀਰ ਤੇ 22 ਫੱਟ ਸੀ। ਔਰ ਉਦੋਂ ਵੀ ਜਦੋਂ ਕਿ ਪੰਥ ਆਪਣੀ ਆਜ਼ਾਦੀ ਲਈ, ਆਪਣੀ ਹੋਂਦ ਦੀ ਲੜਾਈ, ਖਾਲਸਾ ਜੋ ਕਿ ਰਾਜ ਕਰੇ ਹੈ, ਇੱਕ ਹੈ ਲੜ ਮਰੇ ਹੈ, ਇਸ ਸਿਧਾਂਤ ਦੇ ਲਈ ਖੜਾ ਸੀ। ਤੇ ਉਸ ਸ਼ਾਮ ਜਦੋਂ ਫਿਰ ਉਹ ਘੇਰੇ 'ਚੋਂ ਨਿਕਲ ਗਏ ਦੂਰ, ਔਰ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਤੇ ਮੰਗਿਆ ਇਹੀ ਸੀ ਪੰਥ ਨੇ, ਕਿਉਂਕਿ ਅਲਟੀਮੇਟਲੀ ਅਸੀਂ ਗੁਰੂ ਗ੍ਰੰਥ, ਸਾਡੀ ਜੀਵਨ ਦਾ ਬੇਸ਼ੱਕ ਅਸੀਂ ਪੋਲੀਟੀਕਲ ਪਾਵਰ ਲਈ ਜਾਂ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਜੁੜੇ ਹੋਏ ਹਾਂ, ਲੇਕਿਨ ਅਸੀਂ ਮੁਲਕ ਤਾਂ ਇਸ ਲਈ ਚਾਹੁੰਦੇ ਹਾਂ, ਜਾਂ ਇਸ ਲਈ ਅਸੀਂ ਇੱਕ ਜਿਓਗ੍ਰਾਫੀਕਲ ਬਾਉਂਡਰੀਜ਼ ਵਾਲਾ ਮੁਲਕ ਚਾਹੁੰਦੇ ਹਾਂ ਜਿੱਥੇ ਅਸੀਂ ਪੀਰੀ ਕਮਾ ਸਕੀਏ, ਜਿੱਥੇ ਬੇਖੌਫ ਹੋ ਕੇ ਬਿਨਾਂ ਆਪਣੀ ਧਾਰਮਿਕ ਆਜ਼ਾਦੀ ਨਾਲ ਸਮਝੌਤਾ ਕੀਤਿਆਂ ਜਿਹੜਾ ਅਸੀਂ ਗੁਰੂ ਨੂੰ ਪਿਆਰ ਔਰ ਜੀਵਨ ਦਾ ਮਨੋਰਥ
ਕਦੇ ਨਹੀਂ ਬਦਲਦਾ ਹੈ ਸਿੱਖ ਦਾ ਜੀਵਨ ਦਾ ਮਨੋਰਥ ਇਹੀ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹੀ ਸਾਡਾ ਆਧਾਰ ਹੈ। ਹੁਣ ਗੁਰੂ ਤੋਂ ਜੋ ਮੰਗਿਆ ਸੀ ਉਸ ਜ਼ਖਮੀ ਹਾਲਤ ਵਾਲੇ ਨਿਹੰਗ ਸਿੰਘ ਨੇ ਜਿਹੜਾ ਸੰਗਤ ਵੱਲੋਂ ਹੀ ਅਰਦਾਸ ਕਰ ਰਿਹਾ ਸੀ ਕਿ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਕਿ हे ਅਕਾਲ ਪੁਰਖ, हे ਸਤਿਗੁਰੂ, हे ਗੁਰੂ ਕਲਗੀਆਂ ਵਾਲੇ, ਬੌੜੀ ਕਰੋ। ਜੇ ਪੰਥ ਦੀ ਰੱਖਿਆ ਹੋਏਗੀ, ਪੰਥ ਹੋਏਗਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਦੇ ਭਲੇ ਦਾ ਸੁਨੇਹਾ, ਮਾਨਵ ਕਲਿਆਣਕਾਰੀ ਸੁਨੇਹਾ ਕੁੱਲ ਦੁਨੀਆ ਤੱਕ ਪਹੁੰਚੇਗਾ। ਜੇ ਪੰਥ ਹੀ ਨਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਕੌਣ ਅੱਗੇ ਲੈ ਕੇ ਜਾਏਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਡਾ ਦੁਸ਼ਮਣ ਉਸ ਜ਼ਮਾਨੇ 'ਚ ਤਾਂ ਮੁਗਲਿਆ ਹਕੂਮਤ ਨੇ ਦੂਸਰਾ ਤਾਂ ਵਿੰਗੇ ਟੇਢੇ ਤਰੀਕੇ ਨਾਲ ਉਹਨਾਂ ਨੇ ਧੀਰ ਮਲੀਏ, ਰਾਮ ਰਾਈਏ, ਮੀਣੇ, ਮਸੰਦ ਉਹਨਾਂ ਨੂੰ ਪ੍ਰਮੋਟ ਕੀਤਾ। ਪਰ ਅੱਜ ਜਿਸ ਦੁਸ਼ਮਣ ਨਾਲ ਸਾਡਾ ਵਾਹ ਹੈ, ਜਿਹੜਾ ਜਿਸ ਨੇ ਗੁਰੂ ਗ੍ਰੰਥ ਔਰ ਗੁਰੂ ਪੰਥ, ਇਹਨਾਂ ਨੇ ਪੰਥ ਨਾਲ ਤਾਂ ਜੋ ਕੀਤਾ ਹੀ ਕੀਤਾ, ਕਰ ਹੀ ਰਹੇ ਨੇ, ਟੋਟਲ ਵਾਰ ਹੈ ਹੀ ਹੈ। ਪਰ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਔਰ ਹੁਣ ਗੁਰਦੁਆਰਿਆਂ ਦੇ ਵਿੱਚ ਜੋ ਮਾਹੌਲ ਇਹਨਾਂ ਨੇ ਪਿਛਲੇ ਪੀਰੀਅਡ ਦੇ ਵਿੱਚ ਇੱਕ ਤੋਂ ਬਾਅਦ ਇੱਕ ਤਾਂ ਸੀ ਕਿ ਤੁਸੀਂ ਜੋ ਇਹਨਾਂ ਨੇ ਖੜੇ ਕੀਤੇ ਲੋਕ ਔਰ ਉਹਨਾਂ ਦਾ ਕੋਈ ਐਡਰੈਸ ਪਤਾ ਨਹੀਂ ਮਿਲਦਾ। ਤੁਸੀਂ ਦੇਖੋਗੇ ਵੀ ਜਿਹੜੀ ਵੀ ਘਟਨਾ ਵਾਪਰਦੀ ਹੈ, ਜੇ ਉਹਨੂੰ ਸੰਗਤ ਵੀ ਸਜ਼ਾ ਦੇ ਦਿੰਦੀ ਹੈ, ਉਸ ਦੀ ਪਿਕਚਰ ਵੀ ਹੁੰਦੀ ਹੈ CCTV ਕੈਮਰਿਆਂ 'ਚ, ਉਸ ਦਾ ਕੋਈ ਨਾ ਕੋਈ ਆਧਾਰ ਕਾਰਡ ਦਾ ਬੇਸ, ਪਰ ਉਹਦਾ ਕੋਈ ਵਾਰਸ ਅੱਗੇ ਨਹੀਂ ਆਉਂਦਾ। ਇੱਦਾਂ ਦੇ ਘਰੋਂ ਕੱਢੇ ਲੋਕ ਤਾਂ ਇਹ ਹੈ ਨਹੀਂ ਹੈ ਕਿ ਵੀ ਉਹਨਾਂ ਦਾ ਕੋਈ ਵਾਰਸ ਨਾ ਹੋਏ। ਉਹ ਤਾਂ ਜਿਹੜੇ ਚੋਰ ਡਾਕੂ ਜਿਨ੍ਹਾਂ ਨੂੰ ਫਾਂਸੀਆਂ ਦਿੱਤੀਆਂ ਜਾਂਦੀਆਂ ਸੀ, ਉਹਨਾਂ ਦੀ ਵੀ ਡੈੱਡ ਬੋਡੀ ਨੂੰ ਕਲੇਮ ਕਰਨ ਵਾਲੇ ਆ ਜਾਂਦੇ ਸੀ। ਫਿਰ ਇਹ ਕਿੱਥੋਂ ਆਉਂਦੇ ਨੇ, ਕੌਣ ਨੇ, ਕੌਣ ਇਹਨਾਂ ਨੂੰ ਟਾਸਕ ਦਿੰਦਾ ਹੈ, ਔਰ ਫਿਰ ਆਲਮੋਸਟ ਇੱਕ ਹੋਣ ਤੋਂ ਬਾਅਦ ਉਹ ਖਬਰਾਂ ਚੋਂ ਕਿਵੇਂ ਗਾਇਬ ਹੋ ਜਾਂਦੇ ਨੇ। ਜਦੋਂ ਤੁਸੀਂ ਇਹਨੂੰ ਦੇਖੋਗੇ ਫਿਰ ਕੋਈ ਭੁਲੇਖਾ ਨਹੀਂ ਹੁੰਦਾ ਕਿ ਜਿਹੜੀ ਏਜੰਸੀਆਂ ਦੀ ਖੇਡ, ਜੇ ਪੰਥ ਨੇ ਕ੍ਰਾਈਸਿਸ ਦੇ ਵਿੱਚ, ਜਿਵੇਂ ਮੈਂ ਵੱਡੇ ਘੱਲੂਘਾਰੇ ਦਾ ਜ਼ਿਕਰ ਕੀਤਾ, ਵੈਸੇ ਤਾਂ ਹਰ ਮੁਹਿੰਮ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਦਾ ਮਹਾਵਾਕ ਲੈ ਕੇ, ਹੁਕਮਨਾਮਾ ਲੈ ਕੇ ਹੁੰਦੀ ਸੀ। ਹਰ ਫੈਸਲਾ ਹੀ ਸਾਡੇ ਲਈ ਤਾਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਜਾਗਤ ਜੋਤ ਗੁਰੂ ਨੇ। ਪਰ ਮੈਂ ਐਕਸਟ੍ਰੀਮ ਕ੍ਰਾਈਸਿਸ ਦੀ ਗੱਲ ਕੀਤੀ ਕਿ ਜਦੋਂ ਪੰਥ ਦੇ ਉੱਤੇ ਭਾਰੀ ਭੀੜ ਬਣਦੀ ਹੈ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 'ਚ ਅਕਾਲ ਪੁਰਖ ਤੋਂ ਮੰਗਦੇ ਹੋ ਕਿ ਪੰਥ ਦੀ ਰੱਖਿਆ ਹੋਏ। ਤੇ ਅੱਜ ਉਹੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ 2015 ਤੋਂ ਅਸੀਂ ਦੇਖਦੇ ਹਾਂ ਕਿ ਇਵੇਂ ਉਹਨਾਂ ਨੇ ਆਪਣੀਆਂ ਗਨ ਸ਼ਾਟਸ ਥੱਲੇ ਲਿਆ ਹੋਇਆ ਕਿ ਕੋਈ ਹੁਣ ਤਾਂ ਐਸਾ ਹੋ ਗਿਆ ਕਿ ਕੋਈ ਦਿਨ ਐਸਾ ਨਹੀਂ ਗੁਜ਼ਰਦਾ। ਹੁਣ ਤਾਂ ਜਿਹੜੀਆਂ ਕੋਈ ਵੱਡੀਆਂ ਖਬਰਾਂ ਨੇ ਉਹ ਸੁਰਖੀਆਂ 'ਚ ਆਉਂਦੀਆਂ ਨੇ, ਕਿਤੇ ਗੁਟਕਾ ਬੇਅਦਬ ਹੋ ਰਿਹਾ, ਕਿਤੇ ਕੋਈ ਹੋਰ ਹੋ ਰਿਹਾ, ਉਹ ਹੁਣ ਖਬਰ ਵੀ ਨਹੀਂ ਬਣਦੀ। ਇਲਾਕੇ ਦੇ ਲੋਕਾਂ 'ਚ ਹੁੰਦੀ ਹੈ ਮਾੜੀ ਮੋਟੀ, ਜਾਂ ਪੰਜਾਬੀ ਅਖਬਾਰਾਂ 'ਚ ਕਿਤੇ ਹੇਠਲੇ ਕਾਲਮ 'ਚ ਜਾ ਕੇ ਲੱਗੀ ਹੁੰਦੀ ਹੈ। ਪਰ ਇਹ ਜਿਹੜੀਆਂ ਵੱਡੀਆਂ ਘਟਨਾਵਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਖਿਲਾਫ ਇਸ ਐਕਸ਼ਨ ਦੇ ਨਾਂ ਥੱਲੇ ਜੋ 18 ਮਾਰਚ ਤੋਂ ਵਰਤਾਰਾ ਇਸ ਗੱਲ ਦਾ ਧਿਆਨ ਰਹੇ ਕਿ ਪੰਜਾਬ ਇਸ ਵੇਲੇ ਪੂਰੀ ਤਰ੍ਹਾਂ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦਾ ਦਿਨਕਰ ਗੁਪਤਾ, ਉਹਦੇ ਥੱਲੇ ਉਹਦੀਆਂ ਏਜੰਸੀਆਂ ਦੇ ਬੰਦੇ ਕੰਮ ਕਰ ਰਹੇ ਨੇ। ਇੱਕ ਪਾਸੇ ਫੜੋ ਫੜੀ ਔਰ ਦੂਸਰਾ ਝੂਠੇ ਕੇਸਾਂ ਦਾ ਸਿਲਸਿਲਾ ਵੀ ਜਾਰੀ ਹੈ। ਪਰ ਇਸ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ 3 ਵੱਡੀਆਂ ਘਟਨਾਵਾਂ ਹੋ ਚੁੱਕੀਆਂ ਨੇ। ਪਹਿਲਾਂ ਮੋਰਿੰਡਾ ਦੇ ਗੁਰਦੁਆਰਾ ਸਾਹਿਬ ਇਤਿਹਾਸਕ, ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਇਸ ਲੈਵਲ ਦੀ ਘਟਨਾ, ਹਾਲਾਂ ਦਰਬਾਰ ਸਾਹਿਬ 'ਚ ਇੱਕ ਜਿਹੜੀ ਘਟਨਾ ਉਹਨਾਂ ਨੇ ਰੇਲਿੰਗ ਟੱਪ ਕੇ ਅੰਦਰ ਭੇਜਣ ਦੀ ਕੀਤੀ, ਉਹਦੀ ਕੋਈ ਆਇਡੈਂਟੀਟੀ ਕਦੇ ਨਹੀਂ ਆਈ। ਹਾਲਾਂ ਉਹਦੀ ਫੋਟੋ, ਉਹਦਾ ਪੂਰਾ ਕਰਕੇ ਡੈੱਡ ਬਾਡੀ, ਉਹਦੀ ਨੂੰ ਜਿਹੜਾ ਉਸ ਤੋਂ DNA ਸਾਰਾ ਕੁਝ ਕੱਢਿਆ ਗਿਆ, ਲੇਕਿਨ ਉਹ ਬਿਲਕੁਲ ਗਾਇਬ ਹੋ ਗਿਆ। ਪਰ 18 ਮਾਰਚ ਤੋਂ ਬਾਅਦ ਜਿਹੜੀ ਵੱਡੀ ਘਟਨਾ ਵਾਪਰਦੀ ਹੈ ਉਹ ਮੋਰਿੰਡਾ ਗੁਰਦੁਆਰਾ ਕੋਤਵਾਲੀ ਸਾਹਿਬ, ਜਿੱਥੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਜੀ ਨੂੰ ਇੱਕ ਰਾਤ ਲਈ ਰੱਖਿਆ ਗਿਆ ਸੀ। ਹੁਣ ਉਸ ਬੰਦੇ ਦਾ ਪਿਛੋਕੜ ਕੀ ਸੀ, ਕੋਈ ਉਹਦੇ ਤੇ ਨਹੀਂ। ਹਾਂ, ਪਹਿਲਾਂ ਇਸ ਗੱਲ ਨੂੰ ਯਕੀਨੀ ਬਣਾਇਆ ਉਹਨਾਂ ਦੇ SSP ਕਹਿਣ ਨੂੰ ਕਿ ਜੀ ਉਹ ਜੱਟ ਸਿੱਖ ਪਰਿਵਾਰ ਨਾਲ ਸੰਬੰਧ, ਸ਼ਕਲ ਵੀ ਉਹਦੀ ਸਿੱਖਾਂ ਵਾਲੀ, ਲੇਕਿਨ ਕਿ ਜੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ। ਲੇਕਿਨ ਫਿਰ ਜਿਨ੍ਹਾਂ ਸਰਕਮਸਟਾਂਸਿਸ 'ਚ ਉਹਦੀ ਮੌਤ ਹੁੰਦੀ ਹੈ, ਹਾਲਾਂ ਜਿਵੇਂ ਮੈਂ ਕਿਹਾ ਕਿ ਵਿਸ਼ਵਾਸ ਵਾਲਿਆਂ ਨੇ ਕਿਹਾ ਕਿ ਜੀ ਰੱਬ ਨੇ ਉਹਨੂੰ ਕੀਤਾ, ਉਹਦਾ ਸਾਹ ਰੁਕ ਗਿਆ। ਨਹੀਂ, ਇਹ ਦੇਖਣ ਵਾਲੀ ਗੱਲ ਇਹ ਹੈ
ਕਿ ਉਹ ਸ਼ਾਇਦ ਜਿਹੜੇ ਲੋਕ ਕਈ ਵਾਰੀ ਲੋੜਵੰਦ ਹੁੰਦੇ ਨੇ, ਹਾਲਾਤਾਂ 'ਚ ਹੁੰਦੇ ਨੇ, ਏਜੰਸੀਆਂ ਉਹਨਾਂ ਨੂੰ ਵਰਤਦੀਆਂ ਨੇ, ਪਰ ਜਿਨ੍ਹਾਂ ਨੇ ਵਰਤਿਆ ਹੁੰਦਾ ਉਹ ਫਿਰ ਉਸ ਆਵਾਜ਼ ਨੂੰ ਬੰਦ ਕਰ ਦਿੰਦੀਆਂ ਨੇ ਕਿ ਉਹ ਜਦੋਂ ਮੈਜਿਸਟ੍ਰੇਟ ਦੇ ਸਾਹਮਣੇ ਜਾਏਗਾ ਤਾਂ ਬੋਲੇਗਾ ਕਿ ਭਾਈ ਕੀ ਹੈਗਾ। ਫਿਰ ਇਹ ਹੋਇਆ ਜੀ ਉਹ ਬਹੁਤ ਉਹਦਾ ਸਾਹ ਰੁਕਣ ਲੱਗਾ, ਹਸਪਤਾਲ ਲਿਆਂਦਾ, ਮੌਤ ਹੋ ਗਈ। ਬਹੁਤਿਆਂ ਨੇ ਸ਼੍ਰੋਮਣੀ ਕਮੇਟੀ ਸਮੇਤ ਉਹਨਾਂ ਨੇ ਕਿਹਾ ਜੀ ਸਜ਼ਾ ਦੇ ਦਿੱਤੀ, ਗੁਰੂ ਨੇ ਸਜ਼ਾ ਦੇ ਦਿੱਤੀ, ਗੱਲ ਮੁਕਾ ਦਿੱਤੀ, ਬਿਲਕੁਲ ਗੱਲ। ਫਿਰ ਉਹ ਜਿਹੜਾ ਤੁਸੀਂ ਫਤਿਹਗੜ੍ਹ ਸਾਹਿਬ ਤੋਂ, ਕੋਤਵਾਲੀ ਸਾਹਿਬ, ਮੋਰਿੰਡਾ ਤੋਂ ਏਜੰਸੀਆਂ ਦਾ ਸਿਨੈਰੀਓ ਅੰਮ੍ਰਿਤਸਰ 'ਚ ਸ਼ਿਫਟ ਹੋ ਜਾਂਦਾ ਜੀ। ਗਲਿਆਰਾ ਦਰਬਾਰ ਸਾਹਿਬ ਕੰਪਲੈਕਸ ਦੇ ਨੇੜੇ ਉਹੀ ਹੈਰੀਟੇਜ ਸਟਰੀਟ ਇੱਕ ਬਲਾਸਟ, ਫਿਰ 48 ਘੰਟੇ ਬਾਅਦ ਦੂਸਰਾ ਬਲਾਸਟ, ਫਿਰ ਗੁਰੂ ਰਾਮਦਾਸ ਸਰਾਂ ਦੀ ਬੈਕ ਤੇ ਫਿਰ ਜਿਹੜੇ ਉਸ ਦੇ ਕਲਾਕਾਰ ਦਿਖਾਏ ਜਾਂਦੇ ਨੇ ਜਿਨ੍ਹਾਂ ਨੇ ਉਹ ਸਾਰਾ ਕੁਝ ਕੀਤਾ, ਉਹਦੇ 'ਚ ਗਲ 'ਚ ਕਿਰਪਾਨਾਂ ਪਾਉਣ ਵਾਲੇ ਤੁਹਾਨੂੰ ਨਜ਼ਰ ਆਉਂਦੇ ਨੇ। ਨਾਲ ਦੀ ਨਾਲ ਖਬਰ ਤੁਸੀਂ ਦੇਖੋਗੇ ਕਿ ਵੀ 19 ਕੁ ਖਬਰ ਹੀ ਹੈ ਕਿ ਜੀ ਉਹਨਾਂ ਨੇ ਕੀਤਾ 1.5 ਕਿਲੋ ਫਲਾਣਾ ਮਿਲਿਆ, ਫਲਾਣੇ ਕੋਲ ਫਾਇਰ ਕਰੈਕਰ ਦਾ ਲਾਇਸੈਂਸ ਸੀ, ਉਹ ਜਿਹੜੇ ਨੇ ਉਹ ਕੋਈ ਧਮਾਕਾ ਵੱਡਾ ਨਹੀਂ ਸੀ ਕਰਨਾ ਚਾਹੁੰਦੇ। ਨਾਲ ਦੀ ਨਾਲ ਆ ਗਿਆ ਜੀ ਉਹਨਾਂ ਕੋਲ ਰੈਡੀਕਲ ਲਿਟਰੇਚਰ ਮਿਲਿਆ, ਜਿਵੇਂ ਖਾਲਿਸਤਾਨੀ ਜਾਂ ਦੂਜੀ। ਪਰ ਤੁਸੀਂ ਦੇਖੋਗੇ ਕਿ ਖਬਰ ਗਾਇਬ ਹੋ ਗਈ ਵੀ ਉਹ ਲਿਟਰੇਚਰ ਕੀ ਸੀ, ਕਿਹਦੇ ਨਾਂ ਸੀ, ਕਿਹਨੇ ਭੇਜਿਆ, ਉਹ ਬਿਲਕੁਲ ਸਿਨੈਰੀਓ ਤੋਂ ਗਾਇਬ ਹੋ ਗਿਆ। ਹੁਣ ਅਸੀਂ ਦੇਖਦੇ ਹਾਂ ਕਿ ਵੀਕਐਂਡ ਤੇ ਜਿਹੜੀ ਘਟਨਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ 'ਚ ਵਾਪਰਦੀ ਹੈ, ਇਸ ਗੱਲ ਦਾ ਧਿਆਨ ਰਹੇ ਕਿ ਦੂਖ ਨਿਵਾਰਨ ਸਾਹਿਬ ਪਟਿਆਲਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਦੇ ਵਿੱਚ ਇਤਿਹਾਸਕ ਗੁਰਦੁਆਰਾ ਹੈ, ਇਸ ਦੀ ਨਾ ਸਿਰਫ ਵੱਡੀ ਅਹਿਮੀਅਤ ਹੈ, ਈਵਨ ਜੂਨ 84 ਦੇ ਹਵਾਲੇ ਨਾਲ ਜਦੋਂ ਅਸੀਂ ਭਾਰਤੀ ਫੌਜ ਦੇ ਹਮਲੇ ਦੀ ਗੱਲ ਕਰਦੇ ਹਾਂ ਟੈਂਕਾਂ ਤੋਪਾਂ ਦੇ ਨਾਲ, ਤੇ ਜਿਨ੍ਹਾਂ ਥਾਵਾਂ ਦੇ ਉੱਤੇ ਟੈਂਕ ਲਿਆਂਦੇ ਗਏ ਸੀ, ਜਿਨ੍ਹਾਂ 'ਚ ਜ਼ਾਹਰ ਹੈ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ, ਗੁਰਦੁਆਰਾ ਤਰਨਤਾਰਨ ਸਾਹਿਬ ਦੀਆਂ ਪਰਿਕਰਮਾ 'ਚ, ਗੁਰਦੁਆਰਾ ਮੁਕਤਸਰ ਸਾਹਿਬ ਦੀ ਪਰਿਕਰਮਾ 'ਚ, ਔਰ ਗੁਰਦੁਆਰਾ ਦੂਖ ਨਿਵਾਰਨ ਪਟਿਆਲਾ। ਸੋ ਇਸ ਲੈਵਲ ਦਾ ਗੁਰਦੁਆਰਾ ਸਾਹਿਬ ਹੈ, ਕਿਉਂਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜਾ ਇਹਨਾਂ ਦਾ ਸਾਰਾ, ਜੇ ਤੁਸੀਂ ਉਹਨਾਂ ਨੂੰ ਦੇਖੋ ਕਿ ਜਿਹੜੀ ਇਹਨਾਂ ਦੀ ਕਾਰਜਸ਼ੈਲੀ ਹੈ ਏਜੰਸੀਆਂ ਦੀ, ਉਹਨਾਂ ਨੇ ਹੁਣ ਦੂਖ ਨਿਵਾਰਨ ਸਾਹਿਬ ਪਟਿਆਲਾ 'ਚ ਜਿਹੜੀ ਘਟਨਾ ਹੈ ਉਹ ਸਾਹਮਣੇ ਮੀਡੀਆ 'ਚ ਉਹਨਾਂ ਨੇ ਕਿਹਾ ਜੀ ਕਿਉਂਕਿ 9:30 ਦੇ ਕਰੀਬ ਸ਼ਾਮ ਨੂੰ ਜਦੋਂ, ਕਿਉਂਕਿ ਇਕੱਲਾ ਪਟਿਆਲੇ ਦੀ ਸੰਗਤ ਹੀ ਨਹੀਂ, ਬਹੁਤ ਦੂਰ ਦਰਾਡਿਓਂ ਵੀ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਦੂਖ ਨਿਵਾਰਨ ਸਾਹਿਬ ਪਟਿਆਲਾ ਹੁੰਦੀਆਂ ਨੇ ਕਿ ਸ਼ਾਮ ਨੂੰ 10 ਵਜੇ ਸਮਾਪਤੀ ਹੁੰਦੀ ਹੈ ਜੋ ਵੀ ਮਹਾਰਾਜ ਦਾ, 9:30 ਵਜੇ ਦੇ ਨੇੜੇ ਕਿ ਜੀ ਉਹਨਾਂ ਨੇ ਜਿਹੜੀ ਸੰਗਤਾਂ ਨੇ ਔਰ ਉਹਨਾਂ ਦੇ ਜਿਹੜੇ ਸੇਵਾਦਾਰ ਨੇ, ਉਹਨਾਂ ਨੇ ਦੇਖਿਆ ਕਿ ਇੱਕ 30-35 ਸਾਲਾਂ ਦੀ ਔਰਤ ਸਰੋਵਰ ਦੇ ਕੰਢੇ ਬੈਠ ਕੇ ਸ਼ਰਾਬ ਦੀ ਬੋਟਲ ਜਿਹੜੀ ਹੈ ਉਹਦੇ ਹੱਥ 'ਚ ਉਹ ਸ਼ਰਾਬ ਪੀ ਰਹੀ ਹੈ, ਔਰ ਉਹਨਾਂ ਨੇ ਉਹਨੂੰ ਜਿਹੜਾ ਉਹ ਉਠਾਇਆ, ਉਹ ਅੱਗੋਂ ਲੜਨ ਪਈ, ਉਹਨੇ ਬੋਟਲ ਤੋੜੀ, ਇੱਕ ਨੂੰ ਜ਼ਖਮੀ ਕੀਤਾ। ਉਹਨੂੰ ਜਦੋਂ ਤੱਕ ਮੈਨੇਜਰ ਦੇ ਕਮਰੇ 'ਚ ਲਿਆਂਦਾ ਗਿਆ ਔਰ ਉਹ ਪੁਲਿਸ ਨੂੰ ਵੀ ਮੈਨੇਜਰ ਨੇ ਸੱਦ ਲਿਆ, ਉਹਨੇ ਕੋਈ ਦੱਸਿਆ ਨਹੀਂ। ਫਿਰ ਜਦੋਂ ਪੁਲਿਸ ਦੇ ਹਵਾਲੇ ਪੁਲਿਸ ਉਹਨੂੰ ਲੈ ਕੇ ਜਾ ਰਹੀ ਸੀ ਤੇ ਇੱਕ ਨਿਰਮਲਜੀਤ ਸਿੰਘ ਨਾਂ ਦੇ ਸਿੰਘ ਨੇ ਜਿਹੜੇ, ਉਹਨੇ ਆਪਣਾ ਰਿਵਾਲਵਰ ਕੱਢਿਆ ਔਰ ਗੋਲੀਆਂ ਮਾਰ ਕੇ ਉਹਨੂੰ ਥਾਈਂ ਮਾਰ ਦਿੱਤਾ। ਔਰ ਫਿਰ ਜਿਹੜੀਆਂ ਫੋਟੋਆਂ ਆਉਂਦੀਆਂ ਨੇ ਉਹ ਨਿਰਮਲਜੀਤ ਸਿੰਘ ਨੂੰ ਪੁਲਿਸ ਲਿਜਾ ਰਹੀ ਹੈ। ਫਿਰ ਇਹ ਹੈ ਜੀ ਜਦੋਂ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਾਂ ਦੂਜਾ, ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ, ਉਹਨਾਂ ਦੇ ਪੇਰੈਂਟਸ ਨੂੰ ਅੱਜ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੇ ਆਦੇਸ਼ ਦੇ ਉੱਤੇ ਮਾਤਾ ਪਿਤਾ ਨੂੰ ਸਿਰੋਪਾਓ ਦਿੱਤਾ ਗਿਆ, ਉਹਨਾਂ ਦੇ ਭਰਾਵਾਂ ਦੇ ਇੰਟਰਵਿਊ ਆਏ ਕਿ ਜੀ ਅਸੀਂ ਤਾਂ ਫਖਰ ਕਰਦੇ ਹਾਂ ਕਿ ਵੀ ਇਹ, ਔਰ ਇਹ ਨਿਰਮਲਜੀਤ ਸਿੰਘ ਜਿਹੜੇ ਨੇ ਇਹ ਰੀਅਲ ਐਸਟੇਟ ਦਾ ਜਿਹੜਾ ਕਾਰੋਬਾਰ ਕਰਦੇ ਨੇ। ਆਪਣੀ ਉਹਨਾਂ ਦੀ ਜ਼ਿੰਦਗੀ 'ਚ ਵੀ ਆਇਆ ਕਿ ਜੀ ਉਹਨਾਂ ਦਾ ਆਪਣੀ ਜੀਵਨ ਸਾਥਣ ਨਾਲ ਤੋੜ ਵਿਛੋੜ ਹੋਇਆ ਕੁਝ ਸਮਾਂ ਪਹਿਲਾਂ। ਹੁਣ ਜਦੋਂ ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਦੇਖਦੇ ਹੋ, ਹਾਲਾਂ ਬਹੁਤ ਸਾਰਿਆਂ ਨੇ ਬਹੁਤ ਸ਼ਲਾਘਾ ਕੀਤੀ, ਉਹਨਾਂ ਨੇ ਕਿਹਾ ਜੀ ਕਿਸੇ ਨੂੰ ਪੁਲਿਸ ਦੇ ਹਵਾਲੇ ਨਾ ਕੀਤਾ ਜਾਏ, ਜਿਹੜਾ ਵੀ ਇਸ ਕਿਸਮ ਦਾ ਕੁਕਰਮ ਕਰਦਾ ਉਹਨੂੰ ਮੌਕੇ ਤੇ ਹੀ ਸਜ਼ਾ ਦੇਣੀ ਚਾਹੀਦੀ ਹੈ। ਔਰ ਨਿਰਮਲਜੀਤ ਸਿੰਘ ਇੱਕ ਜਿਹੜਾ ਉਹ ਇਨਸਟੈਂਟ ਹੀਰੋ ਨੇ, ਹੀਰੋ ਵਾਂਗ ਸਾਰੇ ਦੇਖਦੇ ਨੇ ਕਿ ਭਾਈ ਉਹਨਾਂ ਨੇ ਜਿਹੜਾ, ਔਰ ਗੁਰਦੁਆਰੇ ਦੇ ਮੈਨੇਜਰ ਗ੍ਰੰਥੀ ਦਾ ਵੀ ਕਹਿਣਾ ਹੈ ਕਿ ਨਿਰਮਲਜੀਤ ਸਿੰਘ ਲਗਾਤਾਰ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਆ ਕੇ ਸੇਵਾ ਕਰਨ ਵਾਲੇ ਸ਼ਰਧਾਲੂ ਸਿੰਘ ਨੇ। ਔਰ ਉਹਨਾਂ ਦੀਆਂ ਭਾਵਨਾਵਾਂ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਆ ਕਰਤੂਤ ਬਾਅਦ 'ਚ ਆਇਆ ਕਿ ਜੀ ਉਹਦਾ ਜਿਹੜਾ ਉਸ ਬੀਬੀ ਦਾ ਪਰਸ ਫੋਲਿਆ ਗਿਆ,
ਉਹਦੇ ਚੋਂ ਵੀ ਜ਼ਰਦੇ ਦੀਆਂ ਪੁੜੀਆਂ ਔਰ ਨਸ਼ੀਲੀਆਂ ਗੋਲੀਆਂ ਨਿਕਲੀਆਂ। ਫਿਰ ਆਇਆ ਜੀ ਉਹਦਾ ਆਧਾਰ ਕਾਰਡ, ਉਹਦਾ ਨਾਮ ਪਰਵਿੰਦਰ ਕੌਰ ਹੈ ਔਰ ਫਲਾਣਾ ਰੀਅਲ ਐਸਟੇਟ ਪਟਿਆਲੇ ਜਾਂ ਫਲਾਣੇ 'ਚ ਉਹਦੀ ਰਿਹਾਇਸ਼ ਹੈ। ਜਦੋਂ ਉੱਥੇ ਪਤਾ ਕੀਤਾ ਗਿਆ ਤਾਂ ਉੱਥੇ ਤੇ ਉਹ ਹੈ ਹੀ ਨਹੀਂ ਸੀ। ਜਿਹੜਾ ਵੀ ਉਹਦਾ ਐਡਰੈਸ ਸੀ ਉੱਥੇ ਪੇਇੰਗ ਗੈਸਟ ਸੀ। ਉਹਨਾਂ ਨੇ ਕਿਹਾ ਜੀ ਉਹ ਤਾਂ 2 ਸਾਲ ਤੋਂ ਗਈ ਹੋਈ ਹੈ ਕਿਤੇ। ਫਿਰ ਉਹ SSP ਬਰੀਫ ਕਰ ਰਿਹਾ ਕਿ ਜੀ ਉਹਨੇ ਜ਼ੀਰਕਪੁਰ ਤੋਂ ਗੱਡੀ ਫੜੀ ਸੀ। ਫਿਰ ਆਇਆ ਜੀ ਉਹਦਾ ਕੋਈ ਪਤਾ ਨਹੀਂ ਲੱਗਾ। ਹਾਂ, ਇੱਕ ਪਟਿਆਲੇ ਦਾ ਡੀ ਐਡਿਕਸ਼ਨ ਸੈਂਟਰ ਹੈ, ਉਹਨਾਂ ਨੇ ਕਿਹਾ ਕਿ ਉਹ ਅਲਕੋਹਲਿਕ ਸੀ ਔਰ ਨਸ਼ਿਆਂ ਦਾ ਇਸਤੇਮਾਲ ਕਰਦੀ ਸੀ ਔਰ ਉਹ ਜਿਹੜਾ ਉਸਨੇ ਜਿਹੜਾ ਉਸ ਤੋਂ ਬਾਅਦ ਉੱਥੋਂ ਚਲੀ। ਹੁਣ ਤੁਸੀਂ ਦੇਖੋਗੇ ਕਿ ਵੀ ਇਹ ਖਬਰ ਵੀ ਗਾਇਬ ਹੋ ਜਾਏਗੀ ਔਰ ਇਹਨਾਂ ਨੂੰ ਉਹਦਾ ਨਾਂ ਜ਼ਰੂਰ ਇਹਨਾਂ ਨੇ ਪਰਵਿੰਦਰ ਕੌਰ ਇਹ ਦੱਸ, ਜਿਵੇਂ ਕੋਤਵਾਲੀ ਸਾਹਿਬ ਵਾਲੇ ਗੁਰਦੁਆਰੇ ਦਾ ਉਹਦੀ ਤਾਂ ਸ਼ਕਲ ਵੀ ਉਹੀ, ਹੁਣ ਇਹਦੇ ਜੀਨ ਪਾਈ ਹੋਈ ਹੈ ਔਰ ਉਸ ਨੂੰ ਸ਼ਰਾਬੀ ਹਾਲਤ 'ਚ ਇਹ ਟੈਸਟੀਫਾਈ ਕਈਆਂ ਨੇ ਕੀਤਾ ਕਿ ਜੀ ਸ਼ਰਾਬੀ ਸੀ, ਬੋਟਲ ਸੀ। ਹੁਣ ਤੁਸੀਂ ਇਸ ਸਾਰੇ ਨੂੰ ਦੇਖੋ ਕਿ ਵੀ ਇੱਕ ਪਾਸੇ ਅਜੇ ਤੱਕ ਵੀ ਉਹਦਾ ਕੋਈ ਘਰ ਪਤਾ ਟਿਕਾਣਾ ਔਰ ਕੋਈ ਉਹਦੀ ਲਾਸ਼ ਨੂੰ ਕਲੇਮ ਕਰਨ ਦੇ ਲਈ ਜੇ ਇਸ ਲੈਵਲ ਦੀ ਇਹ ਸਿੱਖਾਂ ਦੀ ਕੁੜੀ ਹੋਏ ਔਰ ਇਸ ਲੈਵਲ ਤੇ ਜਿਹੜਾ ਜ਼ਾਹਰ ਹੈ ਜਿਸ ਕਿਸਮ ਦਾ ਉਹਨੇ ਪਹਿਰਾਵਾ ਵੀ ਪਹਿਨਿਆ ਹੋਇਆ ਹੈ, ਇਹ ਕੋਈ ਆਰਡੀਨਰੀ ਪੰਜਾਬੀ ਪਿੰਡੂ ਕੁੜੀਆਂ ਤਾਂ ਪਹਿਨਦੀਆਂ ਨਹੀਂ ਹੈ। ਜਾਂ ਫਿਰ ਇਸ ਕਿਸਮ ਦੀ ਹਰਕਤ ਕਰਨ ਵਾਲਾ ਕੰਮ ਜਿੰਨਾ ਮਰਜ਼ੀ ਕੋਈ ਨਸ਼ਈ ਹੋਏ, ਜਿੰਨਾ ਮਰਜ਼ੀ ਕੋਈ ਦੂਸਰਾ ਹੋਏ। ਸੋ ਇਸ ਵੇਲੇ ਜਿਹੜਾ ਡਿਬੇਟ ਦੋਨੋਂ ਜਿਹੜਾ ਸਰਕਾਰੀ ਲਾਈਨ ਹੈ ਉਹਨਾਂ ਨੇ ਤੇ ਦੇਖ ਲਓ ਜੀ ਹੁਣ ਉਹ ਇਹ ਪ੍ਰਭਾਵ ਕਿਸ ਹੱਦ ਤੱਕ ਜਾ ਰਿਹਾ ਹੈ ਕਿ ਭਾਈ ਗੁਰਦੁਆਰਿਆਂ ਦੇ ਵਿੱਚ ਵੀ ਅੱਜ ਗੁਰਦੁਆਰੇ ਸੁਰੱਖਿਅਤ ਨਹੀਂ ਨੇ। ਜੇ ਦਰਬਾਰ ਸਾਹਿਬ 'ਚ ਘਟਨਾ ਵਾਪਰਦੀ ਹੈ ਬੰਬ ਧਮਾਕਿਆਂ ਦੀ ਦੂਜੇ, ਉਹਦਾ ਨਤੀਜਾ ਕੀ ਹੁੰਦਾ ਹੈ? ਹੁਣ ਅਸੀਂ ਖਬਰ ਦੇਖਦੇ ਹਾਂ ਕਿ ਜੀ ਨਾਓ ਵਿਮਨ ਟੂ ਡੈਪਿਊਟਡ ਐਟ ਗੋਲਡਨ ਟੈਂਪਲ ਫਾਰ ਫ੍ਰਿਸਕਿੰਗ। ਸ਼੍ਰੋਮਣੀ ਕਮੇਟੀ ਨੇ ਫੌਰਨ ਔਰਤਾਂ ਵੀ ਭਰਤੀ ਕਰ ਲਈਆਂ ਜਿਹੜੀਆਂ ਹੁਣ ਤਲਾਸ਼ੀ ਲੈਣਗੀਆਂ ਔਰਤਾਂ ਦੀ ਕਿ ਵੀ ਕਿਉਂਕਿ ਇਹ ਹੋਇਆ ਕਿ ਜੀ ਜਿਹੜੇ ਮਲਟੀਪਲ ਬੰਬ ਬਲਾਸਟ ਹੋਏ ਉਹਨਾਂ 'ਚ 4-5 ਬੰਦੇ ਸੀ, ਇੱਕ ਬੀਬੀ ਵੀ ਸੀ। ਉਹਨਾਂ ਨੇ ਕਿਹਾ ਜੀ ਹੁਣ ਤੁਸੀਂ ਇੱਕ ਐਡੀਸ਼ਨਲ ਬੋਝ ਵੀ ਪਾਓਗੇ, ਪਲੱਸ ਹੁਣ ਕਦੇ ਇਹ ਅਸੀਂ ਸੋਚ ਵੀ ਨਹੀਂ ਸੀ ਸਕਦੇ ਕਿ ਬਈ ਅਸੀਂ ਗੁਰਦੁਆਰੇ ਜੂਨ 84 ਜਦੋਂ ਫੌਜ ਦਾ ਕਬਜ਼ਾ ਸੀ ਉਦੋਂ ਤੁਸੀਂ ਤਲਾਸ਼ੀਆਂ ਦੇ ਕੇ ਅੰਦਰ ਜਾਂਦੇ ਸੀ ਔਰ ਉਦੋਂ ਕਈ ਗਏ ਹੀ ਨਹੀਂ, ਜਾਂਦੇ ਹੀ ਨਹੀਂ ਸੀ ਕਿ ਅਸੀਂ ਤਲਾਸ਼ੀ ਦੇ ਕੇ ਨਹੀਂ ਜਾਣਾ। ਹੁਣ ਤੁਹਾਡੇ ਗੁਰਦੁਆਰਾ ਸਾਹਿਬਾਨ ਇਤਿਹਾਸਕ ਗੁਰਦੁਆਰਿਆਂ ਦਾ ਉਹਨਾਂ ਨੇ ਇਹ ਹਾਲ ਕਰ ਦਿੱਤਾ ਹੈ ਕਿ ਨਾਰਮਲ ਹਾਲਤ ਦੇ ਵਿੱਚ ਤੁਸੀਂ ਗੁਰਦੁਆਰੇ ਨਹੀਂ ਜਾ, ਬੀਬੀਆਂ ਨੂੰ ਵੀ ਉਹਨਾਂ ਦੇ ਪਰਸ ਫੋਲੇ ਜਾਣਗੇ, ਕਈਆਂ ਦੇ ਪਰਸ ਚੋਂ ਫਿਰ ਉਹ ਸੋਨੇ ਦੀਆਂ ਮੁੰਦੀਆਂ ਗਾਇਬ ਹੋਣਗੀਆਂ, ਕਿਸੇ ਦਾ ਕੁਝ ਹੋਰ ਹੋਏਗਾ। ਉਹ ਸਾਰਾ ਪਾਰਟ ਜਿਹੜਾ ਹੁਣ ਜੇ ਤੁਸੀਂ ਇਸ ਸਾਰੀ ਖੇਡ ਨੂੰ ਕੁੱਲ ਮਿਲਾ ਕੇ ਦੇਖੋਗੇ ਫਿਰ ਇਹ ਸਮਝਣ ਦੇ ਵਿੱਚ ਕਿਸੇ ਵੀ ਜਿਹੜਾ ਇੱਕ ਬੈਲੈਂਸਡ ਮਾਈਂਡ ਰੱਖਦਾ ਉਹਨੂੰ ਦਿੱਕਤ ਨਹੀਂ ਹੋਏਗੀ ਕਿ ਇਹ ਖੇਡ ਕਿਹਦੀ ਹੈ। ਬਿਲਕੁਲ ਇਹ NIA ਜਿਹੜਾ ਇੱਕ ਪਾਸੇ ਹੁਣ ਇਹ ਸਾਰੀਆਂ ਘਟਨਾਵਾਂ 8 ਮਹੀਨੇ ਦਾ ਪੀਰੀਅਡ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ, ਜਿਸ ਪੀਰੀਅਡ ਦੇ ਵਿੱਚ ਪੰਜਾਬ 'ਚ ਇੱਕ ਅਵੇਅਰਨੈਸ ਕੈਂਪੇਨ ਚੱਲਦਾ ਹੈ, ਈਸਾਈ ਪਾਦਰੀ ਜਿਹੜੇ ਜਾਲੀ ਜਿਹੀਆਂ ਹੀਲਿੰਗ ਦੇ ਨਾਂ ਥੱਲੇ ਲੋਕਾਂ ਨਾਲ ਫਰਾਡ ਕਰਦੇ ਸੀ ਉਹ ਵੀ ਦੁਬਕ ਜਾਂਦੇ ਨੇ, ਬਾਕੀ ਵੀ ਦੁਬਕ ਜਾਂਦੇ ਨੇ ਔਰ ਕੋਈ ਵਰਤਾਰਾ। ਹੁਣ ਇਹਨਾਂ 18 ਮਾਰਚ ਤੋਂ ਲੈ ਕੇ ਵਿਦਨ ਇਹ 8 ਹਫ਼ਤਿਆਂ ਦੇ ਜਿਹੜਾ ਉਹਦੇ 'ਚ ਇਸ ਕਿਸਮ ਦਾ ਵਰਤਾਰਾ, ਇੱਕ ਪਾਸੇ ਜਿਹੜੇ ਚੈਲੰਜ ਕਰਨ ਵਾਲੇ ਸੀ ਉਹਨਾਂ ਨੂੰ 2900 ਕਿਲੋਮੀਟਰ ਦੂਰ ਭੇਜ ਦੇਣਾ, ਬਾਕੀ ਸਾਰਾ। ਔਰ ਜਿਸ ਅੰਦਾਜ਼ ਦੇ ਵਿੱਚ ਜਲੰਧਰ ਦੀ ਪਾਰਲੀਮਾਨੀ ਚੋਣ ਜਿਤਾਈ ਹੈ ਪੰਜਾਬ ਦੇ ਹਿੰਦੂਆਂ ਨੇ, ਔਰ ਮੈਂ ਇਸ ਲਈ ਕਹਿ ਰਿਹਾ, ਸਾਨੂੰ ਇੱਕ ਦੋ ਨੇ ਕਿਹਾ ਸੀ ਜੀ ਤੁਸੀਂ ਉਹਦੇ ਤੇ ਤਬਸਰਾ ਨਹੀਂ ਕੀਤਾ। ਮੈਂ ਕਿਹਾ ਜੀ ਤਬਸਰਾ ਕੀ ਕਰਨਾ, ਤੁਹਾਨੂੰ ਤਾਂ ਇਹ ਸਮਝ ਨਹੀਂ ਆਣੀ ਹੈ ਕਿ ਭਾਈ ਜਲੰਧਰ ਹਲਕਾ ਪਾਰਲੀਮਾਨੀ 9 ਕਨਸਟੀਚੁਐਂਸੀਜ਼ 63% ਹਿੰਦੂ ਵੋਟ ਹੈ ਔਰ ਸ਼ਹਿਰੀ ਹਿੰਦੂ ਹੋਏ, ਹੁਣ ਤਾਂ ਪਿੰਡੂ ਹਿੰਦੂ ਵੀ ਉਹਦਾ ਹਿੱਸਾ ਹੈ, ਉਹ ਹਰ ਵਾਰ ਉਹਨੂੰ ਜ਼ਿਆਦਾ ਵੋਟਾਂ ਪਾਉਂਦੇ ਨੇ। ਮੈਂ ਕਿਹਾ ਉਹ ਫਲਕਚੁਏਟ ਕਰਦੇ ਨੇ ਕਾਂਗਰਸ, BJP ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਕਿ ਜਿਹੜੇ ਸਿੱਖਾਂ ਨੂੰ ਕੁੱਟ ਝਾੜਦਾ। ਇਹਨੇ ਜਿਹੜਾ ਭਗਵੰਤ ਮਾਨ ਨੇ ਉਹੀ ਕੰਮ ਜੋ 18 ਮਾਰਚ ਤੋਂ ਹੁਣ ਉਹ ਘਰੋਂ ਨਹੀਂ ਉਹਨੂੰ ਫੜਿਆ ਹੈ ਅੰਮ੍ਰਿਤਪਾਲ ਸਿੰਘ ਨੂੰ, ਰਾਹ 'ਚ ਹੋਰ ਨਹੀਂ। ਉਹਨਾਂ ਨੇ ਜਲੰਧਰ ਦਾ ਹੀ ਉਹ ਏਰੀਆ ਕਿਉਂ ਚੁਣਿਆ ਸੀ? ਕਿਉਂਕਿ ਪਾਰਲੀਮਾਨੀ ਚੋਣਾਂ ਉਪ ਚੋਣ ਐਲਾਨੀ ਹੋਈ ਸੀ। ਸੋ ਇਹ ਸਾਰਾ ਕਾਰਾ ਕਰਕੇ ਜੋ ਸਿੱਖ ਜਵਾਨੀ ਦੇ ਨਾਲ ਇਹਨਾਂ ਨੇ ਕੀਤਾ ਔਰ ਕਰ ਰਹੇ ਨੇ। ਸੋ ਜਲੰਧਰ ਦੇ ਹਿੰਦੂ ਬਾਗੋ ਬਾਗ ਨੇ, ਉਹਨਾਂ ਨੇ ਕਿਹਾ ਜੀ ਨਹੀਂ BJP ਨੂੰ ਵੋਟਾਂ ਨਹੀਂ ਪਾਉਣੀਆਂ ਕਿਉਂਕਿ BJP ਨੂੰ ਵੋਟ ਪਾਉਣ ਦਾ ਮਤਲਬ ਹੈ ਕਿ ਕਾਂਗਰਸੀ ਨਾ ਜਿੱਤ ਜਾਏ ਜਾਂ ਕੋਈ ਹੋਰ ਨਾ ਆ ਜਾਏ, ਸੋ ਇਹਨਾਂ ਨੂੰ ਵੋਟ। ਸੋ ਉਹ ਬਿਲਕੁਲ ਉਹਨਾਂ ਦੀ ਲਾਇਲਟੀ ਵੀ ਉੱਥੇ ਹੀ ਲਾਈ ਕਰਦੀ ਹੈ, ਨੀਤੀਆਂ ਵੀ ਉਹਨਾਂ ਦੀਆਂ ਉਹੀ ਚੱਲ ਰਹੀਆਂ ਨੇ ਤੇ ਭੁਲੇਖਾ ਤੇ ਆਪਣਿਆਂ ਨੂੰ ਹੈ। ਹੁਣ ਆਪਣੇ ਡਿਬੇਟ ਕਰੀ ਜਾਣਗੇ ਜੀ ਉਹਨੂੰ ਮਾਰਨਾ ਕਾਹਨੂੰ ਸੀ, ਜਨਾਨੀ ਨੂੰ ਉਹਨੂੰ ਜਿਹੜਾ ਉਹ ਕਢਾਉਣਾ ਚਾਹੀਦਾ, ਪਹਿਲਿਆਂ ਨੇ ਕੀ ਕੱਢ ਲਿਆ। ਔਰ ਜੇ ਇਹ ਸਿਲਸਿਲਾ ਸ਼ੁਰੂ ਹੁੰਦਾ ਹੈ ਫਿਰ ਤੁਸੀਂ ਦੇਖੋਗੇ ਕਿ ਵੀ ਆਮ ਜਿਹੜੇ ਜਦੋਂ ਤੁਸੀਂ ਦੁਨੀਆ ਦੇ ਦੁੱਖਾਂ ਤੋਂ
ਪ੍ਰਭਾਵਿਤ ਹੁੰਦੇ ਹੋ ਤੇ ਤੁਸੀਂ ਰੱਬ ਦੇ ਘਰ ਜਾਂਦੇ ਹੋ, ਤੁਸੀਂ ਗੁਰਦੁਆਰੇ ਜਾਂਦੇ ਹੋ ਕਿ ਭਾਈ ਕਰੀਏ, ਤੇ ਜੇ ਤੁਹਾਨੂੰ ਗੁਰਦੁਆਰਿਆਂ 'ਚ ਵੀ ਤਲਾਸ਼ੀਆਂ ਦੇ ਕੇ ਜਾਣਾ ਪੈਣਾ ਹੈ ਔਰ ਤੁਹਾਨੂੰ ਇਹ ਲੱਗਣਾ ਵੀ ਉੱਥੇ ਵੀ ਕਦੇ ਕੋਈ ਐਸਾ ਵਾਕਿਆ ਨਾ ਹੋ ਜਾਏ, ਤੇ ਇਹੀ ਕੁਛ ਉਹ ਚਾਹੁੰਦੇ ਨੇ। ਉਹ ਤੁਹਾਡੇ ਫੇਥ ਦੇ ਉੱਤੇ ਸਵਾਲੀਆ ਨਿਸ਼ਾਨ, ਤੁਹਾਡੀ ਸਿਕਿਉਰਿਟੀ, ਔਰ ਇਹ ਜਿਸ ਅੰਦਾਜ਼ ਦੇ ਵਿੱਚ ਇਹ ਵਰਤਾਰ ਹੈ, ਇਸ ਇੱਕ ਦੋ ਨੇ ਮੈਂ ਜਿਹਨਾਂ ਉਹਨਾਂ ਨੇ ਕਿਹਾ ਜੀ ਕਾਪੀ ਕੈਟ ਨਹੀਂ, ਕਾਪੀ ਕੈਟ ਇਸ ਲੈਵਲ ਦਾ ਨਹੀਂ ਹੁੰਦਾ, ਇਹ ਡਿਟਰਮਿਨਡ ਔਰ ਪੂਰਾ ਜਿਹਨਾਂ ਦੀ ਆਈਡੀ ਗਾਇਬ ਹੋ ਜਾਂਦੀ ਹੈ ਕਿ ਵੀ ਬੰਦਾ ਲੱਭਦਾ ਹੀ ਨਹੀਂ, ਉਹਨਾਂ ਦਾ ਕੋਈ ਵਾਰਿਸ ਵੀ ਨਹੀਂ ਹੁੰਦਾ, ਇਹਨਾਂ ਨੂੰ ਕੌਣ ਭੇਜਦਾ। ਸੋ ਇਹ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਹ ਇੰਡੀਅਨ ਏਜੰਸੀਜ਼ ਦੀ ਜਿਹੜੀ ਵਾਰ ਹੈ, ਟੋਟਲ ਵਾਰ ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਉੱਤੇ, ਉਹ ਬੜੇ ਨੈਸਟੀ। ਔਰ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਦੀ ਗੱਲ ਕੀਤੀ, ਇਹ ਵੀ ਉਸੇ ਵਾਰ ਦਾ ਹਿੱਸਾ ਹੈ ਕਿ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਹੈ ਉਹ ਮਰਸਨਰੀਜ਼ ਰਾਹੀਂ ਉਹਨਾਂ ਦਾ ਮਰਡਰ ਕੀਤਾ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ 1849 ਵਿੱਚ ਸਿੱਖ ਰਾਜ ਅੰਗਰੇਜ਼ਾਂ ਵੱਲੋਂ ਧੋਖੇ ਨਾਲ ਖੋਹ ਲੈਣ ਤੋਂ ਬਾਅਦ ਪੰਜਾਬ ਨੂੰ ਆਜ਼ਾਦ ਕਰਾਉਣ ਦੀ ਪਹਿਲੀ ਲਹਿਰ ਭਾਈ ਮਹਾਰਾਜ ਸਿੰਘ ਹੋਰਾਂ ਵੱਲੋਂ ਆਰੰਭੀ ਗਈ ਸੀ। ਪਰ ਸਿਤਮ ਸ਼ਰੀਫੀ ਇਹ ਹੈ ਕਿ ਇਸ ਮਹਾਨ ਨਾਇਕ ਨੂੰ ਲਗਭਗ ਭੁਲਾ ਹੀ ਦਿੱਤਾ ਗਿਆ ਹੈ। ਅੱਜ ਦੇ ਦਿਨ 15 ਮਈ 1850 ਨੂੰ ਭਾਈ ਮਹਾਰਾਜ ਸਿੰਘ ਨੂੰ ਜਲਾਵਤਨ ਕਰਕੇ ਸਿੰਗਾਪੁਰ ਭੇਜਿਆ ਗਿਆ ਸੀ, ਜਿੱਥੇ 1858 ਵਿੱਚ ਸਿੰਗਾਪੁਰ ਦੀ ਜੇਲ੍ਹ ਵਿੱਚ ਉਹਨਾਂ ਨੂੰ ਜ਼ਿੰਦਗੀ ਦੇ ਅਖੀਰਲੇ ਸਾਹ ਲਏ ਉਹਨਾਂ ਨੇ। ਸੋ ਇਸ ਮਹਾਨ ਇਨਕਲਾਬੀ ਸ਼ਹੀਦ ਨੂੰ ਸਜਦਾ ਕਰਦੇ ਹੋਏ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਦੇ ਨਾਂ ਕਰ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, इन्हें मोदी सरकार ने जदों आज़ादी का 75वां अमृत महोत्सव इस दे नां थल्ले 75 साल भारत की अखौती आज़ादी के नां थल्ले जिस इतिहास नूं इन्हां ने प्रचार रहे ने रिकॉर्ड टैक्सट बुक्स, वो तो एक पासे उन्होंने तो वड्डियां जड़ियां मूवमेंट्स ने सिखां दियां, वो बेशक गदर पार्टी के रूप च होण ਜਾਂ ਅਕਾਲੀ ਲਹਿਰ ਜਾਂ ਬੱਬਰ ਅਕਾਲੀ ਲਹਿਰ ਜਾਂ ਬਾਅਦ ਦੇ ਵਿੱਚ ਈਵਨ ਜਿਹੜੇ ਹੋਰ ਆਜ਼ਾਦ ਹਿੰਦ ਫੌਜ ਦੇ ਰੂਪ 'ਚ ਸਿੱਖਾਂ ਦੀ ਕੰਟਰੀਬਿਊਸ਼ਨ ਹੈ, ਉਸ ਸਾਰੇ ਨੂੰ ਤਾਂ ਉਹਨਾਂ ਨੇ ਮਾਈਨਸ ਕੀਤਾ ਹੀ ਕੀਤਾ। ਪਰ ਮੈਂ ਬਹੁਤ ਵਾਰ ਦੇਖਦਾ ਕਿ ਵੀ ਸਾਡੇ ਆਪਣੇ ਲੋਕਾਂ ਨੂੰ ਵੀ ਜਿਨ੍ਹਾਂ ਨੂੰ ਕੋਈ ਬਹੁਤਾ ਆਪਣੇ ਨਾਲ ਇਤਿਹਾਸ ਨਾਲ ਕੋਈ ਬਹੁਤਾ ਸਰੋਕਾਰ ਹੈ, ਮੌਜੂਦਾ ਦੌਰ 'ਚ ਵੀ ਹੁਣ ਤਾਂ ਸੋਸ਼ਲ ਮੀਡੀਆ ਨੇ ਬਿਲਕੁਲ ਹੀ ਉਹ ਉਸ ਕਿਸਮ ਦੇ ਹੀ ਵਾਰੀਅਰ ਬਣਾ ਦਿੱਤੇ ਨੇ। ਪਰ ਸਾਡੇ ਗੰਭੀਰ ਔਰ ਜਿਹੜੇ ਬੜੇ ਚੇਤਨ ਹਲਕੇ ਵੀ ਨੇ, ਉਹਨਾਂ ਨੇ ਕਦੇ ਭਾਈ ਮਹਾਰਾਜ ਸਿੰਘ ਨੌਰੰਗਾਬਾਦੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਹਾਲਾਂ ਉਹਨਾਂ ਦਾ ਨਾਮ ਤਾਂ ਨਿਹਾਲ ਸਿੰਘ ਸੀ, ਉਹਨਾਂ ਦਾ ਜ਼ਿਲ੍ਹਾ ਲੁਧਿਆਣਾ ਦੇ ਨਾਲ ਸੰਬੰਧ ਸੀ, ਪਰ ਆਪਣੀ ਚੜ੍ਹਦੀ ਜਵਾਨੀ ਦੇ ਵੇਲੇ ਉਹ ਬਾਬਾ ਵੀਰ ਸਿੰਘ ਨੌਰੰਗਾਬਾਦੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੁਣ ਤਾਂ ਸ਼ਾਇਦ ਤਰਨਤਾਰਨ ਜ਼ਿਲ੍ਹੇ 'ਚ ਹੋਏਗਾ, ਉਹਨਾਂ ਦਾ ਡੇਰਾ ਸੀ, ਉੱਥੇ ਆਏ ਔਰ ਸੇਵਾ ਦੇ ਵਿੱਚ ਉਹ ਇੰਨਾ ਰੱਤ ਰਹਿੰਦੇ ਸੀ ਕਿ ਉਹ ਹਰ ਇੱਕ ਨੂੰ ਜਦੋਂ ਉਹਨਾਂ ਨੇ ਬੁਲਾਣਾ ਵੀ ਤੇ ਬੜੇ ਸਤਿਕਾਰ ਨਾਲ ਮਹਾਰਾਜ ਜੀ ਕਰਕੇ ਬੁਲਾਣਾ, ਜਿਵੇਂ ਸਾਡੇ ਬਾਬਾ ਜੀ ਕਰਕੇ ਵੀ ਬੁਲਾਉਂਦੇ ਨੇ ਸਤਿਕਾਰ ਨਾਲ ਕਿ ਕੀ ਹਾਲ ਹੈ ਬਾਬਿਓ ਜਾਂ ਬਾਬਾ ਜੀ। ਸੋ ਉਹ ਇਵੇਂ ਹਰ ਇੱਕ ਨੂੰ ਮਹਾਰਾਜ ਜੀ ਕਰਕੇ ਸੀ ਕਿ ਵੀ ਜਿਵੇਂ ਹਰ ਇੱਕ ਚੋਂ ਉਹਨਾਂ ਨੂੰ, ਹਰ ਸਿੱਖ ਚੋਂ ਉਹਨਾਂ ਨੂੰ ਮਹਾਰਾਜ ਦੇ ਦਰਸ਼ਨ ਹੁੰਦੇ ਨੇ। ਸੋ ਉਹਨਾਂ ਨੂੰ ਹੀ ਸਿੱਖ ਸੰਗਤਾਂ ਨੇ ਮਹਾਰਾਜ ਸਿੰਘ ਕਹਿਣਾ ਸ਼ੁਰੂ ਕੀਤਾ। ਹੁਣ ਭਾਈ ਮਹਾਰਾਜ ਸਿੰਘ ਦੀ ਸ਼ਖਸੀਅਤ ਬੇਸ਼ੱਕ 2 ਸਾਲ ਪਹਿਲਾਂ ਉਹਨਾਂ ਦੇ ਉੱਤੇ ਇੱਕ ਸਿੰਗਾਪੁਰ ਦੀ ਨਿਵਾਸੀ ਬੀਬੀ ਨੇ ਇੱਕ ਪੂਰੀ ਟੀਮ ਦੇ ਨਾਲ ਇੱਕ ਫਿਲਮ ਵੀ ਬਣਾਈ, ਡਾਕੂਮੈਂਟਰੀ, ਜਿਹੜੀ ਕਾਫੀ ਸਰਾਹੀ ਗਈ। ਲੇਕਿਨ ਭਾਈ ਮਹਾਰਾਜ ਸਿੰਘ ਬਹੁਤ ਵੱਡਾ ਨਾਂ ਹੈ ਸਿੱਖ ਇਤਿਹਾਸ ਦਾ, ਲੇਕਿਨ
ਨਾ ਤੁਸੀਂ ਉਹਨਾਂ ਦਾ ਕਦੇ ਦਿਨ ਕਿਸੇ ਨੂੰ ਸੈਲੀਬ੍ਰੇਟ ਕਰਦਿਆਂ ਦੇਖੋਗੇ, ਨਾ ਉਹਨਾਂ ਦੇ ਉੱਤੇ ਕਦੇ ਕੋਈ ਚਰਚਾ ਹੁੰਦੀ ਹੈ। ਔਰ ਜੇ 1849 ਦੇ ਵਿੱਚ ਜਦੋਂ ਕਿ ਪੰਜਾਬ ਅੰਗਰੇਜ਼ਾਂ ਦੇ ਪੇਟੇ ਪੈਂਦਾ ਹੈ, ਧੋਖੇ ਨਾਲ ਉਹ ਜਿਹੜਾ ਪੰਜਾਬ ਨੂੰ ਖੋਹਦੇ ਨੇ, ਤੇ ਜਿਹੜਾ ਪਹਿਲਾ ਰਿਬੈਲੀਅਨ, ਪਹਿਲਾ ਵਿਦਰੋਹ ਔਰ ਪਹਿਲਾ ਚੈਲੰਜ ਉਹਨਾਂ ਨੂੰ ਹੁੰਦਾ ਹੈ, ਉਹ ਭਾਈ ਮਹਾਰਾਜ ਸਿੰਘ ਵੱਲੋਂ ਹੁੰਦਾ। ਹੁਣ ਉਹਦੇ ਲਈ ਥੋੜਾ ਜਿਹਾ ਪਿਛੋਕੜ ਦੇਖਣਾ ਪਏਗਾ, ਔਰ ਅੱਜ ਅਸੀਂ ਇਸ ਹਵਾਲੇ ਨਾਲ ਗੱਲ ਕਿਉਂ ਕਰ ਰਹੇ ਹਾਂ, ਕਿਉਂਕਿ ਅੱਜ ਦਾ ਦਿਨ ਹੀ ਹੈ ਜਦੋਂ ਕਿ 15 ਮਈ 1850 ਨੂੰ ਭਾਈ ਮਹਾਰਾਜ ਸਿੰਘ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਮ 84 ਥਾਂ ਤੋਂ ਉਹਨਾਂ ਦੇ 25 ਹੋਰ ਸਾਥੀਆਂ ਨਾਲ ਕਿਸੇ ਮੁਖਬਰੀ ਦੇ ਉੱਤੇ ਗ੍ਰਿਫਤਾਰ ਪਹਿਲਾਂ ਕਰ ਲਿਆ ਗਿਆ ਸੀ, ਪਰ ਅੱਜ ਦੇ ਦਿਨ ਉਹਨਾਂ ਨੂੰ ਸਪੈਸ਼ਲ ਸਮੁੰਦਰੀ ਜਹਾਜ਼ ਉਹਨਾਂ ਦੇ ਲਈ ਜਿਹੜੀ ਸ਼ਿਪ ਤਿਆਰ ਕੀਤੀ ਗਈ, ਉਹਦੇ ਥੱਲੇ ਸਿੰਗਾਪੁਰ ਜਲਾਵਤਨ ਕੀਤਾ ਗਿਆ ਸੀ, ਜਿੱਥੇ ਉਹਨਾਂ ਨੂੰ ਇੱਕ 15 ਬਾਈ 13 ਦੇ ਕਮਰੇ ਦੇ ਵਿੱਚ, ਜਿਹਦੀ ਕੋਈ ਵਿੰਡੋ ਨਹੀਂ ਸੀ, ਕੋਈ ਕੁਛ ਨਹੀਂ ਸੀ, ਉਸ ਦੇ ਵਿੱਚ ਉਹਨਾਂ ਨੂੰ ਕੈਦ ਰੱਖਿਆ ਗਿਆ। ਇੱਕ ਉਹਨਾਂ ਦੇ ਨਾਲ ਉਹਨਾਂ ਦਾ ਗੜਵਈ ਭਾਈ ਖੜਕ ਸਿੰਘ, ਉਸ ਨੂੰ ਅਲਾਉ ਕੀਤਾ ਸੀ, ਔਰ 4 ਚੁਫੇਰੇ ਹਨੇਰੇ 2-3 ਸਾਲ ਦੇ ਵਿੱਚ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ ਸੀ। ਔਰ ਫਿਰ ਹੌਲੀ ਹੌਲੀ ਜ਼ਬਾਨ, ਗਲੇ ਦਾ, ਉਸ ਜ਼ਮਾਨੇ ਤਾਂ ਜੇ ਕੈਂਸਰ ਦਾ ਡਾਇਗਨੋਸਿਸ ਨਹੀਂ ਹੋਏਗਾ, ਲੇਕਿਨ ਹੁਣ ਉਹਨੂੰ ਕੈਂਸਰ ਹੀ ਕਿਹਾ ਜਾਂਦਾ ਹੈ, ਕਿ ਉਹਦੇ ਥੱਲੇ 1856 ਦੇ ਵਿੱਚ, 58 ਨਹੀਂ, ਜਿਹੜਾ ਹੈ ਆਲਮੋਸਟ 6 ਸਾਲ ਬਾਅਦ ਸਿੰਗਾਪੁਰ ਦੇ ਵਿੱਚ ਹੀ ਉਹਨਾਂ ਨੇ ਆਪਣਾ ਸਰੀਰ ਛੱਡਿਆ। ਔਰ ਇਹ ਹੁਣ ਔਰ ਉਹ ਮਹਾਰਾਜਾ ਦਲੀਪ ਸਿੰਘ ਨੂੰ ਜਦੋਂ ਅਸੀਂ ਇਨ ਐਗਜ਼ਾਈਲ ਭੇਜਣ ਦੀ ਗੱਲ ਕਰਦੇ ਹਾਂ, ਉਹ ਵੀ ਬਾਅਦ ਦੀ ਹੈ। ਬਹਾਦਰ ਸ਼ਾਹ ਜ਼ਫਰ ਜਿਹੜੇ 1857 ਦੇ ਰਿਬੈਲੀਅਨ ਤੋਂ ਬਾਅਦ ਰੰਗੂਨ ਭੇਜੇ ਜਾਂਦੇ ਨੇ, ਉਹ ਵੀ ਬਾਅਦ ਦੀ ਗੱਲ ਹੈ। ਜੇ ਪੰਜਾਬ ਤੋਂ ਉਹਨਾਂ ਜ਼ਮਾਨਿਆਂ 'ਚ ਅਜੇ ਕਾਲਾ ਪਾਣੀ ਜਾਂ ਦੂਸਰਾ ਡਿਵੈਲਪ ਨਹੀਂ ਸੀ ਹੋਇਆ ਹੋਏਗਾ, ਤੇ ਸਿੰਗਾਪੁਰ ਦੇ ਵਿੱਚ ਜੇ ਕਿਸੇ ਪਹਿਲੇ ਸਿੱਖ ਦੀ ਆਮਦ, ਉਹ ਵੀ ਇੱਕ ਸਿਆਸੀ ਕੈਦੀ ਵਾਂਗ, ਔਰ ਜਿਨ੍ਹਾਂ ਨੂੰ, ਔਰ ਗੱਲ ਸੀ ਕਿ ਪੰਜਾਬ ਤੋਂ ਦੂਰ ਕਰਨਾ। ਹੁਣ ਅੱਜ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਹੋਰ 9 ਸਾਥੀ, ਜਿਨ੍ਹਾਂ 'ਚ ਉਹਨਾਂ ਦੇ ਚਾਚਾ ਹਰਜੀਤ ਸਿੰਘ ਵੀ ਸ਼ਾਮਲ ਨੇ, 2900 ਕਿਲੋਮੀਟਰ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਤੇ ਰੀਜ਼ਨ ਕਿਉਂ? ਕਿਉਂਕਿ ਤੁਸੀਂ ਜਿਸ ਧਰਤੀ ਦੇ ਉਹ ਜਾਏ ਨੇ ਉਹਨਾਂ ਤੋਂ ਦੂਰ ਕਰ ਦਿਓ, ਨਾ ਉਹਨਾਂ ਦਾ ਆਪਣਿਆਂ ਨਾਲ ਸੰਬੰਧ ਰਹੇ, ਨਾ ਇਧਰੋਂ ਉਧਰ ਰਹੇ। ਔਰ ਉਸ ਸਿੰਗਾਪੁਰ ਕਿਉਂਕਿ ਜ਼ਾਹਰ ਹੈ ਕਿ ਟਾਪੂ ਹੈ, ਪਾਣੀਆਂ ਦੇ ਵਿੱਚ ਹੈ, ਕੋਈ ਉੱਥੋਂ ਨਿਕਲ ਵੀ ਨਹੀਂ ਸਕਦਾ, ਉਹਨਾਂ ਤੱਕ ਕੋਈ ਪਹੁੰਚ ਵੀ ਨਹੀਂ ਸਕਦਾ। ਹੁਣ ਐਸਾ ਕੀ ਸੀ ਭਾਈ ਮਹਾਰਾਜ ਸਿੰਘ ਕਿ ਅੰਗਰੇਜ਼ਾਂ ਨੇ, ਜਿਨ੍ਹਾਂ ਬਾਰੇ ਜੇ ਤੁਸੀਂ ਕਮਿਸ਼ਨਰ ਜਲੰਧਰ ਉਸ ਵੇਲੇ ਦੇ ਇੰਟੈਲੀਜੈਂਸ ਵਾਲਿਆਂ ਦੇ ਰਿਪੋਰਟਸ ਦੇਖੋ, ਉਹਨਾਂ ਚੋਂ ਇੱਕ ਤਾਂ ਜਿਹੜਾ ਉਹਨਾਂ ਦਾ ਕਾਫੀ ਵੱਡਾ ਹੈ, ਸ਼ਾਇਦ ਕਮਿਸ਼ਨਰ ਹੈ ਜਾਂ ਦੂਜਾ, ਮੈਂ ਉਹਨਾਂ ਦੇ ਲਫ਼ਜ਼ ਹੀ, ਕਿਉਂਕਿ ਇਹ ਸਾਰੇ ਰਿਕਾਰਡਡ ਹਿਸਟਰੀ ਹੈ, ਕਿਉਂਕਿ ਜਦੋਂ ਸਾਨੂੰ ਆਪਣਿਆਂ ਨੂੰ ਅਹਿਸਾਸ ਨਹੀਂ ਹੈ ਕਿ ਬੰਦਾ ਕਿੰਨਾ ਵੱਡਾ ਸੀ, ਘੱਟੋ ਘੱਟ ਦੂਸਰਿਆਂ ਦੇ ਉੱਤੇ ਹੀ ਦੇਖੀਏ। ਫੜਿਆ ਉਹਨਾਂ ਨੂੰ 28 ਦਸੰਬਰ 1849 'ਚ ਜਾਂਦਾ ਹੈ, ਔਰ ਉਸ ਵੇਲੇ ਡਿਪਟੀ ਕਮਿਸ਼ਨਰ ਜਲੰਧਰ ਸੀ ਜਿਹਨੇ ਉਹਨਾਂ ਨੂੰ ਅਰੈਸਟ ਕੀਤਾ। ਉਹਨਾਂ ਨੇ ਲਿਖਿਆ, ਭਾਈ ਮਹਾਰਾਜ ਸਿੰਘ ਦਾ ਗੁਰੂ is no ordinary man. He is to the natives what Jesus was to the most zealous of Christians. His miracles were seen by tens of thousands and are more implicitly believed than those worked by the ancient prophets. ਉਹਨਾਂ ਨੇ ਕਿਹਾ ਕਿ ਭਾਈ ਮਹਾਰਾਜ ਸਿੰਘ ਦਾ ਸਿੱਖਾਂ ਦੇ ਵਿੱਚ, ਆਮ ਲੋਕਾਂ 'ਚ ਸਟੇਟਸ ਉਹੀ ਹੈ ਜੋ ਕ੍ਰਿਸਚੀਅਨਸ ਦੇ ਵਿੱਚ ਜੀਸਸ ਦਾ, ਕਿ ਜਿਸ ਤਰ੍ਹਾਂ ਜੀਸਸ ਹੀਲ ਕਰਦਾ ਸੀ, ਇਸੇ ਤਰ੍ਹਾਂ ਇਹਨਾਂ ਨੂੰ ਜਿਹੜਾ ਭਾਈ ਮਹਾਰਾਜ ਸਿੰਘ ਨੂੰ ਲੋਕ ਕਰਨੀ ਵਾਲਾ ਕਹਿੰਦੇ ਨੇ। ਇਹ ਲਫ਼ਜ਼ ਉਹਨਾਂ ਨੇ ਲਿਖਿਆ ਹੋਇਆ ਵੀ ਕਰਨੀ ਵਾਲਾ, ਕਿਉਂਕਿ ਜੋ ਉਹਨਾਂ ਦੇ ਮੂੰਹ ਚੋਂ ਨਿਕਲਦਾ ਉਹ ਸੱਚ ਸਾਬਤ ਹੁੰਦਾ ਹੈ। ਔਰ ਇਹ ਜਿਹੜੀ ਹੈ, ਜਿਵੇਂ ਪੁਰਾਣੇ ਪ੍ਰੋਫਿਟ ਜਾਂ ਪੁਰਾਣੇ ਜਿਹੜੇ ਰੱਬ ਦੇ ਮੈਸੇਂਜਰ ਸੀ, ਜਿਵੇਂ ਉਹ ਕਰਾਮਾਤਾਂ ਦੇ ਮਾਲਕ ਸੀ, ਇਵੇਂ ਭਾਈ ਮਹਾਰਾਜ ਸਿੰਘ ਦਾ ਰੁਤਬਾ ਸਿੱਖਾਂ 'ਚ ਹੈ। ਹੁਣ ਇਹ ਤਾਂ ਉਹਨਾਂ ਦਾ ਡਿਪਟੀ ਕਮਿਸ਼ਨਰ ਕਹਿ ਰਿਹਾ। ਹੁਣ ਕਮਿਸ਼ਨਰ ਆਫ ਦਾ ਦੁਆਬ ਜਲੰਧਰ ਹੁਸ਼ਿਆਰਪੁਰ ਦਾ ਕਮਿਸ਼ਨਰ ਹੈ ਮੈਕਲੋਇਡ, ਉਹਨੇ ਕਿਹਾ, had he remained at large but a little longer, more outrages of an alarming character would have been attempted, the results of which would have perhaps have been impossible to foretell.
ਉਹਨਾਂ ਨੇ ਕਿਹਾ ਜੀ ਬਹੁਤ ਚੰਗੀ ਗੱਲ ਹੋਈ ਕਿ ਇਹ ਪਕੜੇ ਗਏ, ਕਿਉਂਕਿ ਕਾਫੀ ਦੇਰ ਤੋਂ ਤਾਂ ਉਹ ਇਹਨਾਂ ਨੂੰ ਰਨ ਅਰਾਊਂਡ ਦੇ ਰਹੇ ਸੀ ਔਰ ਲੋਕਾਂ ਦੀ ਇੰਨੀ ਕੁ ਹਮਦਰਦੀ ਸੀ ਕਿ ਲੋਕ ਉਹਨਾਂ ਨੂੰ ਜਿਹੜਾ ਹੈ ਉਹ ਸ਼ੈਲਟਰ ਦਿੰਦੇ ਸੀ। ਅੱਛਾ। ਉਹਨੇ ਕਿਹਾ ਵੀ ਜੇ ਕਿਤੇ ਥੋੜੀ ਦੇਰ ਹੋਰ ਬਾਹਰ ਰਹਿ ਜਾਂਦੇ ਤਾਂ ਫਿਰ ਜੋ ਨਤੀਜੇ ਸਾਨੂੰ ਭੁਗਤਣੇ ਪੈਂਦੇ ਉਹ ਅਸੀਂ ਬਿਆਨ ਹੀ ਨਹੀਂ ਕਰ ਸਕਦੇ। ਸੋ ਇਹੀ ਰੀਜ਼ਨ ਸੀ ਕਿ ਅੱਜ ਦੇ ਦਿਨ 1850 ਚ ਉਹਨਾਂ ਨੂੰ ਫਿਰ ਇੱਕ ਸ਼ਿਪ ਰਾਹੀਂ ਪੰਜਾਬ ਦੀ ਧਰਤੀ ਤੋਂ ਦੂਰ, ਔਰ ਉਹਨਾਂ ਦੇ ਜਦੋਂ ਤੁਸੀਂ ਹੋਰ ਰੈਕਡ ਵੀ ਦੇਖੋ, ਜਦੋਂ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕਰਕੇ ਉਹਨਾਂ ਨੇ ਜਲੰਧਰ ਜੇਲ੍ਹ 'ਚ ਲਿਆਂਦਾ ਤਾਂ ਉਹਨਾਂ ਨੇ ਕਿਹਾ ਜੀ ਵੀ ਜਿਹੜੀ ਜਦੋਂ ਜੇਲ੍ਹ ਦੇ ਦਰਵਾਜ਼ੇ ਤੇ ਆਏ ਤੇ ਜਿਹੜੇ ਸਿੱਖ ਸਿਪਾਹੀ ਸੀ ਜਾਂ ਦੂਜੇ, ਉਹਨਾਂ ਨੇ ਆਪਣੇ ਹਥਿਆਰ ਪਾਸੇ ਰੱਖੇ ਔਰ ਉਹਨਾਂ ਨੇ ਲੰਮੇ ਪੈ ਕੇ ਉਹਨਾਂ ਨੂੰ ਮੱਥਾ ਟੇਕਿਆ ਔਰ ਉਹਦੇ ਤੋਂ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਵੀ ਇਹ ਇਸ ਲੈਵਲ ਦੀ ਜਿਹੜੀ ਇਹ ਰੂਹਾਨੀ ਸ਼ਖਸੀਅਤ ਹੈ, ਇਹਨੂੰ ਅਸੀਂ ਹੁਣ ਇੱਕ ਪਾਸਾ ਤਾਂ ਉਹ ਹੋਏਗਾ ਕਿ ਜੀ ਉਹਨਾਂ ਦੀ ਰੂਹਾਨੀਅਤ, ਔਰ ਇਹ ਗੱਲ ਕੱਲੀ ਨਹੀਂ, ਅੱਜ ਵੀ ਸਿਲਟ ਰੋਡ ਸਿੰਗਾਪੁਰ 'ਚ ਜਿੱਥੇ ਉਹਨਾਂ ਨੂੰ ਬਾਅਦ ਦੇ ਵਿੱਚ ਜਿੱਥੇ ਉਹਨਾਂ ਨੇ ਚੜ੍ਹਾਈ ਕੀਤੀ, ਉਹਨਾਂ ਦੀ ਯਾਦ ਦੇ ਵਿੱਚ ਇੱਕ ਛੋਟੀ ਜਿਹੀ ਸਮਾਧ ਬਣਾ ਦਿੱਤੀ ਗਈ ਔਰ ਉਦੋਂ ਅਜੇ ਸਿੱਖ ਤਾਂ ਹੈ ਹੀ ਨਹੀਂ ਸੀ ਸਿੰਗਾਪੁਰ 'ਚ। ਜਿਹੜੇ ਤਮਿਲ ਮੂਲ ਦੇ ਤਮਿਲ ਨੇ ਉਹ ਉੱਥੇ ਰਹਿੰਦੇ ਸੀ, ਉਹਨਾਂ ਨੂੰ ਇਹ ਪਤਾ ਸੀ ਕਿ ਇਹ ਬਹੁਤ ਗੈਬੀ ਤਾਕਤ ਵਾਲੇ ਨੇ ਔਰ ਉਹ ਉੱਥੇ ਆ ਕੇ ਆਪਣੇ ਬੱਚਿਆਂ ਨੂੰ ਟੱਬਰਾਂ ਨੂੰ ਲਿਆ ਕੇ ਮਾਨਤਾ ਵੀ ਮੰਨਦੇ ਸੀ, ਫੁੱਲ ਵੀ ਭੇਟ ਕਰਦੇ ਸੀ। ਔਰ ਦੂਜਾ ਜਦੋਂ ਫਿਰ ਸਿੱਖ ਕਮਿਊਨਿਟੀ ਜਾਂ ਦੂਜੇ ਗਈ, ਹੁਣ ਤਾਂ ਬਹੁਤ ਵੱਡਾ ਗੁਰਦੁਆਰਾ ਹੈ ਉੱਥੇ, ਐਨੂਅਲ ਫੰਕਸ਼ਨ ਵੀ ਹੁੰਦੇ ਨੇ ਔਰ ਉਹੀ ਲੋਕਾਂ ਦੀ ਮਾਨਤਾ ਤਾਂ ਆਪਣਾ ਦੁੱਧ ਪੁੱਤ ਮੰਗਣ ਤੋਂ ਜਾਂ ਨੌਕਰੀਆਂ ਮੰਗਣ ਤੱਕ ਹੀ ਹੁੰਦੀ ਹੈ। ਲੇਕਿਨ ਇਸ ਸਾਰੇ ਦੇ ਵਿੱਚ ਜਿੱਥੇ ਭਾਈ ਮਹਾਰਾਜ ਸਿੰਘ ਦੀ ਰੂਹਾਨੀਅਤ ਵਾਲੀ ਸ਼ਖਸੀਅਤ ਉੱਭਰੀ ਜ਼ਾਹਰ ਹੈ ਉਹ ਇੱਕ, ਪਰ ਉਹਨਾਂ ਦੀ ਜਿਹੜੀ ਰੈਵੋਲੂਸ਼ਨਰੀ ਲਾਈਨ ਸੀ ਕਿ ਅੰਗਰੇਜ਼ਾਂ ਨੇ ਐਸਾ ਕੀ ਸਮਝਿਆ ਉਹਨਾਂ ਦੇ ਵਿੱਚ, ਕਿਉਂਕਿ ਭਾਈ ਮਹਾਰਾਜ ਸਿੰਘ ਜਾਂ ਅਸੀਂ ਜਦੋਂ ਨੌਰੰਗਾਬਾਦ ਦੇ ਡੇਰੇ ਦੀ ਗੱਲ ਕਰਦੇ ਹਾਂ, ਇਹ ਡੇਰਾ ਮਹਿਜ਼ ਲੰਗਰ ਛਕਾਉਣ ਵਾਲਾ ਡੇਰਾ ਨਹੀਂ ਸੀ ਇਸ ਦੇ ਵਿੱਚ। ਔਰ ਜਦੋਂ ਅਸੀਂ ਸ਼ਾਹ ਮੁਹੰਮਦ ਦੇ ਹੁਣ ਜੇ ਜੰਗਨਾਮੇ ਤੇ ਆ ਜਾਈਏ, ਜੰਗ ਹਿੰਦ ਪੰਜਾਬ, ਕਿ ਜਦੋਂ ਹੀਰਾ ਸਿੰਘ ਡੋਗਰੇ ਨੇ ਔਰ ਦੂਸਰੇ ਨੇ ਨੌਰੰਗਾਬਾਦ ਦੀ ਇਸ ਡੇਰੇ ਤੇ ਹਮਲਾ ਕੀਤਾ ਸੀ, ਉਦੋਂ ਉਹਨਾਂ ਦੀ ਪਨਾਹ ਦੇ ਵਿੱਚ ਹਰੀ ਸਿੰਘ ਨਲੂਏ ਦਾ ਬੇਟਾ ਵੀ, ਸੰਧਾਵਾਲੀਆ ਸਰਦਾਰਾਂ ਚੋਂ ਇੱਕ ਹੋਰ, ਔਰ ਬਾਬਾ ਵੀਰ ਸਿੰਘ ਨੌਰੰਗਾਬਾਦੀ ਦਾ ਡੇਰਾ ਇਸ ਕਿਸਮ ਦਾ ਸੀ ਜਿੱਥੇ ਉਹਨਾਂ ਕੋਲ ਤੋਪਾਂ ਵੀ ਸਨ, ਹਥਿਆਰਬੰਦ ਹਜ਼ਾਰਾਂ ਦੀ ਗਿਣਤੀ ਸਿੱਖ ਵੀ ਸਨ। ਪਰ ਜਦੋਂ ਔਰ ਇਹ ਉਹ ਸੀ ਜੋ ਸਮਝਦੇ ਸੀ ਕਿ ਡੋਗਰਾ ਗਰਦੀ ਔਰ ਇਹ ਲਾਲ ਸਿੰਘ ਤੇਜ ਸਿੰਘ ਮਿਸਰ ਯੂਪੀ ਦੇ ਕੀ ਕਰ ਰਹੇ ਨੇ, ਇਸ ਤੋਂ ਪਹਿਲਾਂ ਕਿ ਬਾਬਾ ਵੀਰ ਸਿੰਘ ਨੌਰੰਗਾਬਾਦੀ ਆਪਣੇ ਉਹਨਾਂ ਜਿਹੜੇ ਪੰਥਕ ਸੋਚ ਵਾਲੇ ਸਿੱਖਾਂ ਰਾਹੀਂ ਲਾਹੌਰ ਦੇ ਮਾਮਲਿਆਂ 'ਚ ਇੰਟਰਵੀਨ ਕਰਦੇ, ਉਹਨਾਂ ਨੇ ਡੋਗਰਿਆਂ ਨੇ ਫੌਜ ਚੜਾ ਦਿੱਤੀ, ਸਿੱਖ ਫੌਜ ਹੀ ਲੈ ਕੇ ਆਂਦੇ ਔਰ ਇਹਦੇ ਤੇ ਹੀ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ। ਜਦੋਂ ਫੌਜ ਆਈ, ਹੁਣ ਬਾਬਾ ਵੀਰ ਸਿੰਘ ਨੌਰੰਗਾਬਾਦੀ ਜਿਹੜੇ ਨੇ ਉਹਨਾਂ ਦੇ ਨਾਲ ਜਿਹੜੇ ਸਿੰਘ ਜਾਂ ਸੀ ਪੂਰੇ ਤਿਆਰ ਬਰ ਤਿਆਰ, ਉਹਨਾਂ ਨੇ ਕਿਹਾ ਜੀ ਸਾਨੂੰ ਹੁਕਮ ਕਰੋ ਲੜੀਏ। ਉਹਨਾਂ ਨੇ ਕਿਹਾ ਜੀ ਨਹੀਂ, ਸਿੱਖ ਤੇ ਵਾਰ ਨਹੀਂ ਕਰੇਗਾ। ਉਹ ਮਹਾਰਾਜ ਦੀ ਤਾਬਿਆ ਬੈਠ ਗਏ, ਗੋਲਾ ਆਇਆ ਤੋਪ ਦਾ, ਉਹਨਾਂ ਨੂੰ ਉਹਨਾਂ ਦਾ ਪੱਟ ਟੁੱਟ ਗਿਆ, ਉਹਨਾਂ ਦੀ ਸ਼ਹੀਦੀ ਹੋਈ, ਬਹੁਤ ਸਾਰੇ ਸਿੰਘ ਸ਼ਹੀਦ ਹੋਏ। ਇਹ ਵੱਖਰੀ ਕਹਾਣੀ ਹੈ ਕਿ ਜਦੋਂ ਉਹ ਹੀਰਾ ਸਿੰਘ ਡੋਗਰੇ ਵਾਲੀ ਉਹ ਜਿਹੜੀ ਫੌਜ ਆ ਲਾਹੌਰ ਗਈ ਤੇ ਉਸ ਨੂੰ ਸਿੱਖ ਫੌਜ ਜਿਹੜੀ ਹੈ ਗੁਰੂ ਮਾਰੀ ਫੌਜ ਕਹਿੰਦੇ ਸੀ। ਨਤੀਜੇ ਦੇ ਤੌਰ ਤੇ ਬਾਅਦ ਚ ਹੀਰਾ ਸਿੰਘ ਨੂੰ ਵੀ ਸਿੱਖ ਫੌਜ ਨੇ ਫੜ ਕੇ ਮਾਰਿਆ ਔਰ ਪੰਡਤ ਜੱਲਾ ਔਰ ਦੂਸਰੇ ਜਿਹੜੇ ਉਹਦੇ ਚ ਜ਼ਿੰਮੇਵਾਰ ਸੀ। ਪਰ ਉਸ ਸਾਰੇ ਦੇ ਵਿੱਚ ਜਿਹੜੀ ਇੱਕ ਆਸ ਸੀ ਕਿ ਜਿਹੜੇ ਲਾਹੌਰ ਦੇ ਵਿੱਚ ਜੋ ਕੁਛ ਡੋਗਰਾਗਰਦੀ ਚੱਲ ਰਹੀ ਹੈ ਇਹਨੂੰ ਠੱਲ ਪਾ ਸਕਦੇ ਨੇ, ਉਹ ਮੂਵ ਰੁਕ ਗਿਆ ਸੀ। ਔਰ ਬਾਬਾ ਵੀਰ ਸਿੰਘ ਨੌਰੰਗਾਬਾਦੀ ਤੋਂ ਬਾਅਦ ਭਾਈ ਮਹਾਰਾਜ ਸਿੰਘ ਜਿਹੜੇ ਨੇ ਉਹਨਾਂ ਨੇ ਸੇਵਾ ਸੰਭਾਲੀ, ਭਾਵੇਂ ਉਹ ਵਿਚਰਦੇ ਸੀ ਉਸ ਹਾਲਤ 'ਚ, ਔਰ ਉਹਨਾਂ ਨੇ ਇਹ ਅੰਦਾਜ਼ਾ ਲਾ ਲਿਆ ਸੀ ਕਿ ਭਾਈ ਜੇ ਅਸੀਂ ਹੁਣ ਇਸ ਰੂਹਾਨੀਅਤ ਦੇ ਰਸਤੇ ਨੂੰ ਅੱਗੇ ਤੋਰਨਾ ਤੇ ਸਾਡੇ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਸਿਆਸੀ ਤਾਕਤ ਵਾਪਸ ਹਾਸਲ ਕਰੀਏ। ਸੋ ਉਹਨਾਂ ਨੇ ਪਲਾਨ ਵੀ ਕੀਤਾ ਕਿ ਕਿਉਂਕਿ ਦਲੀਪ ਸਿੰਘ ਔਰ ਮਹਾਰਾਣੀ ਜਿੰਦਾਂ ਨੂੰ ਅੱਡ ਕਰ ਦਿੱਤਾ ਗਿਆ ਸੀ ਕਿ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੀ ਕੈਦ ਚੋਂ ਛੁਡਾਇਆ ਜਾਏ। ਉਹ ਪਲਾਟ ਕਾਮਯਾਬ ਨਹੀਂ ਹੋਇਆ, ਜ਼ਾਹਰ ਹੋ ਗਿਆ ਕੋਈ ਬੰਦਾ ਵਿਚਾਲਿਓਂ ਫੜਿਆ ਗਿਆ। ਫਿਰ ਜਿਹੜੀ ਦੂਸਰੀ ਜਿਹਨੂੰ ਐਂਗਲੋ ਸਿੱਖ ਵਾਰ ਕਿਹਾ ਜਾਂਦਾ ਹੈ, ਜਿਹੜੀ ਚੇਲਿਆਂਵਾਲਾ ਔਰ ਗੁਜਰਾਤ ਦੇ ਵਿੱਚ ਲੜੀ ਗਈ, ਉਹਦੇ ਚ ਵੀ ਭਾਈ ਮਹਾਰਾਜ ਸਿੰਘ ਆਪਣੇ ਸਿੰਘਾਂ ਦੇ ਨਾਲ ਵੱਡੀ ਗਿਣਤੀ 'ਚ ਉਹਦੇ ਸ਼ਮੂਲੀਅਤ ਕੀਤੀ। ਪਰ ਜਦੋਂ ਰਾਮਨਗਰ ਦੀ ਬੈਟਲ ਦੇ ਵਿੱਚ ਸਿੱਖ ਹਾਰ ਗਏ ਔਰ ਸ਼ੇਰ ਸਿੰਘ, ਚਤਰ ਸਿੰਘ, ਬਾਕੀਆਂ ਨੇ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ ਤੇ ਭਾਈ ਮਹਾਰਾਜ ਸਿੰਘ ਨੇ ਕਿਹਾ ਵੀ ਨਹੀਂ, ਸਿੱਖ ਹਥਿਆਰ ਨਹੀਂ ਸੁੱਟਦਾ। ਉਹ ਆਪਣੇ ਜਥੇ ਨਾਲ ਉੱਥੋਂ
ਜਿਹੜਾ ਹੈ ਉਹ ਰਾਮਨਗਰ ਦੀ ਲੜਾਈ 'ਚੋਂ ਐਸਕੇਪ ਕੀਤੇ ਔਰ ਫਿਰ ਉਹਨਾਂ ਨੇ ਥਾਂ ਥਾਈਂ ਵਿਚਰ ਕੇ ਜਿਹਦੇ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਜਾਏ ਔਰ ਉਹਨਾਂ ਨੂੰ ਜਿਹੜਾ ਹੈ ਇਸ ਦੇ ਵਿੱਚ ਕਾਫੀ ਵੱਡੀ ਜਿਹੜੀ ਹੈ ਪਹਿਲਾਂ ਸਫਲਤਾ ਵੀ ਮਿਲਦੀ ਰਹੀ, ਲੇਕਿਨ ਜਿਵੇਂ ਮੈਂ ਕਿਹਾ ਵੀ ਸ਼ਾਮ 84 ਦੇ ਨੇੜੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਫਿਰ ਅੰਗਰੇਜ਼ ਇੰਨੇ ਘਬਰਾਏ ਕਿ ਉਹਨਾਂ ਜ਼ਮਾਨਿਆਂ 'ਚ ਉਹਨਾਂ ਦੇ ਸਿਰ ਤੇ ਕੋਈ 10,000 ਲਿਖਿਆ, ਕਿਤੇ 50,000 ਲਿਖਿਆ, ਜਦੋਂ ਇਨਾਮ 100 ਰੁਪਏ ਦਾ ਰੱਖਿਆ ਜਾਂਦਾ ਸੀ, 100 ਰੁਪਏ ਦੀ ਕੀਮਤ ਤਾਂ ਕਿੰਨੀ ਸੀ, ਲੇਕਿਨ ਇੰਨਾ ਵੱਡਾ ਅੰਗਰੇਜ਼ਾਂ ਨੂੰ ਖਤਰਾ ਸੀ ਕਿ ਭਾਈ ਮਹਾਰਾਜ ਸਿੰਘ ਜਿਹੜੇ ਨੇ ਪੰਜਾਬ ਦੇ ਵਿੱਚੋਂ ਅੰਗਰੇਜ਼ੀ ਰਾਜ ਦੀ ਜੜ ਪੁੱਟ ਸਕਦੇ ਨੇ ਔਰ ਫਾਈਨਲੀ ਉਹ ਗ੍ਰਿਫਤਾਰ ਹੋਏ ਔਰ ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਮੈਂ ਕੀਤਾ। ਸੋ ਇੰਨਾ ਵੱਡਾ ਨਾਇਕ, ਸੋ ਜੇ ਪੰਜਾਬ 'ਚ ਸਿੱਖ ਰਾਜ ਜਾਣ ਤੋਂ ਬਾਅਦ ਜਿਹੜਾ 1849 ਚ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਂਦਾ ਤੇ ਜੇ ਪਹਿਲੀ ਬਗਾਵਤ ਦਾ ਝੰਡਾ ਪੰਜਾਬ ਦੇ ਵਿੱਚ ਚੁੱਕਿਆ ਤੇ ਭਾਈ ਮਹਾਰਾਜ ਸਿੰਘ ਨੇ ਚੁੱਕਿਆ। ਮੈਂ ਹੋਪ ਕਰਦਾ ਭਾਵੇਂ ਕਿ ਉਹਨਾਂ ਦਾ ਜਿਹੜਾ ਇਮੇਜ ਹੈ ਤੁਸੀਂ ਦੇਖਦੇ ਹੋ ਤੇ ਤੁਹਾਨੂੰ ਔਰ ਅੱਜ ਵੀ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਮੇਨ ਹੈ, ਹੁਣ ਗੁਰਦੁਆਰਾ ਸਾਹਿਬ ਸਿਲਟ ਰੋਡ ਹੈ, ਇਹ 1966 ਦੇ ਵਿੱਚ ਪਰਮਾਨੈਂਟ ਮੈਮੋਰੀਅਲ ਬਣਿਆ ਔਰ ਉਹਨਾਂ ਦੀ ਯਾਦ ਦੇ ਵਿੱਚ ਸਾਲਾਨਾ ਉੱਥੇ ਬਹੁਤ ਵੱਡੇ ਇਕੱਠ ਹੁੰਦੇ ਨੇ ਔਰ 2015 ਦੇ ਵਿੱਚ ਇੱਕ ਬਹੁਤ ਵੱਡੀ ਐਗਜ਼ੀਬਿਸ਼ਨ ਵੀ ਉੱਥੇ ਲਾਈ ਗਈ ਸੀ ਔਰ ਉਹਨਾਂ ਦੀਆਂ ਜਿਹੜੀਆਂ ਪਰਸਨਲ ਚੀਜ਼ਾਂ ਸੀ ਭਾਈ ਮਹਾਰਾਜ ਸਿੰਘ ਦੀ, ਉਹਨਾਂ ਦਾ ਸਿਮਰਨਾ, ਉਹਨਾਂ ਦਾ ਗੁਟਕਾ, ਦੂਜਾ ਇਹ ਇੰਗਲੈਂਡ ਵਾਲਿਆਂ ਨੇ ਉਹ ਆਪਣੀ ਲਾਇਬ੍ਰੇਰੀ ਦੇ ਵਿੱਚ ਰੱਖੇ ਹੋਏ ਨੇ, ਉੱਥੋਂ ਉਹਨਾਂ ਨੂੰ ਮੰਗਵਾਇਆ ਗਿਆ ਸੀ ਔਰ ਉਹਦੇ 'ਚ ਈਵਨ ਕੁਝ ਚੀਜ਼ਾਂ ਉਹਨਾਂ ਦਾ ਜਿਵੇਂ ਦਸਤਾਰ ਵੀ ਔਰ ਸਲੋਤਰ ਵੀ, ਜਿਹੜਾ ਡੰਡਾ ਸੀ ਉਹਨਾਂ ਦੇ ਕੋਲ, ਉਹ ਵੀ ਉਹਨਾਂ ਦੇ ਉਸ ਦੇ ਵਿੱਚ ਡਿਸਪਲੇ ਕੀਤਾ ਗਿਆ ਔਰ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਜਿਵੇਂ ਮੈਂ ਕਿਹਾ ਵੀ ਇੰਗਲੈਂਡ ਤੋਂ ਵੀ ਉਹਨਾਂ ਨੇ ਜਿਹੜਾ ਉਹਨਾਂ ਦੀਆਂ ਚੀਜ਼ਾਂ ਮੰਗਵਾਈਆਂ ਔਰ ਇਹ ਬਹੁਤ ਵੱਡਾ ਜਿਹੜਾ ਮੈਂ ਸਮਝਦਾ ਵੀ ਸਾਡੇ ਇਤਿਹਾਸ ਦਾ ਨਾਇਕ ਹੈ, ਉਸ ਨੂੰ ਅਣਗੌਲਿਆਂ ਕੀਤਾ ਗਿਆ ਔਰ ਅੱਜ ਦਾ ਅਸੀਂ ਸਮੁੱਚਾ ਸੱਚੋ ਸੱਚ ਪ੍ਰੋਗਰਾਮ ਭਾਈ ਮਹਾਰਾਜ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾ ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਬੜਾ 2023 ਦੀ ਰਿਲੀਜੀਅਸ ਫਰੀडम ਰਿਪੋਰਟ ਜਿਹੜੀ ਹੈ ਜਾਰੀ ਕੀਤੀ ਹੈ ਔਰ ਇਸ ਵਿੱਚ ਭਾਰਤ ਨੂੰ ਘੱਟ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਹਨਨ ਕਰਨ ਲਈ ਹਲਕਾ ਕੋਸਿਆ ਗਿਆ ਹੈ। ਸੋ ਅਮਰੀਕਾ ਦਾ ਕਿੰਨਾ ਦੋਹਰਾ ਮਾਪਦੰਡ ਹੈ ਕਿ ਉਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 22 ਜੂਨ ਵਾਲੇ ਦਿਨ ਵਾਈਟ ਹਾਊਸ ਵਿੱਚ ਸ਼ਾਹੀ ਖਾਣੇ ਦੀ ਦਾਵਤ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਇਸ ਤੇ ਵਿਚਾਰ ਚਰਚਾ ਡਾਕਟਰ ਸਾਹਿਬ ਕੋਲੋਂ ਸੁਣੀਏ, ਪਹਿਲਾਂ ਆਪਾਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਜਿਸ ਵਿੱਚ ਸਿੰਘ ਗਰਜਾ ਜੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਜੀ ਜ਼ੁਬੇਰ ਜਾਕੂਬ ਜੀ ਅੱਜ ਸਾਨੂੰ ਬੜੇ ਹੀ ਫੋਕਸ ਨਾਲ ਤੇ ਬੜੇ એનર્ਜੀ ਨਾਲ ਦੇਖਦੇ ਨੇ। ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ, ਬਹੁਤ ਸ਼ੁਕਰੀਆ ਔਰ ਕਹਿੰਦੇ ਨੇ ਕਿ ਡੇਰਾ ਗਾਜ਼ੀ ਖਾਨ ਔਰ ਜਸਵੰਤ ਸੂਰਮਾ ਜੀ ਕਹਿੰਦੇ ਨੇ ਕਿ ਮਹਾਰਾਜ ਸਿੰਘ ਨੁਰੰਗਾਬਾਦ ਬਾਰੇ ਅੱਜ ਪਹਿਲੀ ਵਾਰ ਇੰਨਾ ਵਿਸਥਾਰ ਪੂਰਵਕ ਸੁਣਿਆ ਕਿਉਂਕਿ ਇਸ ਇਤਿਹਾਸ ਤੋਂ ਦਾਸ ਤਾਂ ਬਿਲਕੁਲ ਹੀ ਅਣਜਾਣ ਸੀ। ਸੋ ਨਾਈਸ। ਔਰ ਫਿਰ ਜਸਵੀਰ ਬਰਾੜ ਜੀ ਕਹਿੰਦੇ ਨੇ ਕਿ ਖਾਲਿਸਤਾਨ 6 ਫॉर ਜਸਟਿਸ, ਬਿਕਰਮਜੀਤ ਸਿੰਘ, ਭਾਈ ਗੁਰਪਤਵੰਤ ਸਿੰਘ ਪੰਨੂ, ਖਾਲਿਸਤਾਨ ਜ਼ਿੰਦਾਬਾਦ ਔਰ ਖਾਲਿਸਤਾਨ ਹਾਲ ਖਾਲਿਸਤਾਨ ਜ਼ਿੰਦਾਬਾਦ। ਸੋ ਜਸਵੀਰ ਬਰਾੜ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਬਹੁਤ ਸ਼ੁਕਰੀਆ। ਅਰਜੀਤ ਸੂਰਤੀਆ ਜੀ ਕਹਿੰਦੇ ਨੇ ਕਿ ਖਾਲਿਸਤਾਨ ਟੀਵੀ ਫੋਰ ਜ਼ਿੰਦਾਬਾਦ ਔਰ ਕੁਲਦੀਪ ਕੌਰ ਜੀ ਕਹਿੰਦੇ ਨੇ ਕਿ ਪੰਜਾਬ ਹਾਲ ਖਾਲਿਸਤਾਨ ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆ ਗਏ। ਅੰਬਲਜੀਤ ਵਰਾਜ ਜੀ ਕਹਿੰਦੇ ਨੇ ਕਿ ਗੁਰੂ ਘਰਾਂ ਦੀ ਟਾਈਮ ਤੈ ਔਰ ਇਸੇ ਤਰ੍ਹਾਂ ਜ਼ਾਹਿਦ ਹੁਸੈਨ ਲਿਖਦੇ ਨੇ ਕਿ ਖਾਲਿਸਤਾਨ ਓਨਲੀ ਵਨ ਸੋਲੂਸ਼ਨ, ਸਿੱਖ ਨੇਸ਼ਨ ਵੀ ਰਿਸਪੈਕਟ ਐਂਡ ਸਪੋਰਟ ਫॉर ਖਾਲਿਸਤਾਨ, ਵੀ ਪਾਕਿਸਤਾਨੀ ਫੁਲੀ ਸਪੋਰਟਡ ਸਿੱਖ ਨੇਸ਼ਨ।
ਸੋ ਨਾਈਸ। ਸੋ ਇਸੇ ਤਰ੍ਹਾਂ ਜ਼ੁਬੇਰ ਜ਼ਾਕਿਬ ਜੀ ਕਹਿੰਦੇ ਨੇ ਕਿ ਉਹਨਾਂ ਨੇ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਪੇਂਡੂ ਕੁੜੀਆਂ, ਉਹਨਾਂ ਨੇ ਕਿਹਾ ਸੌਰੀ ਫॉर ਰੋਂਗ ਸਪੈਲਿੰਗ ਪੇਂਡੂ ਕੁੜੀਆਂ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆ ਗਿਆ ਜਸਵੰਤ ਸਿੰਘ ਸੂਰਮਾ ਜੀ ਕਹਿੰਦੇ TV 84 ਦੇ ਸਮੁੱਚੇ ਪਰਮਜੀਤ ਸਿੰਘ ਸਮਰਾ ਵੱਲੋਂ ਪਿਆਰ ਸਤਿਕਾਰ ਸਹਿਤ ਗੱਜ ਵੱਜ ਕੇ ਬੁਲਾਏਗੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਜ਼ਾਹਿਦ ਹੁਸੈਨ ਕਹਿੰਦੇ ਨੇ ਖਾਲਿਸਤਾਨ ਪਾਕਿਸਤਾਨ ਕਸ਼ਮੀਰ ਜ਼ਿੰਦਾਬਾਦ TV 84 ਡਾਕਟਰ ਐਂਡ ਗੁੱਡ ਜੌਬ ਲਵ ਰਿਸਪੈਕਟ ਸਿੱਖ ਨੇਸ਼ਨ ਪੰਜਾਬੀ ਪੰਜਾਬ ਜ਼ਿੰਦਾਬਾਦ। ਸੋ ਨਾਈਸ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ, ਇਹ ਇਹਨਾਂ ਦੀ ID ਬੜੀ ਲੰਮੀ ਹੈ S1K1D1SK। ਸੋ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਿਰ ਸਾਨੂੰ ਦੋਨਾਂ ਨੂੰ ਕਿਹਾ। ਔਰ ਅਵਤਾਰ ਸਿੰਘ ਲਿਖਦੇ ਨੇ ਕਿ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਇੱਕੋ ਹੱਲ ਹੈ ਆਪਣਾ ਘਰ ਖਾਲਿਸਤਾਨ ਨਹੀਂ ਤੇ ਇਹਨਾਂ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ, ਨੋ ਡਾਊਟ। ਔਰ ਜਗਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਔਰ ਜ਼ੁਬੇਰ ਜ਼ਾਕਿਬ ਜੀ ਬਹੁਤ ਸਾਰੇ ਮੈਸੇਜ ਨੇ, ਬਹੁਤ ਬਹੁਤ ਸ਼ੁਕਰੀਆ। ਜਤਿੰਦਰ ਸਿੰਘ ਲਿਖਦੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਇਸੇ ਤਰ੍ਹਾਂ ਸਾਨੂੰ ਕਾਫੀ ਮੈਸੇਜ ਆਏ ਨੇ, ਸਾਰਿਆਂ ਨੇ ਫਤਿਹ ਬੁਲਾਈ ਹੈ, ਬਹੁਤ ਬਹੁਤ ਸ਼ੁਕਰੀਆ। ਔਰ ਸੋਨ ਮੱਲੀ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਖਾਲਸਾ ਦੇਸ਼ ਪੰਜਾਬ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ ਪੰਜਾਬ ਤੇ, ਵਾਹਿਗੁਰੂ ਜੀ ਸਿੱਖੋ ਪੰਜਾਬੀਓ ਹੁਣ ਤਾਂ ਜਾਗ ਜਾਓ, ਤੁਹਾਡੇ ਸਿਰ ਤੋਂ ਪਾਣੀ ਲੰਘ ਚੁੱਕਾ ਹੈ, ਨੋ ਡਾਊਟ ਜੀ। ਡਾਕਟਰ ਸਾਹਿਬ ਸ਼ਿੰਦਾ ਗਿੱਲ ਵੀ ਫਤਿਹ ਬੁਲਾਉਂਦੇ ਨੇ। ਹਾਂਜੀ, ਅਸੀਂ ਸਾਰੇ ਹੀ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਜਦੋਂ ਲਾਈਵ ਕਮੈਂਟ ਕਰਦੇ ਹੋ ਸਾਨੂੰ ਵੀ ਹੌਸਲਾ ਹੁੰਦਾ ਹੈ ਕਿ ਭਾਈ ਜੋ ਅਸੀਂ ਯਤਨ ਕਰਦੇ ਹਾਂ 24 ਘੰਟੇ ਦੇ ਵਿੱਚ ਜੋ ਕੁਝ ਵਾਪਰਿਆ ਹੁੰਦਾ ਹੈ ਉਸ ਨੂੰ ਆਪਣੇ ਬੈਸਟ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਭਾਵੇਂ ਨੰਬਰ ਥੋੜਾ ਹੋਏ ਬਹੁਤਾ ਹੋਏ ਮੈਟਰ ਨਹੀਂ ਕਰਦਾ ਕਿ ਭਾਈ ਕਿੰਨੇ ਜਿਹੜੇ ਨੇ ਉਹ ਰੈਗੂਲਰਲੀ ਵਾਚ ਕਰਦੇ ਨੇ, ਪਰ ਅਸੀਂ ਆਪਣਾ ਫਰਜ਼ ਜਿਹੜਾ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਕਿਸੇ ਵੇਲੇ ਤਾਂ ਆਈ ਤਾਂ ਇਹ ਸਲੈਪ ਔਨ ਦਾ ਰਿਸਟ, ਫਿਰ ਹੁਣ ਕਈ ਵਾਰੀ ਕਿਹਾ ਜਾਂਦਾ ਟੈਪ ਔਨ ਦਾ ਰਿਸਟ। ਬਿਲਕੁਲ। ਹੁਣ ਹੁੰਦਾ ਇਹ ਹੈ ਕਿ ਯੂਜੂਲੀ ਜੇ ਕੋਈ ਗਲਤੀ ਕਰੇ, ਗੁਨਾਹ ਕਰੇ, ਤੁਸੀਂ ਉਸ ਦੇ ਮੂੰਹ ਤੇ ਖਿੱਚ ਕੇ ਚਪੇੜ ਮਾਰਦੇ ਹੋ। ਇਹ ਸਾਰਿਆਂ ਦਾ ਹੀ ਸੀ ਵਰਤਾਰਾ, ਹੁਣ ਤਾਂ ਇਹ ਫਿਜ਼ੀਕਲ ਅਬਿਊਜ਼ ਚ ਆ ਗਿਆ। ਲੇਕਿਨ ਜੇ ਤੁਹਾਡੇ ਅੰਦਰ ਜਿਹੜਾ ਹੈ ਉਹ ਤੁਸੀਂ ਇਨਸਾਫ ਨਹੀਂ ਕਰਨਾ ਚਾਹੁੰਦੇ ਜਾਂ ਦੂਜੇ, ਤੇ ਤੁਸੀਂ ਮੂੰਹ ਦੀ ਬਜਾਏ ਰਿਸਟ ਤੇ ਮਾਰਦੇ ਹੋ, ਕਲਾਈ ਤੇ ਮਾਰਦੇ ਹੋ, ਗੁੱਟ ਤੇ ਮਾਰਦੇ ਹੋ। ਉਹਨੂੰ ਮਤਲਬ ਹੁੰਦਾ ਵੀ ਐਵੇਂ ਜਿਹਨੂੰ ਅਸੀਂ ਗੁੰਗਲੂਆਂ ਤੋਂ ਮਿੱਟੀ ਝਾੜਨਾ ਕਹਿੰਦੇ ਆ ਕਿ ਵੀ ਰਿਸਟ ਔਨ ਦਾ ਟੈਪ, ਜਾ ਫੇਰ ਨਾ ਕਰੀ ਬਹੁਤ ਮਾੜਾ ਕੰਮ ਹੈ। ਤੇ ਜਿਹਨੂੰ ਤੁਸੀਂ ਸਜ਼ਾ ਦੇਣੀ ਆ ਉਹਦੇ ਤੁਸੀਂ ਕੰਨ ਫੜਾ ਕੇ ਉਹਨੂੰ ਮੁਰਗਾ ਬਣਾਇਆ ਹੋਇਆ ਕਿ ਵੀ ਬੈਠ ਇੱਥੇ। ਇਹ ਦੂਜਾ। ਹੁਣ ਅਸੀਂ ਦੇਖਦੇ ਹਾਂ ਵੀ ਇੱਕ ਤੋਂ ਬਾਅਦ ਅਮਰੀਕਾ ਦਾ ਜਿਹੜਾ ਵਰਤਾਰਾ ਹੈ, ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਹ ਕਿਸ ਕਿਸਮ ਦੀ ਹਿਪੋਕਰੇਸੀ ਜਾਂ ਦੰਭਪਣ ਹੈ ਕਿ ਭਾਰਤ ਇਸ ਵੇਲੇ ਇਹਨਾਂ ਦਾ ਆਪਣਾ ਕਮਿਸ਼ਨ, US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹਦੀ ਰਿਪੋਰਟ ਪਿਛਲੇ 3 ਸਾਲਾਂ ਤੋਂ ਲਗਾਤਾਰਤਾ ਨਾਲ ਉਹ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਣ ਦੀ ਹੈ, ਲਗਾਤਾਰਤਾ ਨਾਲ ਚੱਲ ਰਿਹਾ। ਹੁਣ ਕੱਲਾ ਇਹ ਨਹੀਂ ਵੀ US ਸਰਫ ਦੀ ਰਿਪੋਰਟ ਹੈ, US ਸਟੇਟ ਡਿਪਾਰਟਮੈਂਟ ਵੀ ਆਪਣੀ ਅੱਡ ਰਿਪੋਰਟ ਰਿਲੀਜੀਅਸ ਫਰੀडम ਦੇ ਉੱਤੇ ਜਾਰੀ ਕਰਦਾ, ਜਿਹੜੀ ਅੱਜ ਕੀਤੀ ਹੈ ਉਹਨਾਂ ਨੇ। ਬਿਲਕੁਲ। ਜਿਹਨੇ ਕੱਲ ਕੀਤੀ ਹੋਏਗੀ, ਅੱਜ ਦੀਆਂ ਮੀਡੀਆ ਦੇ ਵਿੱਚ ਆਇਆ, ਜਿਹਦੇ ਚ ਉਹਨਾਂ ਨੇ ਅਗੇਨ ਇੰਡੀਆ ਦੇ ਵਿੱਚ ਮਾਈਨੋਰਟੀਜ਼ ਨਾਲ, ਮੁਸਲਮਾਨਾਂ ਨਾਲ, ਈਸਾਈਆਂ ਨਾਲ, ਬਾਕੀ ਘੱਟ ਗਿਣਤੀਆਂ ਨਾਲ ਕੀ ਹੋ ਰਿਹਾ ਉਹ ਬੜੀ ਡਿਟੇਲ ਚ ਦਿੱਤੀ ਹੈ। ਹੁਣ ਉਹਨੂੰ ਜਿਹੜਾ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ ਉਹਨਾਂ ਨੇ ਜਾਰੀ ਕੀਤਾ। ਹੁਣ ਇਹਦੇ ਬਾਵਜੂਦ ਕਿ ਇਹਦੇ ਚ ਇੰਡੀਆ ਨੂੰ ਜਿਹੜਾ ਹੈ ਉਹ ਦਿੱਤਾ ਤੇ ਉਹ ਜਿਹੜਾ ਉਹ ਲਾਈਟ ਟੈਪ ਹੀ ਆ ਔਨ ਦਾ ਰਿਸਟ, ਲੇਕਿਨ ਜਦੋਂ ਹੁਣ ਐਂਟਨੀ ਬਲਿੰਕਨ ਉਹਨੂੰ ਬਰੀਫ ਕਰ ਰਹੇ ਨੇ ਉਹ ਬਾਕੀ ਮੁਲਕਾਂ ਦੇ ਵੀ, ਕਿਉਂਕਿ ਰਿਪੋਰਟ ਜਿਹੜੀ ਰਿਲੀਜੀਅਸ ਰਿਪੋਰਟ ਹੁੰਦੀ ਹੈ ਸਟੇਟ ਡਿਪਾਰਟਮੈਂਟ ਦੀ, ਕੱਲੀ ਇੰਡੀਆ ਫੋਕਸ ਨਹੀਂ ਹੈ, ਸਾਰੇ ਮੁਲਕਾਂ ਦੀ ਹੈ। ਪਰ ਬਲਿੰਕਨ ਨੂੰ ਚਾਈਨਾ ਯਾਦ ਆਉਂਦਾ ਹੈ, ਈਰਾਨ ਯਾਦ ਆਉਂਦਾ ਹੈ, ਮਿਆਂਮਾਰ ਆਉਂਦਾ ਹੈ, ਨਿਕਾਰਾਗੁਆ ਆਉਂਦਾ, ਉਹਨਾਂ ਦੇ ਨਾਂ ਲੈਂਦਾ, ਇੰਡੀਆ ਦਾ ਨਾਂ ਨਹੀਂ ਲੈਂਦਾ। ਔਰ ਹਾਲਾਂਕਿ ਰਿਪੋਰਟ ਦੇ ਵਿੱਚ ਇੰਡੀਆ ਬਾਰੇ ਹੈਡਲਾਈਨ ਇਹ ਹੈ, US religious freedom report calls on India to condemn persistent religious violence, ਕਿ ਵੀ ਉੱਥੇ ਲਗਾਤਾਰ ਪਰਸਿਸਟੈਂਟ ਹੈ, ਲਗਾਤਾਰਤਾ ਨਾਲ ਹੋ ਰਹੀ। ਪਰ ਐਂਟਨੀ ਬਲਿੰਕਨ ਦੇ ਮੂੰਹ ਚੋਂ ਜਿਹੜਾ ਉਹ ਇੰਡੀਆ ਨਹੀਂ ਨਿਕਲਦਾ। ਫਿਰ ਉਹ ਕਹਿੰਦਾ ਵੀ ਡਿਫੈਂਡ ਦਾ ਰਾਈਟ ਟੂ ਬਿਲੀਵ ਔਰ ਨਾਟ ਟੂ ਬਿਲੀਵ, not only because it is the right thing to do but also because of the extraordinary good that people of faith can do in our societies and around the world। ਹੁਣ ਪੀਪਲ ਆਫ ਫੇਥ ਤਾਂ ਚਲੋ ਦੂਰ ਦੀ ਗੱਲ, ਮੈਂ ਕੁਦਰਤੀ ਕੱਲ ਪਰੂਜ਼ ਕਰ ਰਿਹਾ ਸੀ ਤੇ ਇੱਕ ਵੀਡੀਓ, ਹਾਲਾਂ ਉਹਨੂੰ ਮੈਂ ਕਨਫਰਮ ਕਰਨੇ ਨੇ ਉਹਦੇ ਫੈਕਟਸ, ਕਿ 10 countries in which
देयर आर मोर एथियस्ट ਹੁੰਦਾ ਨਾਸਤਕ, ਰੱਬ ਨੂੰ ਨਾ ਮੰਨਣ ਵਾਲੇ, ਜੀ ਕਿ 10 ਉਹ ਮੁਲਕ ਜਿਨ੍ਹਾਂ 'ਚ ਰੱਬ ਨੂੰ ਨਾ ਮੰਨਣ ਵਾਲਿਆਂ ਦੀ ਗਿਣਤੀ ਹੁਣ ਬਹੁਤ ਜ਼ਿਆਦਾ ਹੈ। ਔਰ ਮੇਰੇ ਲਈ ਉਹਦੇ 'ਚ ਕੁਝ ਸ਼ੌਕਿੰਗ ਵੀ ਸੀ। ਚਲੋ ਚਾਈਨਾ ਤਾਂ ਨਜ਼ਰ ਆਉਂਦਾ ਹੈ ਕਿਉਂਕਿ ਕਮਿਊਨਿਸਟ ਕੰਟਰੀਜ਼ ਔਰ ਦੂਸਰੀਆਂ ਤੀਸਰੀਆਂ ਨੇ। ਉਸ ਲਿਸਟ ਦੇ ਵਿੱਚ ਪਹਿਲਿਆਂ ਦੇ ਵਿੱਚੋਂ ਹੀ ਇਜ਼ਰਾਈਲ ਸੀ, ਕਿ ਜਿਸ ਇਜ਼ਰਾਈਲ ਦੇ 60-62% ਲੋਕ ਜਿਹੜੇ ਨੇ ਉਹ ਰੱਬ 'ਚ ਯਕੀਨ ਨਹੀਂ ਕਰਦੇ। ਬਿਲਕੁਲ। ਹੁਣ ਮੈਨੂੰ ਹੈਰਾਨੀ ਵੀ ਹੋਈ ਕਿ ਵੀ 75 ਸਾਲ ਲਗਭਗ ਪਹਿਲਾਂ ਇੱਕ ਮੁਲਕ ਧਰਮ ਤੇ ਆਧਾਰਿਤ ਬਣਦਾ ਹੈ। ਹੁਣ ਜੇ ਉਹ ਜ਼ੁਲਮ ਕਰ ਰਹੇ ਨੇ ਫਲਸਤੀਨੀਆਂ ਤੇ ਤਾਂ ਆਪਣਾ ਜੂਇਸ਼ ਸਟੇਟ ਦੇ ਨਾਂ ਥੱਲੇ ਜਾਂ ਬਾਹਰ ਵੀ ਹੁੰਦਾ ਜੀ ਜੂਇਸ਼ ਆਈਡੈਂਟੀਟੀ, ਜੂਜ਼ ਐਜ਼ ਏ ਰੇਸ, ਪਰ ਜੇ 62% ਉਹਦੇ 'ਚ ਪਤਾ ਨਹੀਂ ਹੈ ਕਿੰਨੀ ਕੁ ਠੀਕ ਹੈ ਫਿਗਰ, ਕਿ ਵੀ ਉਹ ਰੱਬ ਨੂੰ ਨਾ ਮੰਨਣ ਵਾਲੇ ਨੇ, ਤਾਂ ਇਸ ਤੋਂ ਅੰਦਾਜ਼ਾ ਲਾਓ ਫਿਰ ਤਾਂ ਇਜ਼ਰਾਈਲੀਆਂ ਦੇ ਫਲਸਤੀਨੀਆਂ ਤੇ ਜ਼ੁਲਮ ਤੇ ਜੋ ਸਟਾਲਿਨ ਨੇ ਰਸ਼ੀਆ 'ਚ ਕੀਤਾ ਜਾਂ ਜੋ ਚਾਈਨਾ 'ਚ ਨਾਸਤਕਤਾ ਦੇ ਨਾਂ ਤੇ ਉਹਦੇ 'ਚ ਫਰਕ ਕੀ ਹੈ। ਔਰ ਉਹਨਾਂ ਦੇ ਵਿੱਚ ਜਿਸ ਤੇਜ਼ੀ ਨਾਲ ਵੱਧ ਰਹੇ ਨਾਸਤਕਾਂ ਦੀ ਗਿਣਤੀ ਹੈ, ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਸਾਊਥ ਕੋਰੀਆ ਵੀ ਹੈ, ਵੀਅਤਨਾਮ ਵੀ ਹੈ, ਆਸਟਰੀਆ ਵੀ ਹੈ, ਜਰਮਨ ਵੀ ਹੈ, ਫਰਾਂਸ ਵੀ ਹੈ। ਸੋ ਇੱਕ ਪਾਸਾ ਤਾਂ ਇਹ ਹੈ, ਤਾਂ ਮੈਂ ਇਹ ਸਮਝਦਾ ਵੀ ਇੱਕ ਪਾਸੇ ਤਾਂ ਚਲੋ ਕਿ ਏਸ਼ੀਆ ਦੀਆਂ ਇਹ ਕਮਿਊਨਿਸਟ ਕੰਟਰੀਜ਼ ਨੇ, ਬਟ ਇਹ ਵੈਸਟ ਦੀਆਂ ਜਿਨ੍ਹਾਂ ਨੇ ਕਦੇ ਇੱਥੋਂ ਲਿਜਾ ਕੇ ਮਿਡਲ ਈਸਟ ਦੇ ਵਿੱਚ ਜੋ ਇਹਨਾਂ ਨੇ ਜ਼ੁਲਮ ਕੀਤੇ ਸੀ ਮੁਸਲਮਾਨਾਂ ਦੇ ਉੱਤੇ, ਯਹੂਦੀਆਂ ਦੇ ਉੱਤੇ, ਜਦੋਂ ਅਸੀਂ ਇਸਲਾਮ ਦੀਆਂ ਉਹਦੇ ਖਿਲਾਫ ਔਰ ਯਹੂਦੀਆਂ ਦੇ ਖਿਲਾਫ ਇਹਨਾਂ ਦੀਆਂ ਉਹ ਸਾਰੀਆਂ ਹੀ ਜਿਹੜਾ ਇੱਥੋਂ ਮਾਰਚ ਕਰਕੇ ਪੋਪ ਨੂੰ ਲੀਡ ਕਰਦਾ ਸੀ, ਉਹਨਾਂ ਦੀਆਂ ਪੂਰੀਆਂ ਆਰਮੀਜ਼ ਜਾ ਕੇ ਹੋਲੀ ਵਾਰ ਬਣਾਈ ਹੁੰਦੀ ਸੀ ਉਹਨਾਂ ਨੇ। ਜੀ ਲੇਕਿਨ ਅੱਜ ਹਾਲ ਇਹ ਹੈ ਵੀ ਯੂਰਪ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਨਾਸਤਕ ਹੁੰਦਾ ਜਾ ਰਿਹਾ ਹੈ। ਦੂਸਰਾ ਜਿਹੜਾ ਹੈ ਉਹਨਾਂ ਦਾ ਹਾਲ ਇਹ ਹੈ ਕਿ ਵੀ ਉਹ, ਮੈਂ 2 ਦਿਨ ਪਹਿਲਾਂ ਹੀ ਕਹਾਣੀ ਸੀ, ਪੋਪ ਕਹਿ ਰਿਹਾ ਜਿਹੜਾ ਵੈਟੀਕਨ ਜਿਹੜਾ ਇਟਲੀ 'ਚ ਹੈੱਡਕੁਆਰਟਰ ਹੈ, ਉਹ ਕਹਿੰਦਾ ਇੱਕ ਲੇਡੀ ਆਈ ਤੇ ਉਹ ਮੈਨੂੰ ਕਹਿੰਦੀ ਹੈ ਕਿ ਜੀ ਤੁਸੀਂ ਮੇਰੀ ਬੇਬੀ ਨੂੰ ਬਲੈਸ ਕਰੋ ਜਿਵੇਂ ਕੈਥੋਲਿਕ ਕਰਦੇ ਨੇ। ਤੇ ਮੈਂ ਕਿਹਾ ਵੀ ਵੇਅਰ ਇਜ਼ ਯੋਰ ਬੇਬੀ, ਤੇ ਉਹ ਕਹਿੰਦਾ ਉਹਨੇ ਜ਼ਿਪ ਖੋਲੀ ਬੈਗ ਦੀ ਤੇ ਕੁੱਤਾ ਸੀ ਵਿੱਚ, ਵੀ ਇਹਨੂੰ ਬਲੈਸ ਕਰੋ। ਉਹਨੇ ਕਿਹਾ ਵੀ ਹਾਲ ਇਹ ਹੈ ਕਿ ਵੀ ਇਹ ਬੱਚੇ ਨਹੀਂ ਜੰਮਦੇ ਹੈ, ਇਹ ਹੁਣ ਇਹ ਇਹਨਾਂ ਦੀਆਂ ਬੇਬੀਆਂ ਹੋ ਗਈਆਂ। ਸੋ ਮਤਲਬ ਇੱਕ ਪਾਸੇ ਇਹ ਰਵੱਈਆ ਚੱਲ ਰਿਹਾ। ਹੁਣ ਜੇ ਅਮਰੀਕਾ ਵਰਗਾ ਮੁਲਕ, ਠੀਕ ਹੈ ਕਿ ਅਮਰੀਕਾ ਦੀ ਕਰੰਸੀ ਦੇ ਉੱਤੇ ਵੀ ਇਨ ਗੋਡ ਵੀ ਟਰਸਟ ਔਰ ਫਲਾਣਾ ਟਿਮਕਾ, ਔਰ ਇਹਨਾਂ ਨੇ ਪੂਰਾ US ਸਰਫ ਵੀ ਬਣਾਇਆ, ਸਟੇਟ ਡਿਪਾਰਟਮੈਂਟ ਰਿਪੋਰਟ ਵੀ ਹੈ ਕਿ ਜੀ ਕਿਸੇ ਨੂੰ ਵੀ ਉਸ ਦੇ ਧਰਮ ਨੂੰ ਆਜ਼ਾਦੀ ਨਾਲ ਮੰਨਣ ਦੇ ਉੱਤੇ ਉਹਦੇ ਰਾਹ 'ਚ ਰੁਕਾਵਟ ਨਹੀਂ ਹੋਣੀ ਚਾਹੀਦੀ, ਇਹੀ UN ਚਾਰਟਰ 'ਚ ਵੀ ਹੈ। ਪਰ ਜੇ ਇੰਡੀਆ ਜਿਹਨੂੰ ਤੁਹਾਡਾ US ਸਰਫ ਕੰਟਰੀ ਆਫ ਪਾਰਟਿਕੂਲਰ ਕੰਸਰਨ ਕਹਿੰਦਾ ਹੈ, ਉੱਥੇ ਜੋ ਕੁਝ ਮੁਸਲਮਾਨਾਂ ਦੇ ਨਾਲ ਹੋ ਰਿਹਾ ਹੈ, ਜੋ ਕੁਝ ਤੁਹਾਡੇ ਈਸਾਈਆਂ ਨਾਲ ਵੀ ਹੋ ਰਿਹਾ ਹੈ, ਜੋ ਸਿੱਖਾਂ ਨਾਲ ਹੋ ਰਿਹਾ ਹੈ, ਸਾਡੇ ਇਤਿਹਾਸਕ ਗੁਰਦੁਆਰੇ ਗਿਆਨ ਗੋਦੜੀ, ਡਾਂਗਮਾਰ, ਮੰਗੂ ਮੱਠ, ਔਰ ਜੋ ਬੇਅਦਬੀ ਦਾ ਅਸੀਂ ਜ਼ਿਕਰ ਕਰਕੇ ਹਟੇ ਹਾਂ ਪੰਜਾਬ ਦੇ ਵਿੱਚ ਸਾਡੀ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਇਤਿਹਾਸਕ ਗੁਰਦੁਆਰਿਆਂ ਦੀਆਂ ਹੋ ਰਹੀਆਂ। ਔਰ ਤੁਹਾਨੂੰ ਇਹ ਨਹੀਂ ਕਿ ਵੀ ਤੁਸੀਂ ਜਿਹੜਾ ਉਹ ਲਾਈਟ ਟੈਪ ਔਨ ਦਾ ਰਿਸਟ ਦੇ ਰਹੇ ਹੋ, ਉਸੇ ਹੀ ਕਾਤਲ ਨੂੰ ਜਿਹੜਾ ਪ੍ਰਾਈਮ ਮਿਨਿਸਟਰ ਹੈ, ਜਿਹਨੂੰ 12 ਸਾਲ ਤੁਸੀਂ ਅਮਰੀਕਾ ਦਾ ਵੀਜ਼ਾ ਨਹੀਂ ਦਿੱਤਾ US ਸਰਫ ਦੇ ਰਿਪੋਰਟ ਦੇ ਉੱਤੇ ਕਿ ਉਹਨੇ ਮੁਸਲਮਾਨਾਂ ਦਾ ਜੈਨੋਸਾਈਡ ਕੀਤਾ, 22 ਜੂਨ ਨੂੰ ਉਹਨੂੰ ਤੁਸੀਂ ਰੈੱਡ ਕਾਰਪੇਟ ਵੈਲਕਮ ਦੇ ਰਹੇ ਹੋ, ਇਨਵੀਟੇਸ਼ਨ ਦੇ ਉੱਤੇ ਆ ਰਿਹਾ, ਬੜਾ ਵੱਡਾ ਡਿਨਰ 1000 ਬੰਦਾ ਉਹਦੇ 'ਚ ਹੋਏਗਾ ਸ਼ਾਮਲ ਹੋਣ ਦਾ ਹੈ। ਸੋ ਇਹ ਜੇ ਇਸ ਕਿਸਮ ਦਾ ਹੀ ਤੁਹਾਡਾ ਧਰਮ ਹੈ, ਧਰਮ ਦਾ ਜਿੰਨਾ ਕੁ ਮੈਨੂੰ ਸਮਝ ਆਈ ਹੈ, ਜਾਂ ਕੋਈ ਵੀ ਈਮਾਨ ਵਾਲਾ ਬੰਦਾ, ਉਹ ਈਸਾਈ ਹੋਏ, ਮੁਸਲਮਾਨ ਹੋਏ, ਸਿੱਖ ਹੋਏ ਜਾਂ ਹਿੰਦੂ ਵੀ ਹੋਏ, ਉਹ ਤਾਂ ਇਹੀ ਕਹੇਗਾ ਵੀ ਸੱਚ ਬੋਲਣਾ, ਜੋ ਤੁਸੀਂ ਦੇਖਿਆ ਸੱਚ ਹੈ ਉਸ ਦੇ ਉੱਤੇ ਖੜੋ ਜਾਓ। ਤੇ ਜੇ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਇੰਡੀਆ ਧਰਮ ਦੇ ਨਾਂ ਦੇ ਉੱਤੇ ਪਰਸੀਕਿਊਸ਼ਨ ਕਰ ਰਿਹਾ ਹੈ, ਉੱਥੇ ਨਾਜ਼ੀ ਆਈਡੀਓਲੋਜੀ ਤੇ ਬੇਸਡ ਉਹ ਸਾਰਾ ਕੰਮ ਚੱਲ ਰਿਹਾ ਹੈ, ਤੇ ਤੁਹਾਡੇ ਕਿਉਂਕਿ ਵਪਾਰਕ ਹਿੱਤ ਜੁੜੇ ਹੋਏ ਨੇ, ਹੁਣ ਸਟ੍ਰੈਟੇਜਿਕ ਜੁੜੇ ਹੋਏ ਨੇ, ਚੀਨ ਨੂੰ ਤੁਸੀਂ ਨੀਵਾਂ ਦਿਖਾਣਾ ਹੈ, ਤੁਹਾਨੂੰ ਲੱਗਦਾ ਫਿਰ ਤੁਸੀਂ ਬਲਿੰਕਨ ਜਿਹੜਾ ਉਹਦੇ ਮੂੰਹੋਂ ਇੰਡੀਆ ਨਿਕਲਦਾ ਵੀ ਨਹੀਂ ਹੈ, ਔਰ ਤੁਸੀਂ ਉਸ ਮਰਡਰਰ ਨੂੰ ਜਿਹਨੇ ਪਹਿਲਾਂ ਵੀ ਕੀਤਾ ਔਰ ਜਿਹਦੀਆਂ ਨੀਤੀਆਂ ਅੱਜ ਵੀ ਹਜ਼ਾਰਾਂ ਨੂੰ ਨਹੀਂ ਲੱਖਾਂ ਨੂੰ ਜਿਹੜਾ ਉਸ ਡਿਵਾਈਡ ਵਾਲੇ ਔਰ ਪੋਲਰਾਈਜੇਸ਼ਨ ਵੱਲ ਧੱਕ ਰਿਹਾ, ਤਾਂ ਫਿਰ ਕਿਉਂ ਜਿਹੀ ਤੁਹਾਡੀ ਡੈਮੋਕ੍ਰੇਸੀ ਹੈ। ਔਰ ਮੈਂ ਸਮਝਦਾ ਕਿ ਵੀ ਫਿਰ ਜਿਹੜੀ ਹੈ ਹਿਪੋਕ੍ਰੇਸੀ ਤਾਂ ਹੈ ਹੀ ਹੈ, ਉਹ ਤਾਂ ਨਜ਼ਰ ਹੀ ਆ ਰਹੀ ਹੈ, ਜਿੱਥੇ ਫਿਰ ਜਿਸ ਸੁਸਾਇਟੀ ਦੇ ਵਿੱਚ ਝੂਠ ਦਾ ਸਹਾਰਾ ਲਿਆ ਜਾਂਦਾ ਹੈ, ਉਹ ਸੁਸਾਇਟੀਜ਼ ਜਾਂ ਉਹ ਸਾਮਰਾਜ ਜਾਂ ਉਹ ਸਿਸਟਮ ਵੀ ਫਿਰ ਲੰਮਾ ਵਕਤ ਸਰਵਾਈਵ ਨਹੀਂ ਕਰਦੇ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਧਰ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਦੇ ਜਿਹੜੇ ਹਸਬੰਡ ਦਾ ਕਹਿਣਾ ਹੈ ਕਿ ਮੋਦੀ ਨੂੰ ਇਕਨੋਮਿਕਸ ਜਾਂ ਦੂਸਰੇ ਵਿਸ਼ਿਆਂ ਬਾਰੇ ਕੁਝ ਵੀ ਨਹੀਂ ਪਤਾ, ਉਸ ਨੂੰ ਸਿਰਫ ਫਿਰਕੂ ਨਫ਼ਰਤ ਜਿਹੜੀ ਹੈ ਫੈਲਾਉਣੀ ਆਉਂਦੀ ਹੈ। ਸੋ ਯਾਦ ਰਹੇ ਨਿਰਮਲਾ ਦਾ ਹਸਬੰਡ ਪਾਰਾ ਕਲਾ ਪ੍ਰਭਾਕਰ ਖੁਦ ਇੱਕ ਵੱਡਾ ਇਕਨੋਮਿਸਟ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਇਸ ਤੋਂ ਪਹਿਲਾਂ ਕਿ ਅਸੀਂ ਪਾਰਾ ਕਲਾ ਪ੍ਰਭਾਕਰ ਨੇ ਕੀ ਕਿਹਾ ਮੋਦੀ ਔਰ ਉਸ ਦੀ ਸਾਰੀ ਆਰਥਿਕ ਨੀਤੀ ਬਾਰੇ ਉਸ ਦੀ ਗੱਲ ਕਰੀਏ, ਅਸੀਂ ਜਿਹੜੇ ਵੀਰ ਭੈਣਾਂ ਸਾਡੀ ਫੇਸਬੁੱਕ ਦੇ ਉੱਤੇ ਲਾਈਵ ਜੁੜੇ ਹੋਏ ਨੇ ਉਹਨਾਂ ਨੂੰ ਐਕਨੋਲਜ ਕਰਨਾ ਚਾਹੁੰਦੇ ਹਾਂ। ਸਿੰਘ ਹਰਮਿੰਦਰ ਕਹਿੰਦੇ ਨੇ ਸਾਰੇ ਖਾਲਿਸਤਾਨੀ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਵਿੰਦਰ ਸਿੰਘ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਕਮਲ ਸਿੰਘ ਕਹਿੰਦੇ ਨੇ ਇਹਨੂੰ ਮੂਰਖ ਜਥੇਦਾਰ ਨੂੰ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੀ ਜਾਂਦੀ ਮਰਿਆਦਾ ਹੀ ਪੜ੍ਹ ਲੈਣੀ ਚਾਹੀਦੀ ਸੀ ਕਿ ਇਸ ਦਾ ਤਾਂ ਵਿਆਹ ਵੀ ਗੁਰਮਰਿਆਦਾ ਮੁਤਾਬਕ ਨਹੀਂ ਹੋ ਸਕਦਾ। ਤੂੰ ਕੌਮ ਦਾ ਜਥੇਦਾਰ ਬਣ ਕੇ ਸ਼ਗਨ ਪਾਉਣ ਚਲਾ ਗਿਆ, ਲਾਹਨਤੀ ਹੈ। ਔਰ ਕੱਲਾ ਇਹੀ ਨਹੀਂ ਕਿ ਵੀ ਇਹ ਗਿਆ, ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਪਟਿਆਲੇ ਦਾ ਕੋਈ ਕੀਰਤਨੀ ਜਥਾ ਹੈ, ਉਹ ਕੀਰਤਨ ਕਰ ਰਿਹਾ ਬੈਠ ਕੇ, ਔਰ ਇਹ ਪੂਰੇ ਗੱਦੇ ਦੇ ਉੱਤੇ ਦੋਨੋਂ ਜਿਹੜੇ ਨੇ ਰਾਘਵ ਚੱਡਾ ਔਰ ਉਹ ਬੈਠੇ ਹੋਏ ਨੇ। ਮਤਲਬ ਇਹਨਾਂ ਨੇ ਪੂਰੀ ਮਿੱਟੀ ਪਲੀਤ ਕੀਤੀ ਹੈ। ਸੋਹਣ ਸਿੰਘ ਮਾਲ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ। ਹਰਜੀਤ ਗੁਰਨੀ ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਪ੍ਰਦੀਪ ਸਿੰਘ ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਦਲਜੀਤ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਨੀਲਮ ਕੌਰ ਅਤੇ ਸਾਰੀ ਟੀਮ ਤੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਅੱਜ ਸ੍ਰੀ ਬੰਗਲਾ ਸਾਹਿਬ ਵਿਖੇ ਗਿਆਨੀ ਰਣਜੀਤ ਸਿੰਘ ਨੇ ਸਿੱਖਾਂ ਦੇ ਸਾਰੇ ਹੀ ਔਗਣ ਗਿਣਾ ਦਿੱਤੇ ਕਿ ਆਪਣੀ ਸਫਾਈ ਲਈ ਕੀ ਇਹ ਬੋਲਣਾ ਜ਼ਰੂਰੀ ਸੀ। ਅੰਮ੍ਰਿਤ ਵੇਲੇ ਦੀ ਜੇਠ ਮਹੀਨੇ ਦੀ ਕਥਾ ਬਸ ਨਾਮ ਦੀ ਸੀ, ਪਰ ਸਿੱਖਾਂ ਨੂੰ ਬਦਨਾਮ ਕਰਨ ਲਈ ਸਾਰੀ ਕਥਾ ਕੀਤੀ ਹੈ, ਕਿਉਂਕਿ ਇਹ ਅਤੇ ਜਥੇਦਾਰ ਰਾਘਵ ਚੰਡਾ ਦੀ ਮੰਗਣੀ ਤੇ ਗਏ ਸੀ, ਇਹ ਤੇ ਜਥੇਦਾਰ ਦੋਨੋਂ ਹੀ, ਅਤੇ ਇਹਨਾਂ ਦਾ ਕਾਫੀ ਵਿਰੋਧ ਹੋ ਰਿਹਾ। ਉਸਨੇ ਕਥਾ ਵਿੱਚ ਸਿਰਫ ਹਿੰਦੂਆਂ ਦੇ ਗੁਣ ਗਾਏ ਅਤੇ ਕਿਹਾ ਕਿ ਚੜਾਵਾ ਦੂਜੇ ਧਰਮਾਂ ਦਾ ਜ਼ਿਆਦਾ ਆਉਂਦਾ ਹੈ ਅਤੇ ਸਿੱਖਾਂ ਦੀਆਂ ਬਹੁਤ ਬਦਖੋਈਆਂ ਕੀਤੀਆਂ। ਸਭ ਨੂੰ ਬੇਨਤੀ ਹੈ ਕਿ ਸ਼ੁਰੂ ਤੋਂ ਅੰਤ ਤੱਕ ਪੂਰੀ ਕਥਾ 15 ਮਈ ਦੀ ਸੁਣਿਓ, ਬਾਕੀ ਆਪ ਨੂੰ ਸਭ ਜਾਣਕਾਰੀ ਮਿਲ ਜਾਏਗੀ ਕਿ ਉਸਨੇ ਕੀ ਬੋਲਿਆ। ਧੰਨਵਾਦ ਜੀ ਵੀਰ ਦਲਜੀਤ ਸਿੰਘ ਜੀ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਸਾਨੂੰ ਯਾਦ ਦਹਾਨੀ ਕਰਵਾਈ ਕਿ ਉਸਨੇ ਕੀ ਕਿਹਾ। ਔਰ ਜਿਨ੍ਹਾਂ ਨੇ ਗਿਆਨੀ ਰਣਜੀਤ ਸਿੰਘ ਹੋਰਾਂ ਦੀ ਮੋਦੀ ਦੇ ਨਾਲ ਔਰ ਸਾਰੇ ਹੀ ਮਨਜਿੰਦਰ ਸਿਰਸਾ ਔਰ ਜਿੰਨੇ ਵੀ ਨੇ ਉਹ ਸਾਰੇ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਨੇ। ਸੋ ਕੋਈ ਭੁਲੇਖਾ ਨਹੀਂ ਹੈ ਕਿ ਕੌਣ ਕਿਹਨੂੰ ਪੁਲਿਸ ਕਰ ਰਿਹਾ। ਔਰ ਕਿਉਂਕਿ ਦੇਖਣ ਨੂੰ ਜਿਹਨਾਂ ਨੂੰ ਸਾਨੂੰ ਕਈ ਵਾਰ ਲੱਗਦਾ ਹੈ ਕਿ ਵੀ ਬੀਜੇਪੀ ਔਰ ਆਮ ਆਦਮੀ ਪਾਰਟੀ ਖਹਿਬੜ ਰਹੇ ਨੇ, ਉਹਨਾਂ ਨੇ ਉਹਨੂੰ ਫੜਿਆ ਹੋਇਆ ਮਨੀਸ਼ ਸਿਸੋਦੀਆ ਨੂੰ, ਜਾਂ ਕੇਜਰੀਵਾਲ ਨੇ ਫਿਰ ਸ਼ਿਕਾਇਤ ਕੀਤੀ ਹੈ ਸੁਪਰੀਮ ਕੋਰਟ ਨੂੰ ਕਿ ਦੂਜੀ ਕਿ ਜਿਹੜਾ ਹੁਕਮ ਦਿੱਤਾ ਸੀ ਕਿ ਲੈਫਟੀਨੈਂਟ ਗਵਰਨਰ ਦੀਆਂ ਲਿਮਿਟਡ ਪਾਵਰਸ ਨੇ ਉਹਨੂੰ ਮੰਨ ਨਹੀਂ ਰਹੇ। ਫਿਰ ਇਹ ਸਭ ਇਹਨੂੰ ਨੂਰਾ ਕੁਸ਼ਤੀ ਕਹਿੰਦੇ ਨੇ, ਜਿਹੜੇ ਭਲਵਾਨੀ ਹੁੰਦੇ ਸੀ ਆਪਸ ਰਲ ਮਿਲ ਕੇ ਘੁਲਦੇ ਸੀ। ਤੇ ਇਹ ਸਾਰਾ ਅਲਟੀਮੇਟਲੀ ਸਾਰਾ ਹਿੰਦੂਤਵਾ ਦਾ ਏਜੰਡਾ ਹੈ। ਤੇ ਇਹ ਜਿਹੜੇ ਕਰੈਕਟਰ ਨੇ ਗਿਆਨੀ ਰਣਜੀਤ ਸਿੰਘ ਹੋਏ ਜਾਂ ਹੁਣ ਜਿਨ੍ਹਾਂ ਦੇ ਵਿੱਚ ਸ਼ਰੇਆਮ ਜੇ ਗਿਆਨੀ ਹਰਪ੍ਰੀਤ ਸਿੰਘ ਦਾ ਜੋ ਰੋਲ ਹੈ, ਹੁਣ ਤਾਂ ਕੋਈ ਕਹਿਣ 'ਚ ਕਿਸੇ ਨੂੰ ਹਰਜ਼ ਨਹੀਂ ਹੈ ਵੀ ਕਿਹਨੂੰ ਪਲੀਜ਼ ਕਰ ਰਹੇ ਨੇ। ਸੋ ਇਹ ਸਾਰੇ ਇਹ ਤਾਂ ਜਿੱਧਰ ਵੀ ਇਹਨਾਂ ਨੂੰ ਥੋੜਾ ਬਹੁਤ ਲਿਫਾਫਾ ਮਿਲੇਗਾ ਇਹ ਉਧਰ ਹੀ ਝੁਕਣਗੇ, ਉਸ ਕਿਸਮ ਦੀਆਂ ਗੱਲਾਂ ਕਰਨ ਲੱਗ ਜਾਣਗੇ। ਲੇਕਿਨ ਇਹਨਾਂ ਨੂੰ ਕੋਈ ਹੱਥ ਪਾਉਣ ਦੀ ਜ਼ਰੂਰਤ ਨਹੀਂ ਕਰਦਾ। ਗਿਆਨੀ ਰਣਜੀਤ ਸਿੰਘ
ਹਰ ਇੱਕ ਦੇ ਵੇਲੇ 'ਚ ਸਰਨਾ ਉਹਦੀ ਪ੍ਰਧਾਨ ਸੀ, ਜੇ ਮਨਜਿੰਦਰ ਸਰਸਾ ਸੀ, ਜੇ ਉਸ ਤੋਂ ਪਹਿਲਾਂ ਮਨਜੀਤ ਸਿੰਘ ਜੀ ਕੇ ਬਣਿਆ, ਪਰ ਇਹਨਾਂ ਨੂੰ ਕੋਈ ਹਿਲਾ ਨਹੀਂ ਸਕਦਾ ਕਿਉਂਕਿ ਅਲਟੀਮੇਟਲੀ ਇਹ ਉਹਨਾਂ ਏਜੰਸੀਆਂ ਦੀ ਲਿਸਟ ਦਾ ਹੀ ਹਿੱਸਾ ਨੇ ਜਿਨ੍ਹਾਂ ਦੇ ਲਈ ਇਹ ਲੋਕ ਕੰਮ ਕਰਦੇ ਨੇ। ਔਰ ਹੁਣ ਅਸੀਂ ਗੱਲ ਕਰਦੇ ਹਾਂ ਪਾਰਾ ਕਲਾ ਪ੍ਰਭਾਕਰ। ਇਹ ਬਹੁਤ ਵੱਡਾ ਇਕਨੋਮਿਸਟ ਹੈ। ਇਹਦੀ ਘਰ ਵਾਲੀ ਜਿਹੜੀ ਹੈ ਉਹ ਸੀਤਾ ਰਮਨ ਫਾਈਨੈਂਸ ਮਿਨਿਸਟਰ ਹੈ ਮੋਦੀ ਦੀ। ਔਰ ਉਹਨੇ ਕਰਨ ਥਾਪਰ ਨੂੰ ਇੰਟਰਵਿਊ ਦਿੱਤਾ। ਕਰਨ ਥਾਪਰ ਬਹੁਤ ਵੱਡਾ ਜਿਹੜਾ ਉਹ ਐਂਕਰ ਹੈ, ਉਹਦਾ ਇੱਕ ਆਪਣਾ ਨਾਂ ਹੈ। ਔਰ ਉਹਦੇ 'ਚ ਜਿਹੜੇ ਲਫ਼ਜ਼ ਐਗਜ਼ੈਕਟਲੀ ਉਹਨੇ ਕਹੇ ਅੰਗਰੇਜ਼ੀ 'ਚ, ਉਹਨੇ ਕਿਹਾ ਕਿ ਮੋਦੀ ਇਜ਼ ਸਟੈਗਰਿੰਗਲੀ ਇਨਕੰਪੀਟੈਂਟ in economics and most other things except in spreading communalism and divisiveness। ਕਿ ਮੋਦੀ ਪੂਰੀ ਤਰ੍ਹਾਂ ਜਿਹੜਾ ਹੈ ਉਹ ਇਕਨੋਮਿਕਸ ਵੀ ਤੇ ਬਾਕੀ ਮੁੱਦਿਆਂ ਦੇ ਉੱਤੇ ਨਲਾਇਕ ਹੈ। ਇਨਕੰਪੀਟੈਂਟ ਹੁੰਦਾ, ਕੱਖ ਨਹੀਂ ਉਹਨੂੰ ਪਤਾ। ਹਾਂ, ਉਸ ਦਾ ਜਿਹੜੀ ਐਕਸਪਰਟੀਜ਼ ਹੈ ਜਾਂ ਉਹਦੀ ਮੁਹਾਰਤ ਹੈ ਉਹ ਕਮਿਊਨਲਿਜ਼ਮ ਹੁੰਦਾ ਹੈ, ਫਿਰਕੂਪੁਣਾ, ਕਮਿਊਨਲ, ਜੋ ਡਿਵਾਈਡ ਹਿੰਦੂ ਮੁਸਲਿਮ, ਔਰ ਡਿਵਾਈਸਿਵਨੈਸ ਕਿ ਵੀ ਸੁਸਾਇਟੀ ਨੂੰ ਵੰਡਣਾ ਕਿਵੇਂ ਹੈ। ਬਿਲਕੁਲ। ਹੁਣ ਜੇ ਇਹ ਵਿਊ ਜਿਹੜਾ ਹੈ ਉਹਨਾਂ ਦਾ ਹੈ ਤੇ ਅੰਦਾਜ਼ਾ ਲਾਓ ਵੀ ਮੋਦੀ ਜਾਂ ਉਹਦੀ ਸਰਕਾਰ। ਪਰ ਤੁਸੀਂ ਦੂਜੇ ਪਾਸੇ ਦਾਅਵੇਦਾਰੀਆਂ ਦੇਖੋ। ਰਾਜਨਾਥ ਸਿੰਘ ਜਿਹੜਾ ਉਹਦਾ ਮੇਨ ਮਿਨਿਸਟਰ ਹੈ, ਡਿਫੈਂਸ ਮਿਨਿਸਟਰ, ਉਹ ਕਹਿ ਰਿਹਾ ਹੈ ਇੰਡੀਆ ਵਿਲ ਬੀ ਡਿਵੈਲਪਡ ਨੇਸ਼ਨ, ਇੰਡੀਆ ਵਿਲ ਬੀ ਏ ਡਿਵੈਲਪਡ ਨੇਸ਼ਨ ਬਾਈ 2047। ਰਾਜਨਾਥ ਸਿੰਘ ਉਹਨੇ ਕਿਹਾ ਜੀ, the country is now becoming self-reliant as per economic experts. India will achieve 3rd rank in the world economy by 2027। ਹੁਣ 27 ਨੂੰ ਤਾਂ 4 ਸਾਲ, ਮਤਲਬ ਇਹ ਹੈ ਕਿ ਅਸੀਂ 9ਵੇਂ ਨੰਬਰ ਤੇ ਇਦੋਂ ਆ ਜਾਵਾਂਗੇ ਤੇ ਅਸੀਂ ਦੁਨੀਆ ਦੀ ਵੱਡੀ ਇਕਨੋਮੀ ਬਣ। ਤੁਸੀਂ ਉਸ 2047 ਤੱਕ ਨਾ ਇਹਨਾਂ ਚੋਂ ਕਿਸੇ ਨੇ ਜਿਉਣਾ ਨਾ ਹੁਣ ਵਾਲਿਆਂ ਨੇ ਵੋਟ ਪਾਉਣ ਜੋਗਾ। ਜੋ ਸਾਹਮਣੇ ਨਜ਼ਰ ਆ ਰਿਹਾ ਹੈ ਉਹ ਜਲੂਸ ਨਿਕਲ ਰਿਹਾ ਹੈ। ਲੇਕਿਨ ਤੁਸੀਂ ਦਾਅਵਾ ਕਰੋ ਕਿ ਜੀ ਅਸੀਂ ਜਿਹੜਾ 2050 'ਚ ਅਸੀਂ ਫਲਾਣੀ ਥਾਂ ਪਹੁੰਚ ਜਾਣਾ। ਸੋ ਇਹ ਸਾਰਾ ਹੀ ਉਹਨੇ ਬਿਲਕੁਲ ਠੀਕ ਕਿਹਾ, ਉਹਦੇ ਵੀ ਸੀਤਾ ਰਮਨ ਦੇ ਹਸਬੈਂਡ ਨੇ। ਔਰ ਮੈਂ ਕਨਕਲੂਜਨ 'ਚ ਅਸੀਂ ਕਿਉਂਕਿ ਅੱਜ ਜੇਠ ਮਹੀਨੇ ਦੀ ਬਿਗਨਿੰਗ ਹੈ ਔਰ ਅਸੀਂ ਜ਼ਰੂਰੀ ਇਹ ਸਮਝਦੇ ਹਾਂ ਕਿ ਇਸ ਮਹੀਨੇ ਨਾਲ ਸੰਬੰਧਿਤ ਰਾਗ ਤੁਖਾਰੀ ਦੇ ਵਿੱਚ ਗੁਰੂ ਅਰਜਨ ਸਾਹਿਬ ਦੇ ਜਿਹੜੇ ਵਾਕ ਨੇ, ਉਹਨਾਂ ਦੇ ਫਰਮਾਨ ਹੈ, ਉਸ ਨੂੰ ਸਾਂਝਾ ਕਰੀਏ। ਮਾਹੋ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ, ਥਲ ਤਾਪੈ ਸਰ ਭਾਰ ਸਾ ਤਨ ਬਿਨੋ ਕਰੇ, ਤਨ ਬਿਨੋ ਕਰਿੰਦੀ ਗੁਣ ਸਾਰੰਦੀ, ਗੁਣ ਸਾਰੀ ਪ੍ਰਭ ਭਾਵਾਂ, ਸਾਚੈ ਮਹਿਲ ਰਹਿ ਬੈਰਾਗੀ, ਆਵਣ ਦੇ ਤਾ ਆਵਾਂ, ਨਿਮਾਣੀ ਨਿਤਾਣੀ ਹਰ ਬਿਨ, ਕਿਉਂ ਪਾਵੈ ਸੁਖ ਮਹਿਲੀ, ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ। ਹੁਣ ਤੁਸੀਂ ਜੇਠ ਮਹੀਨੇ ਬਾਰੇ ਗੁਰੂ ਨਾਨਕ ਸਾਹਿਬ ਦਾ ਰਾਗ ਤੁਖਾਰੀ 'ਚ ਹੈ ਜਾਂ ਗੁਰੂ ਅਰਜਨ ਸਾਹਿਬ ਦਾ ਜਦੋਂ ਤੁਸੀਂ ਪੜ੍ਹਦੇ ਹੋ, ਹਰ ਜੇਠ ਜੜਨ ਦਾ ਲੋਹੜੀ ਹੈ, ਜਿਸ ਅੱਗੇ ਸਭ ਨੇ ਵੰਨ। ਹੁਣ ਉਹਨਾਂ ਦਾ ਇੱਕੋ ਹੀ ਭਾਵ, ਇੱਕੋ ਹੀ ਕਰੰਟ ਰਨ ਕਰਦਾ ਔਰ ਉਹੀ, ਕਿਉਂਕਿ ਰੂਹ ਔਰ ਰੱਬ ਦਾ ਰਿਸ਼ਤਾ ਇਵੇਂ ਹੀ ਹੈ ਜਿਵੇਂ ਪਤਨੀ ਜਿਹੜੀ ਰੂਹ ਰੂਪ ਹੈ ਔਰ ਪਤੀ ਦਾ। ਔਰ ਜੇ ਪਤੀ ਵਿਛੜਿਆ ਹੈ ਜਾਂ ਦੂਰ ਹੈ, ਰੂਹ ਤੋਂ ਰੱਬ ਦੂਰ ਹੈ, ਤੇ ਜਿਹੜੀ ਵਿਛੋੜੇ ਦੀ ਅੱਗ ਹੈ ਉਹ ਕਿਵੇਂ ਜਾਪਦੀ ਹੈ। ਜਿਵੇਂ ਜੇਠ ਦਾ ਮਹੀਨਾ, ਜਦੋਂ ਅਸੀਂ ਪੰਜਾਬ ਦੇ ਟੈਂਪਰੇਚਰਸ ਦੀ ਗੱਲ ਕਰੀਏ ਤੇ ਫਿਰ ਜੇਠ ਹਾੜ ਦੀਆਂ ਧੁੱਪਾਂ ਉਹ ਸਾਨੂੰ ਯਾਦ ਆ ਜਾਂਦੀਆਂ ਨੇ, ਵਗਦੀਆਂ ਲੂਹਾਂ, 4 ਚੁਫੇਰੇ ਅੱਗ ਵਰਸ ਰਹੀ ਹੈ। ਔਰ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਮਾਹੋ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ, ਥਲ ਤਾਪੈ ਸਰ ਭਾਰ ਸਾ ਤਨ ਬਿਨੋ ਕਰੇ। ਕਿ ਜਿਹੜਾ ਜਿਵੇਂ ਪੱਠ ਤਪਦੇ ਨੇ, ਇਵੇਂ ਜੇਠ ਦੇ ਮਹੀਨੇ 'ਚ ਧਰਤੀ ਜਿਹੜੀ ਹੈ ਉਹ ਤਪ ਰਹੀ ਹੈ। ਔਰ ਇਹ ਰੱਬ ਦੀ ਯਾਦ ਤੋਂ ਬਿਨਾਂ ਇਹ ਜਿਹੜੀ ਵਿਛੜੀ ਰੂਹ ਹੈ, ਜਿਹੜੀ ਉਸ ਅੱਗ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਕਾਰਾਂ ਦੀ ਅੱਗ 'ਚ ਸੜ ਰਹੀ ਹੈ, ਉਹ ਕਿਵੇਂ ਬਚ ਸਕਦੀ ਹੈ? ਉਹ ਬਿਨੋ ਕਰਦੀ ਹੈ, ਉਹ ਰੂਹ ਰੱਬ ਅੱਗੇ ਪੁਕਾਰ ਕਰਦੀ ਹੈ, ਧਨ ਬਿਨੋ ਕਰੇਂਦੀ ਗੁਣ ਸਾਰੇਂਦੀ। ਉਹ ਕਿਵੇਂ ਬੇਨਤੀ ਕਰਦੀ ਹੈ? ਉਸ ਵਾਹਿਗੁਰੂ ਦੇ ਗੁਣ ਗਾਇਨ ਕਰਕੇ, ਗੁਣ ਸਾਰੀ ਪ੍ਰਭ ਭਾਵਾਂ, ਕਿ ਹੇ ਵਾਹਿਗੁਰੂ ਤੂੰ ਰਹਿਮਤ ਕਰ ਕਿ ਮੈਂ ਤੇਰੇ ਗੁਣ ਗਾ ਕੇ ਤੇਰੇ ਤੱਕ ਪਹੁੰਚ ਸਕਦੀ ਹਾਂ, ਮੈਨੂੰ ਚੰਗਾ ਲੱਗਦਾ, ਮੈਂ ਤੈਨੂੰ ਯਾਦ ਕਰਦੀ ਹਾਂ। ਸਾਚੈ ਮਹਿਲ ਰਹਿ ਬੈਰਾਗੀ,
ਆਵਣ ਦੇ ਧਾਮ, ਕਿ ਹੇ ਵਾਹਿਗੁਰੂ ਜਦੋਂ ਤੱਕ ਮੈਂ ਟੋਟਲ ਵੈਰਾਗ ਚ ਨਹੀਂ ਹੁੰਦੀ ਮਾਇਆ ਤੋਂ, ਤੇਰੇ ਮਹਿਲ ਚ ਮੈਂ ਆ ਨਹੀਂ ਸਕਦੀ। ਤੇ ਇਹ ਤਾਂ ਹੀ ਸੰਭਵ ਹੈ ਕਿ ਜੇ ਤੂੰ ਇਵੇਂ ਚਾਹੇ। ਆਵਣ ਦੇ ਧਾਮ ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੇ ਸੁਖ ਮਹਿਲੀ, ਕਿ ਜੇ ਭਾਵੇਂ ਦੁਨਿਆਵੀ ਸਾਰੇ ਸੁੱਖ ਵੀ ਹੋਣ, ਪਰ ਜੇ ਵਾਹਿਗੁਰੂ ਦੀ ਯਾਦ ਨਹੀਂ ਹੈ ਤੇ ਫਿਰ ਇਹ ਨਿਮਾਣੇ ਨਿਤਾਣੇ ਬਣ ਕੇ ਵਾਹਿਗੁਰੂ ਦੇ ਅੱਗੇ ਪੁਕਾਰ ਕਰਨੀ, ਬੇਨਤੀ ਕਰਨੀ, ਅਰਜ਼ੋਈ ਕਰਨੀ ਕਿ ਹੇ ਵਾਹਿਗੁਰੂ ਮੈਂ ਨਿਮਾਣੀ ਹਾਂ, ਮੈਂ ਨਿਤਾਣੀ ਹਾਂ, ਮੈਂ ਕਿਵੇਂ ਤੇਰੇ ਰਹਿਮ ਤੋਂ ਬਿਨਾਂ ਮੈਂ ਤੇਰੇ ਤੱਕ ਪਹੁੰਚ ਸਕਦੀ ਹਾਂ, ਤੇਰੇ ਮਹਿਲ ਦਾ ਮੈਂ ਹਿੱਸਾ ਬਣ ਸਕਦੀ ਹਾਂ। ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ। ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਜਿਹੜੀ ਰੂਹ ਰੱਬ ਦੇ ਗੁਣ ਗ੍ਰਹਿਣ ਕਰ ਲੈਂਦੀ ਹੈ, ਗਹਿਲੀ ਹੈ ਕਿ ਗੁਣਾਂ ਨੂੰ ਗ੍ਰਹਿ ਕਰਨਾ, ਉਹ ਉਸ ਵਾਹਿਗੁਰੂ ਦੇ ਨਾਲ ਜਿਹੜੀ ਰੂਹ ਸਾਂਝ ਪਾ ਲੈਂਦੀ ਹੈ, ਉਸ ਦੇ ਉੱਤੇ ਵਾਹਿਗੁਰੂ ਦਾ ਕਰਮ ਹੁੰਦਾ ਹੈ, ਬਖਸ਼ਿਸ਼ ਹੁੰਦੀ ਹੈ, ਔਰ ਉਹ ਰੂਹ ਉਸ ਵਾਹਿਗੁਰੂ ਨੂੰ ਹਾਸਲ ਕਰਦੀ ਹੈ, ਵਾਹਿਗੁਰੂ ਦੇ ਨਾਲ ਇੱਕਮਿਕ ਹੁੰਦੀ ਹੈ। ਇਹ ਅੱਜ ਦਾ ਜੀ ਵਿਚਾਰ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।